ਅੱਜ ਹੀ ਵੇਖੋ ਬਾਂਦਰ ਬਨੇਰੇ ਤੇ ਕਿਸੇ ਕਰਖਤ ਔਰਤ ਦੇ ਬੱਚਿਆ ਟੋਪੀ ਲਾ ਸਿਰ ਤੋਂ ਇਹਨੇ ਕਿਸ਼ਤਾਂ ਦੇ ਵਾਲ ਲਵਾਏ ਅੱਛਾ ਇੱਕ ਕਿਸ਼ਤ ਸ਼ਾਦੀ ਦੇ ਪੁੱਟ ਕੇ ਲੈ ਗਏ ਉਹਨੂੰ ਇਹਦੇ ਵੀ ਕਿਸ਼ਤਾਂ ਦੇ ਪਿਓ ਲਿਆ ਅੱਛਾ ਪਹਿਲੀ ਕਿਸ਼ਤ ਸ਼ਾਰਟ ਹੋਈ ਅਗਲੇ ਦੀ ਅੰਮਾ ਨੂੰ ਚੁੱਕ ਕੇ ਲੈ ਗਏ ਉਹ ਕਿਸੇ ਬੇਤਕੱਲੁਫ ਔਰਤ ਦੇ ਬੱਚਿਆ ਉਹ ਕਿਸੇ ਮੇਰੀ ਵੀ ਸੁਣਿਓ ਮੈਂ ਧੰਮਦਾ ਨਾ ਉਹ ਕੁਛ ਹੋਰ ਰੱਖਿਆ ਦੀ ਤੇਰੀ ਗਰਾਰੀ ਖਰਾਬ ਹੈ ਤੂੰ ਐਨਾ ਕੀ ਗੱਲ ਕਹਿ ਕਿ ਇਹ ਬੰਦਾ ਪੁਲ ਤੇ ਚੜਿਆ ਨਾ ਬਾਬਾ ਮਾਤਾ ਨੂੰ ਨਾ ਐਨਾ ਕਰੀ ਮਾਤਾ ਨੂੰ ਭੈਣ ਨਾਲ ਵੀ ਤਾਗੇ ਮੰਨਣਾ ਬੰਦਾ ਉੱਪਰ ਚਲੇ अलग निरंजन जब नस पलटता इंतमा करोलो फलीला बगारतुल मौता की हाल है बच्चा ठीक बाबा जी तुझे सुना हाजी ये कुड़िए ठीक है तू जी बाबा जी ओए मेरा बच्चा जी बाबा कर सेवा ते खा मेवा बाबा जी मेवा किथे है थोड़ा जिहा उत्ते पुत्र ये और मिठा चाहिए ते और ਹੱਕ ਸੱਚੇ ਦੀ ਛੁਰੀ ਤੇ ਝੂਠੇ ਦਾ ਨਾਕੇ ਤੁਹਾਡੀਆਂ ਟੈਕਸੀਆਂ ਤੇ ਸਾਡਾ ਟਰੱਕ बेशक के एक हफ्ता हो गया क्रिसमस गुजर गई आप अभी इधर ही हो तो हुई पेंट पाई ते पार्टी ए पेंट पार्टी है पार्टी है आज ते सॉफ्टवेयर ही देख रहे हैं मैं सोटी ना तेरा सॉफ्टवेयर सेट ते करके तेरी फेसबुक ते सोटियां मारांगा फेसबुक ते जितनी मर्जी सोटियां मार जे मेरे प्ले स्टोर नु वज्जा ओए किसे वजह तो तेरा लिहाज कर रहा बाबा जी एक मिनट थैंक यू ए गिफ्ट नहीं कूड़ा ही चंदा ले जाई मां कहती थी कोई धंधा छोटा या बड़ा नहीं अब कोई कितना मुंदा नहीं होता 10 जमान साहब कूड़ा चला जा इथों लड़की आज आप गाना चेंज गाओगी इंडिया का गाना कौन सा ओ पिया सुन बस कर दे जगह हो गई सुन एडी वधिया पट्ठी तेडी साडे सिट्टे पुन कम ऑन अंदर आके जाना पुत्रा बापे नु तू मुन दादा ਹੋਰ ਕਿਹਨੂੰ ਬਣਾਏ ਥੇ ਅੱਗੇ ਆ ਬਾਜੀ ਬਾਬਾ ਜੀ ਲੱਖ ਦੀ ਲਾਹੇ ਜੁੰਦਾ ਦਾ ਪੁੱਤਰ ਮੇਰੇ ਵੱਲੋਂ ਵੀ ਇਹ ਹੋਈ ਆ ਮੈਂ ਕਿਹਾ ਬਾਬਿਆਂ ਕੋ ਆਏ ਖਾਲੀ ਹੱਥ ਨਹੀਂ ਆਉਣਾ ਚਾਹੀਦਾ ਸਦਕੇ ਜਾਵਾਂ ਕਿ ਦੱਸ ਕੇ ਜਾਵਾਂ ਇੱਧਰ ਸੈਂਟਰ ਚ ਜਾਓ ਕੀ ਕਰਨੀ ਹੈ ਨੀ ਤੂੰ ਕੁੜੀਏ ਗਰਵੀ ਵਜਾਵਾਂ ਤੇ ਹੱਥ ਨਾ ਉਹ ਬੇੜਾ ਤਰਜੇ ਕਿਹੜੀ ਕੌਮ ਨੂੰ ਠੰਡੇ ਹੱਥ ਲਾਤੇ ਈ ਓਏ ਅਸੀਂ ਤੇ ਕਹਿੰਦੇ ਸਰਦੀਆਂ 'ਚ ਗੋਲੀ ਵੱਜਵੇ ਠੰਡਾ ਹੱਥ ਨਾ ਲੱਗੇ ਕੀ ਕਰਨੀ ਏ ਗਰਵੀ ਵਜਾਉਣੀ ਆ ਆਪਣੀ ਆਪ ਹੀ ਗੱਡੀ ਵਜਾਉਣੀ ਏ ਕਿੰਨੇ ਪੈਸੇ ਲੈਣੀ ਏ ਨੀ ਤੂੰ ਹਰਾ ਨੋਟ ਲੈਣੀ ਆ ਹਰਾ ਨੋਟ ਤੇ ਅਸੀਂ ਉਦੋਂ ਦਿੰਨੇ ਜਦੋਂ ਅੱਖਾਂ ਬਾਹਰ ਆ ਜਾਂਦੀਆਂ ਕੋਈ 10-20 ਵਾਲੀ ਗੱਲ ਕਰ ਸੁਣਾ ਗਾਣਾ ਵਧੀਆ ਗਾਣਾ ਸੁਣਾ ਅੱਜ ਮਹਿਮਾਨ ਆਏ ਨੇ ਕਿਹੜਾ ਗਾਣਾ अब एक बेटा भाई को पहले पुठा गाना सुन लेंदे ਲੋਕ ਨਿਰੰਜਨ ਵੇ ਯੋ ਬੱਚਾ सब दा भला ते सब दी खैर ले भी कुड़िए ले 100 रुपया तेन दवांगा मेनू गाना सुनाओ ਕਿਹੜਾ बई सुती नू रगड़ा फेर गया मेरे सुखने दे विच आ के भी जदों रगड़ा फिरिया तेरी अख ना खुली पुछो दी मां को ਤੇ ਤੂੰ ਉਹ ਗਾਣਾ ਸੁਣਾ ਜਿਹੜਾ ਆਪਣੇ ਵਿਆਹ ਵਾਲੇ ਦਿਨ ਰਾਤ ਨੂੰ ਗਾਇਆ ਈ केड़ा सुहाग रात है कन्नी कतरा रहा हूं एला 50 रुपये तू एरी जनानी वाला गाना सुना केड़ा जदों माही दे नेड़े होवा मंजी च दरख्त फेरदा ਨਹੀਂ हाँ। ਡਾਂਗ डांग ना कुछ नहीं बनदा मैं दरख्त पाया ਮੈਂ ਤਾਂ ਕਹਿੰਦਾ ਇਹ ਵੀ ਗਾਣਾ ਛੱਡ ਉਹ ਸੁਣਾ ਜਿਹੜਾ ਤੇਰੀ ਅੰਮੀ ਚੌਂਕ 'ਚ ਖਲੋ ਕੇ ਸਿਰਫ ਇੰਨਾ ਹੀ ਗਾਣਾ ਗਾਉਂਦੀ केड़ा ਨੀ ਬੱਕਰੀ ਦੇ ਥਣ ਵਰਗਾ ਮੇਰੇ ਢਿੱਡ ਦੀ ਤਲਾਸ਼ੀ ਲੈ ਗਿਆ साहब आए ने एला 100 रुपया तू एनी भैन वाला गाना सुना केड़ा? जेड़ा उन्हें चौंक च खड़े होके गाया मुझे रंग दे मुझे रंग दे मुझे रंग दे पूरा महल्ला इकट्ठा हो गया क्यों? तोतली सी
ਬਗੈਰਤ ਤੂੰ ਆਪਣੀ ਅੰਮੀ ਵਾਲਾ ਸੁਣਾ ਕਿਹੜਾ? ਸਿਰਫ ਆਣ ਕੇ ਹੀ ਕਹਿੰਦੀ ਕੋਠੇ ਤੇ ਖਲੋ ਕੇ ਛਣਾ ਛਣਾ ਕਿ ਤੇਰੀ ਗੁੱਤ ਮੇਰੇ ਹੱਥ 'ਚ ਤੂੰ ਰੱਖਣਾ ਹੀ ਰੱਖ ਜੇ ਤੂੰ ਕੱਢਣਾ ਹੀ ਕੱਢ ਬਾਬੇ ਤੇ ਮੈਨੂੰ ਹਲਕੇ ਜੇ ਡਾਂਸਰ ਲੱਗਦੇ ਨੇ। ਆਹੋ ਪੁੱਤਰ ਨਚਾ ਮਾਨ ਵੀ ਨਾਲ। ਇਹ ਕੁੜੀਏ ਜੀ ਆ ਗੜਵੀ ਵਜਾਉਣੀ ਏ। ਹਾਂਜੀ। ਮਾਸ਼ਾਅੱਲਾ ਵੇਖੋ ਨਾ ਵੱਜ ਵੱਜ ਕੇ ਕੀ ਹਾਲ ਹੋ ਗਿਆ। ਹਾਏ 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 ਇਹ ਗੜਵੀ ਏ ਹਾਂ ਐਲਾ ਫੜੋ ਗਾਣਾ ਸੁਣਾ। ਕਿਹੜਾ? ਕਿਹੜੀ ਦੀ ਖਾਲਾ ਗਾਉਂਦੀ ਏ ਕਾਲਾ ਮੰਜੀ ਤੇ ਚੜੀਏ ਦੀ ਮਾਂ ਵਿੱਚ ਰਜਾਈ ਵੜਿਆ ਨੀ ਮਾਂ। ਤੇ ਕਾਲਾ ਤੂੰ ਆਪਣੀ ਬੀਵੀ ਵਾਲਾ ਸੁਣਾ ਇੰਡੀਆ ਦਾ ਗਾਣਾ ਜਿਹੜਾ ਕੋਠੇ ਤੇ ਖਲੋ ਕੇ ਉਹਨੇ ਗਾਇਆ ਕਿਹੜਾ? ਨੀ ਮੈਂ ਲੱਗਣ ਲੱਗੀ ਦਫਾ ਹੋਏ ਆਪਣੇ। अस्सलाम वालेकुम दोस्त। वालेकुम सलाम दोस्त। ਯਾਰ ਤੂੰ ਬਾਹਰ ਛੱਡ ਕੇ ਆ ਗਿਆ। ਬਾਹਰ ਨੂੰ ਛੱਡ ਇੱਧਰ ਤੇ ਵੇਖ ਕੈਸੀ ਏ। ਛੱਡ ਯਾਰ ਅੱਗੇ ਗੱਡੀ ਤੇ ਲਾਮਾ ਦਿੱਤਾ ਸੀ। सॉरी माफ कीजिए गड़बी भी जाती है जी, ये गड़बी 50 रुपए एडवांस मेरी तरफ से आपको। जी। ਅੱਛਾ ਗਾਣਾ ਸੁਣਾ ਦਿਓ ਅੱਛਾ ਜੀ। ਜੇ ਤੂੰ ਚਾਹਨਾ ਰਵਾਂ ਮੈਂ ਤੇਰੇ ਨਾਲ ਵੇ ਅਗ ਨੋਟਾਂ ਨੂੰ ਲਾ ਦੇ तेरी गोत ਨੂੰ ਨਾ ਲਾਵਾਂ ਨੋਟਾਂ ਨੂੰ ਲਾਈਏ ਬਾਬਾ ਜੀ। ਪਿੱਛੇ ਹੋ ਜਾ ਜੇਬ ਨਾ ਕੱਟ ਰਹੀ ਹੋ। ਪਿੱਛੇ ਹੀ। ਇਹੋ ਜਿਹਾ ਮੁੰਡਾ ਈਦ ਵਾਲੇ ਦਿਨ ਮਰ ਕੇ ਸਾਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ। ਸਾਲਿਆ ਘੰਟਾ ਠਹਿਰ ਕੇ ਮਰ ਜਾ ਭੈਣਾਂ ਦੇ ਸੇਵੀਆਂ ਖਾ ਲੈਂਦੇ। ਉਹ ਤੇਰੀ ਕਬਰ ਮੱਲੀ ਚੱਲੀ ਸੀ ਉਹ ਤੇਰੀ ਰਹਿਣੀ ਆ। ਪੈਂਟ ਕੋਟ ਇਸ ਤਰ੍ਹਾਂ ਪਾਇਆ ਜਿਸ ਤਰ੍ਹਾਂ ਹਾਈ ਕੋਰਟ ਦੇ ਬਾਹਰ ਯਖਨੀ ਵੇਚਦਾ। ये 50 मेरी तरफ से आए आपको। ਖਲੋਤੇ ਜਹਾਜ਼ ਬੈਠ ਕੇ ਕਹਿੰਦਾ ਮੈਂ ਬਾਹਰ ਜਾਣਾ ਉਹ ਮੈਂ ਬਾਹਰ ਜਾਣਾ। ਉਹ ਭਾਈ ਕਹਿੰਦਾ ਜੇ ਜਹਾਜ਼ ਤੂੰ ਬੈਠਾ ਇਹਨੇ ਅੰਦਰ ਜਾਣਾ। ये मेरे दोस्त की तरफ से 250 रुपये आपको। अच्छी बात ये है। तो पाटा हुआ भी है चलो 250 छोड़ो, रुपया। पाटा रहने दो। आप कोट पैंट पा के पीसी होटल चल गया। वो कहते कमरा चाहिए कहता नहीं जी ਤੁਹਾਡੀ ਛੱਤ ਤੇ ਮੇਰਾ ਕਬੂਤਰ ਆਇਆ। ਉਹ ਲੈ ਗਏ ਇਹਨੂੰ ਪਿਛਲੇ ਕਮਰੇ 'ਚ ਉਹਨਾਂ ਨੇ ਫੜਾਤਾ ਕਬੂਤਰ। ਉੱਥੇ ਰੋਣ ਲੱਗ ਪਿਆ ਮੇਰਾ ਚਿੱਟਾ ਸੀ ਮੈਨੂੰ ਕਾਲਾ ਹੀ ਦਿਖਾਈ ਜਾਂਦੇ ਹੋ। ये इनकी तरफ से 50। अच्छी बात। ਜਿਹੜੇ ਕਾਲਾ ਕਬੂਤਰ ਫੜਦੇ ਆ ਨਾ ਹਾਂ। ਉਹ ਹਰੇ ਚੋਲੇ ਪਾ ਕੇ ਪਿੱਛੇ ਬਹਿੰਦੇ ਨੇ। ਬਗੈਰਤ ਤੁਸੀਂ ਆਪਣੀ ਲੜਾਈ ਤੇਰੀ ਮੈਂ ਕਿਹਾ ਮੈਨੂੰ ਘਰ ਨਹੀਂ ਬੁਲਾ ਰਿਹਾ ਕਹਿੰਦਾ ਨਹੀਂ ਯਾਰ ਘਰ ਮਿਸਤਰੀ ਲੱਗੇ ਮੈਂ ਗਿਆ ਤੇ ਲੱਗੇ ਸਨ ਔਰ ਵੇਖੋ ਆਪਾਂ ਚੁੱਪ ਆ। ਉਹ ਤੈਨੂੰ ਕਹਿ ਰਿਹਾ ਇਹ ਕਹਾਂ ਬਦਤਮੀਜ਼ੀ ਕਰ ਰਿਹਾ। ਇਹੋ ਜਿਹਾ ਮੁੰਡਾ ਪਿੰਡ ਚ ਨਾਈ ਹੁੰਦਾ ਦੇਖ ਪਕਾ ਕੇ ਦੂਰ ਖਲੋ ਜਾਂਦਾ ਪਤਾ ਨਹੀਂ ਕਿਹੋ ਜੀ ਪੱਕੀ ਸਾਲਿਆ ਚੱਕ ਕੇ ਜਾ ਤੇਰੇ ਪਿਓ ਦੇ ਚੌਲ ਨੇ। ਆ ਵੇਖ ਮੇਰੀ ਬਾਹ ਨਿਕਲ ਗਈ ਸੀ ਜਾ ਕਹਿੰਦਾ ਮੈਨੂੰ ਬਾਹ ਚੜਾ ਦਿਓ। ਉਹ ਕਹਿੰਦਾ ਬਾਹ ਮੇਰਾ ਪਿਓ ਚੜਾਉਂਦਾ ਸੀ ਮੈਂ ਉਂਗਲ ਚੜਾ ਸਕਦਾ। ਮੈਂ ਕਿਹਾ ਮੈਂ ਨਹੀਂ ਮੰਨਦਾ। ਕਹਿੰਦਾ ਆਪਣੇ ਯਾਰ ਨੂੰ ਪੁੱਛ ਰਾਤੀ 2 ਚੜਾ ਕੇ ਗਿਆ। ਰਕਸ਼ਾ ਵਾਲੇ ਰੋਕ ਕੇ ਕਹਿੰਦਾ ਚੁੱਟੀ ਜਾਣਾ ਕਿੰਨੇ ਪੈਸੇ ਕਹਿੰਦਾ 600 ਰੁਪਇਆ। ਕਹਿੰਦਾ ਘੱਟ ਕਰ। ਉਹ ਕਹਿੰਦਾ ਘੱਟ ਨਹੀਂ ਉਹਨੇ ਕਾਕਾ ਤੇਲ ਲੱਗਦਾ। ਕਹਿੰਦਾ ਤੂੰ ਤੇਲ ਨਾ ਲਈ। ये 50 रुपए जुगत लाइफ थी। रक्शे वाले कहना जाना कहना बेचो वेखी जाता किस तरह। ये 100 रुपया अच्छी बाबा जी सलाम अलैकुम बाबा जी। ਬਿਸਮਿਲ੍ਲਾ ਤੇਰੇ ਭਲੇ। बाबा जी को ऐसा तवीज दियो ਤੁਹਾਡੇ ਘਰ ਬੜਾ ਤੇ ਇਹਨਾਂ ਦੇ ਘਰੋਂ ਨਿਕਲਾ। ਕੀ ਦਰਾਮਦ ਬਰਾਮਦ ਸ਼ੁਰੂ ਕੀਤੀ। ਪੜੀ ਲਿਖੀ ਗੱਲ ਕਰ ਆਪਣਾ ਦੋਵੇਂ ਵੇਲੇ ਹੀ ਹੋ ਵਿਹਲੇ। ਇੱਕ ਦੂਸਰੇ ਦੇ ਮੂੰਹ ਤੇ ਚੰਡਾ ਮਾਰੀ ਜਾਓ। ਪੁੱਤਰ ਕੋ ਹੋਰ ਕੰਮ ਦੱਸ। ਤੂੰ ਵੇਲਾ ਨਹੀਂ ਮੈਂ ਤੁਹਾਡੇ ਨਾਲ ਚੱਲਾਂ। ਬਾਬਾ ਜੀ ਤਵੀਜ਼ ਦਿਓ 24 ਲਾਖ ਦੀ ਬੱਚੀ ਨਾਲ ਮੇਰੀ ਸ਼ਾਦੀ ਹੋਣੀ। ਬਾਬਾ ਜੀ ਇਹਨਾਂ ਨਾਲ ਇਹਦਾ ਇਸ਼ਕ ਚੱਲਦਾ ਇਹਨੂੰ ਨਾ ਕੋਈ ਆਪਣੀ ਅੰਮੀ ਦੀ ਟੈਂਡ ਕਰਤੀ ਮੈਂ ਕਿਹਾ ਇਹ ਕੀ ਕਹਿੰਦਾ ਗਜਨੀ 100 ਰੁਪਇਆ। ਇਹਨੇ ਵੀ ਆਪਣੀ ਅੰਮੀ ਦੀ ਟੈਂਟ ਕਰਤੀ। ਮੈਂ ਕਿਹਾ ਇਹ ਕੀ ਕਹਿੰਦਾ ਵਜਣੀ। ਯਾਰ ਚੱਲ ਨਿਕਲ ਇੱਥੋਂ ਸਾਡੇ ਘਰੋਂ ਨਿਕਲ ਠੱਕੀ ਮੈਂ ਤੇਰੇ ਪਿਆਰ ਕਰਨਾ ਮੈਂ ਤੇਰੀ ਖਾਤਰ ਕੁਝ ਵੀ ਕਰ ਸਕਣਾ ਮੈਂ ਤੇਰੀ ਖਾਤਰ ਆਪਣੀ ਦਾਦੀ ਦੇ ਪੈਸੇ ਕੱਢ ਸਕਣਾ ਮੈਨੂੰ ਪਤਾ ਉਹ ਕਿੱਥੇ ਰੱਖਦੀ ਏ ਸ਼ਾਰਟ ਦੇ ਥੱਲੇ ਪਿਆਲੀਆਂ ਦੇ ਵਿੱਚ ਨਿਕਲ ਜਾਓ ਗਾਉਣ ਵਜਾਉਣ ਵਾਲਿਓ ਇੱਥੇ ਕੋਈ ਕਾਕੀ ਕਾਕਾ ਨਹੀਂ ਹੋਇਆ ਤੇ ਅੰਨੀ ਦੇ ਆ ਇਹ ਵੀ ਜ਼ਿੰਮੇਵਾਰੀ ਸਾਡੀ ਆ। ਲੈਟਾਂ ਵਾਲੇ ਬੂਟ ਪਾ ਕੇ ਕਹਿੰਦਾ ਮੈਨੂੰ ਮਨ ਤੂੰ ਕਹੋ। ਬਾਬਾ ਜੀ ਨਿਰੰਜਨ ਓਏ ਦਾ ਪਿਓ ਮਰਿਆ ਰੋਣ ਹੀ ਨਹੀਂ ਦਿਆ। ਉਹ ਮੈਂ ਕਿਹਾ ਤੇਰਾ ਅੱਬਾ ਮਰਿਆ ਕਿਉਂ ਨਹੀਂ ਰੋਂਦੇ ਆ।
ਦੁਕਾਨ ਵਾਲਾ ਕਹਿੰਦਾ ਦੱਸ ਨਾ ਮੈਂ ਤੇਰੀ ਅੰਮੀ ਨੂੰ ਹਾਂ। ਕਹਿੰਦਾ ਉਹਨੇ ਮੰਗਾਇਆ ਹੈ। ਉਹ ਮੈਂ ਉਹਨੂੰ ਤਨਖਾਹ ਦਿੱਤੀ ਆ, ਤੂੰ ਉਹਨੂੰ ਭੈਣ ਦਿੱਤੀ ਆ। ਮੈਂ ਕਿਹਾ ਬਾਬਾ ਜੀ ਹਾਂਜੀ ਇਹ ਤੁਸੀਂ ਢੋਲ ਵਜਾ ਲੈਂਦੇ ਜੇ ਕੀ ਕਿਹਾ ਈ? ਢੋਲ ਵਜਾ ਲੈਂਦੇ ਜੇ ਤੂੰ ਭੈਣ ਨਚਾਣੀ ਓਏ ਤੂੰ ਵਜਾ ਲੈਂਦੇ ਓਏ ਉਹ ਮੇਰੀ ਸਾਲੀ ਇੱਥੇ ਖਲੋਤੀ ਆ। ਓਏ ਉਹ ਮੇਰੀ ਸਾਲੀ ਨੂੰ ਪਹਿਲੇ ਇਹਦੇ ਨਾਲ ਮੇਰਾ ਵਿਆਹ ਹੋਣ ਲੱਗਾ ਸੀ। ਅੱਛਾ ਤੇ ਕੀਤਾ ਕਿਉਂ ਨਹੀਂ? ਹੈ ਤੇ ਕੀਤਾ ਕਿਉਂ ਨਹੀਂ? ਉਹ ਮੈਂ ਕਿੱਥੇ ਸਾਰੀ ਜ਼ਿੰਦਗੀ ਬੈਟਰੀ ਫੜ ਕੇ ਹਨੇਰੇ 'ਚ ਹੀ ਖੱਜਲ ਹੁੰਦਾ ਰਹਿੰਦਾ। ਉਹ ਦਿਲ ਕਰਾ 20 ਕਿਲੋਮੀਟਰ ਅੱਗੇ ਜਾ ਕੇ ਵੀ ਤੀਰ ਦਾ ਨਿਸ਼ਾਨ ਹੁੰਦਾ ਕਿ ਅੱਗੋਂ ਖੱਬੇ ਹੋ ਜਾਓ। ਬੰਦ ਕਰ ਯਾਰ, ਤੂੰ ਪੁੱਛ ਹੀ ਲੈ ਕਿੱਥੇ ਰਹਿੰਦੀ? ਮੈਂ ਪਹਿਲੇ ਘਰਾਂ 'ਚ ਰਹਿੰਦੀ ਸੀ। ਘਰਾਂ 'ਚ ਰਹਿੰਦੀ ਸੀ ਨਾ, ਉੱਥੇ ਹਨੇਰਾ ਸੀ। ਅੱਛਾ। ਬਾਬਾ ਜੀ ਹਾਂਜੀ ਬਾਬਾ ਜੀ ਮੈਂ ਕੱਲਾ ਨਹੀਂ ਆ। ਅੱਛਾ ਜੀ ਮੇਰੀ ਬੀਬੀ ਵੀ ਮੇਰੇ ਨਾਲ ਆਈ ਆ। ਸੱਕੀ ਜਮਾ ਬੁਲਾਓ ਨੂੰ ਕਿੱਥੇ ਆਈ ਬੁਲਾਵਾ ਬੁਲਾ ਕਿੱਥੇ ਆ ਗਈ ਸੋਚਾ ਜਾਨੂ ਤੇਰਾ ਫੰਨਾ ਖਰਾਬ ਤੇਰਾ ਕੰਨੇ ਨਾ ਸਾਰੇ ਸੰਭਾਲਿਆ ਕੰਨਿਆ 5 ਸਾਲ ਹੋ ਗਏ ਵਿਆਹ ਨੂੰ, ਤੇਰੀ ਵੇ ਤਾਂ ਕੋਈ ਬੱਚਾ ਨਹੀਂ ਹੋ ਰਿਹਾ। ਬੱਚੀ ਬੱਚਾ ਨਹੀਂ ਨਹੀਂ 5 ਸਾਲ ਵਿਆਹ ਨੂੰ ਹਾਂ ਤੇ ਅੰਨੀ ਦੀ ਇਹ ਵਿਆਹ ਬੜਾ ਤੂੰ ਜੌਮ ਸਿਨਾ ਨਾ ਕੀਤਾ। ਇਹ ਮੈਨੂੰ ਪਤਾ ਜਿਵੇਂ ਮੈਂ ਛੋਟਾ ਬਾਬਾ ਜੰਮਿਆ। ਬਾਬਾ ਜੀ ਤੇਰੀ ਮੈਂ ਓਏ ਨਾ ਉਹ ਤੇਰੀ ਪਹੁੰਚ ਗਈ ਪਹੁੰਚ ਗਈ ਜਾਨੂ ਸਾਨੂੰ ਜਾਨੂ ਤੁਹਾਡੀ ਵੇ ਤੋਂ ਪੂਰੇ ਮੱਲਿਆਂ ਦੀ ਮਿੰਟਾਂ ਕਰ ਹੋਣੀ ਆ, ਫਿਰ ਵੀ ਕੁਝ ਨਹੀਂ ਹੋ ਰਿਹਾ। ਫਿਰ ਵੀ ਕੁਛ ਨਹੀਂ। ਨਹੀਂ ਬਾਜੋ ਭਾਜੀ ਜਲਦੀ ਬਾਜੋ ਪਰ ਟ੍ਰੇਨ ਲੰਘ ਜਾਣੀ। ਬੈਗ ਚਲੇ 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 ਹਾਂ ਕੀ ਕਹਿੰਦੀ ਬੱਚੇ ਨਹੀਂ ਹੋ ਰਹੇ। ਤੇਰੀ ਵੇ ਤੋਂ ਨਹੀਂ ਹੋ ਰਹੇ। ਉਹ ਤੈਨੂੰ ਮੇਰਾ ਪਤਾ ਹੀ ਨਹੀਂ। ਮੈਂ ਤੈਨੂੰ ਤੂੰ ਮੈਨੂੰ ਜਾਣਨੀ ਕਿੰਨੇ ਬੱਚੇ ਚਾਹੀਦੇ ਦੱਸ। ਜਾਨੂ ਘੱਟ ਤੋਂ ਘੱਟ 10 12 ਤੇ ਹੋਣੇ ਹੀ ਚਾਹੀਦੇ ਨੇ। ਉਹ ਹੱਥ ਖੜਾ ਕਰਨ ਦੇ ਆ। ਉਹ ਤੈਨੂੰ ਪਾ ਕੇ ਤੇ 12 ਹੁਣੇ ਆ। ਇੱਕ ਹੋ ਗਈ ਹੈ ਹੁਣ ਇੱਥੇ ਹੀ ਬਈ ਠਾਕੁਰ ਤੋਂ ਗਿਆ। ਉਹ ਤੈਨੂੰ ਪਤਾ ਹੀ ਨਹੀਂ ਮੇਰਾ ਮੈਂ ਤਾਂ ਤੇਰੇ ਤੋਂ ਇਲਾਵਾ ਵੀ ਸ਼ਾਦੀਆਂ ਕੀਤੀਆਂ। ਜ਼ਾਲਮਾ ਮੈਨੂੰ ਦੱਸਿਆ ਵੀ ਨਹੀਂ ਤੇ ਵਿਆਹ ਕਰ ਲਈ। ਉਹ ਸੋਹਣਿਆ ਮੈਂ ਵਿਆਹ ਕੀਤਾ ਤੰਦੂਰ ਵਾਲੀ ਨਾਲ। ਜਾਨੂ ਫਿਰ ਕੀ ਹੋਇਆ? ਫਿਰ ਆ ਹੋਇਆ। ਉਹ ਤੈਨੂੰ ਪਤਾ ਹੀ ਨਹੀਂ। ਹੁਣ ਕੀ ਨਹੀਂ ਪਤਾ? वो नहीं होती कागज उठाने वाली चंगड़ी चंगड़ी। हाँ। मैंने चंगड़ी के साथ शादी की। जब फिर क्यों होया? ਉਹਦੇ ਤੇ ਮੈਂ ਗਲੇ 'ਚ ਰੱਸਾ ਪਾ ਕੇ ਜਾਨੋਂ ਹੀ ਮਾਰ ਦਿੱਤਾ। हाय वो क्यों? ਉਹ ਜਿਹੜਾ ਬੱਚਾ ਜੰਮੇ ਉਹ ਹਾਲ 'ਚ ਬਹਿ ਕੇ ਹੱਥ ਖੜਾ ਕਰੀ ਜਾਏ। ਉਹ ਤੈਨੂੰ ਪਤਾ ਹੀ ਨਹੀਂ। ਹੁਣ ਕੀ ਨਹੀਂ ਪਤਾ ਮੈਨੂੰ? ਉਹ ਮੈਂ ਇੱਕ ਖੁਸਰੇ ਨਾਲ ਵਿਆਹ ਕੀਤਾ ਫਿਰ ਕੀ ਹੋਇਆ? ਉਹਦੇ ਵਿੱਚੋਂ ਔਲਾਦ ਹੋ ਗਈ। ਉਹ ਕਿੱਥੇ ਹੀ? ਓ ਤੇਰੀ ਹਲੋ ਉਹ ਵਿੱਚੋਂ ਫਾਈਨਲ ਕਰ ਕੌਣ ਹੈ? ਓ ਜਾਨੂ ਉਹ ਕਿੱਥੇ ਹੀ? ਉਹ ਦੱਸ ਓਏ। ਉਹ ਤੈਨੂੰ ਪਤਾ ਹੀ ਨਹੀਂ। ਹੁਣ ਕੀ ਨਹੀਂ ਪਤਾ? ਉਹ ਮੈਂ ਬੜਾ ਜ਼ਾਲਮ ਸ਼ੌਮ ਆ। ਜ਼ਾਲਮਾ ਹੁਣ ਕੀ ਨਹੀਂ ਪਤਾ ਮੈਨੂੰ? ਮੈਂ ਇੱਕ 80 ਸਾਲਾ ਔਰਤ ਨਾਲ ਵਿਆਹ ਕੀਤਾ। ਫਿਰ ਕੀ ਹੋਇਆ ਜਾਨੂ? ਉਹਨੂੰ ਸਾਲ ਬਾਅਦ ਮੈਂ ਤਲਾਕ ਦੇਤੀ। ਉਹ ਕਿਉਂ? ਓਏ ਉਹਦਾ ਮੁੰਡਾ ਚੋਪੀ ਕਰ ਗਿਆ। ਬੰਦ ਕਰ। ਕੀ ਹੈ? ਤੈਨੂੰ ਕੀ ਲੋੜ ਸੀ ਹੱਥ ਚੁੱਕਣ ਦੀ? ਹਾਂ ਮੈਂ
क्यों गंदा हो रहे हैं तेनू की लोड़ है आप शादीशुदा है? हाँ जी बच्ची बच्चा बच्ची बच्चा कौन है ते होना भी नहीं ओ क्यों ओते तो तू टोल की बनी है क्या हुआ बताओ मेरी गल सुनो ਤੁਸੀਂ ਬਾਬਾ ਜੀ ਹੋ हाँ ਬਾਬਾ ਜੀ 5 ਸਾਲ ਹੋ ਗਏ ਕੋਈ ਬੱਚੀ ਬੱਚਾ नहीं हो रहा 5 साल शादी नहीं तो बच्ची बच्चा कोई नहीं ਤੁਹਾਡੀ ਕਸਮੀ ਕੋਈ ਨਹੀਂ बाबा जी हाँ जी रखो पानी तता ਉਹ ਪਾਣੀ ਤਤਾ ਸਾਲਿਆ ਬਚਾ ਉਬਾਲ ਕੇ ਦੇਣਾ ਜਾਨੂ ਓ ਬਾਬਾ ਜੀ ਬਾਬਾ ਜੀ ਕੋ बाबा जी बाबा जी बाबा जी बहुत साल हो गए बच्चा नहीं हो रहा कुछ ऐसा करो बच्चा हो जाए ये कितने साल हो गया 5 साल 5 साल ਹਾਂਜੀ बच्चा नहीं होया बाबा जी नहीं हो रहा ये बाबे ਨੂੰ ਤਕਲੀਫ ਕਰਨੀ ਪੈਣੀ ਜਿਹੜੀ ਰਾਤ ਬੰਦੇ ਚੋਣੀ ਆਉਣੀ ਸੱਚੀ ਤਾਂ ਹੋ ਮੇਰੀ ਜਾਣਾ ਅੱਖਾਂ ਤੋਂ ਨਜ਼ਦੀਕ ਹੋ ਜਾ ਬਾਬਾ ਮੈਂ ਕਹਿੰਦਾ ਨਦੀ ਕੋ ਜੇ ਚਲਾ ਆ ਜਾਵਾਂ ਗੱਲ ਬਾਬਾ ਜੀ ਕੀ ਆਕਾਂ ਆ ਔਲਾਦਾ ਦਿੰਦੇ ਆ ਆਹੋ ਤੜ ਕਿਉਂ ਨੇ ਤੇ ਭੈਣ ਨੂੰ ਵੀ ਦੇ ਉਹ ਚੌਧਰੀਆਂ ਤੇ ਗੇਟਾਂ 'ਚ ਵੱਜਣ ਨਹੀਂ ਇਹ ਕੁੜੀਏ ਜਾਨੂ ਛੇੜਿਆ ਮੈਨੂੰ ਓਏ ਉਹ ਛੋਟਾ ਬਾਬਾ ਛੇੜ ਦੇ ਹਾਂ ਉਹ ਵੱਡਾ ਬਾਬਾ ਵੀ ਛੇੜ ਦੇ ਨਹੀਂ ਮੈਂ ਕਿੱਥੇ ਸੀ ਓਏ ਜਾਨੂ ਉਹ ਵੀ ਛੇੜ ਰਿਹਾ ਉਹ ਵੀ ਛੇੜ ਰਿਹਾ ਓਏ ਇਹਨੂੰ ਮਹੱਲੇ 'ਚ ਮੁੰਡੇ ਵੀ ਛੇੜਦੇ ਅੱਛਾ ਆ ਮੇਰੇ ਅੰਦਰ ਬਗੈਰਤੀ ਨਾ ਹੋਵੇ ਮੇਰੀ ਕਦਮ ਕਦਮ ਤੇ ਮੌਤ ਆ ਗੱਲ ਸੁਣ मेरी सुननी बाबा जी हाँ जी बाबा जी कुछ ऐसा करो बच्चा हो जाए बच्चा क्यों नहीं हो रहा जानू वजह की है ਉਹ ਜਾ ਜਾ ਓਏ ਏਡੇ ਨਿਸ਼ਾਨੇ ਬੰਨੀ ਜਾਣਾ ਵਾਪਸ ਜਾਣਾ ਹੋ ਕੇ ਹੋਣਾ ਮੈਂ ਤੈਨੂੰ ਇਧਰੋਂ ਦੀ ਵਾਪਸ ਭੇਜ ਦੇਣਾ ਇਧਰੋਂ ਆ ਗਿਆ ਬਾਬੇ ਨੂੰ ਹਾਂ ਬਾਬੇ ਨੂੰ ਜੀ ਕਿਹਾ, ਕੁੜੀਏ जानू ਹਾਂ ਜੀ जानू जानू माफ करो गलती होगी बाबा ਵੇਖੀ ਹੋ ਗਿਆ ਕਰ ਐਵੇਂ ਨਹੀਂ ਸਮਝਦਾ ਚੱਲਣ ਗਿਆ बाबा जी मैंने भूल गया ਆ ਗਿਆ बाबा जी दसो वजह की बच्चा क्यों नहीं हो रहा ਉਹ ਬੱਚਾ ਕੁੜੀਏ ਕੀ ਤੈਨੂੰ ਦੱਸੀਏ ਹਾਂ ਜਿੰਨੇ ਤੂੰ ਘੁੱਟ ਕੇ ਕੱਪੜੇ ਪਾਏ ਨੇ ਇਥੋਂ ਸਾਹ ਨਹੀਂ ਆਉਂਦਾ ਬੱਚਾ ਕਿੱਥੋਂ ਆਉਣਾ ਬਾਬਾ ਵੀ ਆਪਣੇ ਹਿਸਾਬ ਕਾਕਾ ਐਂਗਰੋ ਯੂਰੀਆ ਖਾ जानू ਸਾਨੂੰ ਇਧਰ ਆ ਗਿਆ जानू ਨਹੀਂ, छेड़ी जा रहे ਵੈਸੇ ਸਪੀਟੋ की गल है 5 ਸਾਲ ਤੇਰੇ ਮੇਰੇ ਵਿਆਹ ਨੂੰ ਹੋ ਗਏ हाँ ਉਹ ਆਪਣੇ ਹਾਲ ਨਹੀਂ ਬੱਚਾ ਹੋ ਰਿਹਾ क्यों नहीं हो रहा ਆ ਲੋਕਾਂ ਦੀਆਂ ਬੀਵੀਆਂ ਵਿਹੜੇ 'ਚ ਮੰਜੀ ਡਾਉਣ ਮਹੱਲੇ 'ਚ ਚੌਕੀਦਾਰ ਲੰਘ ਜਾਂਦਾ ਉਹਨਾਂ ਦਾ ਪੁੱਤਰ ਹੋ ਜਾਂਦਾ ਈ ਲੱਖ ਲਾਲ ਬਾਬਾ ਜੀ ਜੀ ਬੇਟਾ ਬਾਬਾ ਜੀ ਇਹ ਲੋ ਫੜੋ ਮੇਰੇ ਨੂੰ ਆਪਣਾ ਪੈਸੇ ਤੇ ਮੈਨੂੰ ਆਪਣਾ ਗੁਲਾਮ ਕਰ ਲੋ ਆਪਣਾ ਸ਼ਾਗਿਰਦ ਕਰ ਲੋ ਮੇਰੇ ਤੇ ਕੋਈ ਐਸਾ ਜਾਦੂ ਕਰ ਦਿਓ ਕਿ ਲਿੱਟ ਖੋਤਾ ਕਰੇ ਤੇ ਜ਼ੋਰ ਤੁਹਾਡਾ ਲੱਗੇ ਸੱਚੇ ਜਵਾਨ ਬੱਚਿਆ ਬਾਬਾ ਜੀ ਮੈਨੂੰ ਆਪਣੀ ਸ਼ਾਗਿਰਦੀ ਚ ਲੈ ਲਓ ਬਾਬਾ ਜੀ ਮੈਂ ਬੜੇ ਬੜੇ ਮੰਤਰ ਕੀਤੇ ਬੜੇ ਬੜੇ ਜਾਦੂ ਕੀਤੇ ਨੇ ਜੀ ਬੜੇ ਬੜੇ ਇਲਮ ਜਾਣਦਾ ਮੈਂ ਬਾਬਾ ਜੀ ਬੇਫਿਕਰ ਹੋ ਜਾਓ ਤੁਸੀਂ ਬੇਟਾ ਐ ਲੈ ਜਾ ਬਾਬੇ ਕੋਲੋਂ ਬੱਤੀ ਇਹ ਜਾ ਕੇ ਮਾਂ ਪਣੀ ਨੂੰ ਦੇਈ ਉਹਨੂੰ ਜਾ ਕਹੀ, ਬਾਬਾ ਤੁਹਾਡਾ ਕੰਮ ਤਾਂ ਨਹੀਂ ਹੋਇਆ ਮੇਰਾ ਕੰਮ ਵੀ ਹੋ ਜਾਏਗਾ ਕਹਿੰਦਾ ਜੀ ਸੱਪਾਂ ਦੇ ਪੁੱਤਰੀ ਮਿੱਤਰ ਬੰਦੇ ਭਾਵੇਂ ਚੂੜੀਆਂ ਤੋਂ ਬੁਲਾਈਏ ਜਿਸਮ ਦੀ ਗਰਮੀ ਦੂਰ ਨਹੀਂ ਹੁੰਦੀ ਭਾਵੇਂ 10-10 ਵਾਰੀ ਨਾਈਏ ਭਾਈ ਜਾਨ ਮਿਹਰਬਾਨ ਕਰੇ ਦਾਨ ਜਿਹੜਾ ਮੇਰਾ ਭਰਾ ਕਹਿੰਦਾ ਮੇਰੇ ਸਿਰ 'ਚ ਦਰਦ ਹੈ ਕਮਰ 'ਚ ਦਰਦ ਹੈ ਗੋਡਿਆਂ 'ਚ ਆਵਾਜ਼ਾਂ ਹੁੰਦੀਆਂ ਪੈਰਾਂ ਦੀਆਂ ਤਲੀਆਂ 'ਚੋਂ ਸੇਕ ਨਿਕਲਦਾ ਪਹਿਲੇ ਕੰਮ ਛੱਡ ਦਿਓਗੇ ਤੇ ਠੀਕ ਹੋ ਜਾਓਗੇ ਮੇਰਾ ਇੱਕ ਮਸ਼ਵਰਾ ਹੈ ਆਪਣੇ ਮਾਪਿਆਂ ਨੂੰ ਇਹ ਤੇਰੇ ਨੂੰ ਤੁਸੀਂ ਕੌਣ ਰਹੇ ਸੀ ਬਾਬਾ ਬਣ ਗਿਆ ਤੇਰਾ ਯਾਰ ਬਾਬਾ ਬਣ ਗਿਆ ਹੈ ਬੰਦਾ ਕਿਉਂ ਨਹੀਂ ਬਣਦਾ ਬਾਬਾ ਬਣ ਗਿਆ ਹਾਂ ਦੱਸ ਕੀ ਹੁਕਮ ਹੈ ਸ਼ਾਦੀ ਦਾ ਸਿਲਸਿਲਾ ਤੋੜਿਆ ਕਿ ਨਹੀਂ ਬੇਫਿਕਰ ਹੋ ਜਾ ਤੇਰੀ ਸ਼ਾਦੀ ਹੋ ਜਾਏਗੀ ਬਚਪਨ ਦੇ ਯਾਰ ਚਲੋ ਮੈਂ ਇੱਕ ਸਵਾਲ ਦਾ ਜਵਾਬ ਤੇ ਦੇ ਪੁੱਛੋ ਇਹ ਅੱਬੂ ਨੂੰ ਇੰਗਲਿਸ਼ ਚ ਕੀ ਕਹਿੰਦੇ ਡੈਡੀ ਕੀ ਬਾਤ ਹੈ ਬੇਟਾ ਤੇ ਪਣਵਈਏ ਨੂੰ ਉਰਦੂ ਚ ਕੀ ਕਹਿੰਦੇ ਨੇ ਤਾਰਕ ਡੈਡੀ ਉਹ ਬੇਟਾ ਇਹ ਭੁੱਲ ਗਿਆ ਮੇਰਾ ਤੂੰ ਦੋਸਤ ਯਾਰ ਜੀ, ਜੀ, ਜੀ। ਇਕੱਠੇ ਪੜੇ ਇਕੱਠੇ ਜਵਾਨ ਹੋਏ ਹਾਂ। ਐਡੇ ਨਜ਼ਰ ਜਦੋਂ ਜਵਾਨ ਹੋਏ ਇਹ ਜਿਹੜੇ ਕੁੱਤੇ ਦੇ ਬੱਚੇ ਹੁੰਦੇ ਨੇ ਥੋੜੇ ਵੱਡੇ ਕਰ ਲਓ ਇਕੱਠੇ ਪੜੇ ਪਰਸੋਂ ਇਕੱਠੇ ਖੇਡੇ ਆਹੋ। ਰਾਤੀ ਮੈਂ ਤੁਹਾਡੇ ਘਰ ਗਿਆ ਇਕੱਠੇ ਸੁੱਤੇ ਪਏ ਹਾਂ। ਜਦ ਮੈਂ ਤੇਰੀ ਧੁੰਨੀ ਚੁੰਗਲ ਮਾਰੀ ਤੂੰ ਰੋਣ ਲੱਗ ਪਿਆ ਵੀ ਇਹ ਧੁੰਨੀ ਨਹੀਂ ਮੇਰੇ ਜ਼ਿਹਨ ਚ ਉਹ ਤੇ ਮੈਂ ਤੈਨੂੰ ਕਿਹਾ ਚੁੱਪ ਕਰ ਜਾ ਇਹਦੀ ਉਂਗਲ ਨਹੀਂ ਯਾਦ ਨਹੀਂ ਹੁੰਦਾ ਆ ਗਿਆ ਯਾਦ ਹਾਂ ਇਕੱਠੇ ਸੁੱਤੇ ਸਾਂ ਹਾਂ। ਮੈਂ ਤੈਨੂੰ ਕਿਹਾ ਸਾਹ ਲੈ ਤੂੰ ਕਿਹਾ ਨਹੀਂ ਲਿਆ ਜਾਂਦਾ ਮੈਂ ਕਿਹਾ ਆ ਲੈ ਤੂੰ ਕਿਹਾ ਠੀਕ ਆ ਥੋੜੇ ਜਿਹੇ ਯਾਦ
ਪਹਿਲਾ ਟੈਸਟ ਹਾਰ ਗਏ ਦੂਸਰੇ ਨੂੰ ਤੇਰਾ ਦੱਸ ਦੇਣਾ ਤੇ ਦੂਸਰੇ ਵੱਲ ਟੁਰ ਪਏ। ਚੋਰੀ ਦਾ ਇਸ ਗੱਲੋਂ ਵਾਧਾ ਹੈ ਕਿਹੜੀ ਗੱਲ ਨਾ ਬੱਚਾ ਜਾਂ ਤਾਂ ਫੈਰ ਕੱਢ ਕੇ ਆਉਂਦਾ ਹੈ ਹਾਂ। ਜਾਂ ਗਟਰ ਕੱਢ ਕੇ ਆਉਂਦਾ ਔਰ ਸਭ ਤੋਂ ਪਹਿਲੇ ਤੁਸੀਂ ਇਹ ਮਜ਼ਾ ਲਵੋ ਕਿ ਇਹ ਚੌਧਰੀ ਆ ਹਾਏ ਜੇ ਇਹ ਚੌਧਰੀ ਆ ਤੇ ਕੰਮੀ ਕਿਹੋ ਜਿਹੇ ਹੁੰਦੇ ਨੇ? ਇਹ ਸਾਡੀ ਬਸਤੀ ਦਾ ਮਾਲਕ ਅਸੀਂ ਇਹਦੇ ਕੰਮ ਦੇਖੋ 25 ਦਸੰਬਰ ਲੰਘ ਵੀ ਗਿਆ ਉਹਨੇ ਲਾਲ ਜੁਰਾਬਾਂ ਨਹੀਂ ਲਾਈਆਂ ਸਲਾਮ ਅਲੈਕੁਮ ਸਰ ਦਿਲ ਤੇ ਕਰਦਾ ਤੈਨੂੰ ਗੋਲੀ ਮਾਰ ਦੇਵਾਂ ਪਰ ਤੇਰਾ ਤੇ ਪਹਿਲੇ ਹੀ ਨਾਮ ਬਿੱਲੂ ਮੋਰੀ ਹੈ। ਉਹ ਜਦੋਂ ਬੱਚਾ ਸੀ ਉਦੋਂ ਮੋਰੀ ਸੀ ਹੁਣ ਤਾਂ ਵੱਡਾ ਹੋ ਗਿਆ ਮੋਰਾ ਹੋ ਗਿਆ ਹੈ ਓਏ ਚੌਧਰੀ ਸਾਹਿਬ ਮੈਂ ਤੁਹਾਡੀ ਬੱਚੀ ਨਾਲ ਸ਼ਾਦੀ ਕਰਨਾ ਚਾਹ ਰਿਹਾ ਤੇਰੀ ਇਹ ਜੁਰਤ ਚੌਧਰੀ ਮੇਰੇ ਤੇ ਪਾਣੀ ਨਾ ਪਾਈ ਚੌਧਰੀ ਸਾਹਿਬ ਹੱਥ ਨਾ ਲਾਓ ਤੁਹਾਡੀ ਮਿਹਰਬਾਨੀ ਮੈਂ ਨਾ ਜੁਮਾ ਪੜਨਾ ਹੁੰਦਾ ਤੁਹਾਨੂੰ ਮੈਂ ਕਿਹਾ ਹੱਥ ਨਾ ਲਾਓ ਓਏ ਹੱਥ ਨਾਲ ਲਾ ਤੈਨੂੰ ਰੰਗ ਹੋਇਆ। ਚੌਧਰੀ ਆਪ ਤੇ ਕਾਲਾ ਹੈਗਾ ਸੂਟ ਵੀ ਕਾਲਾ ਪਾ ਬੈਠਾ ਚੌਧਰੀ ਨੂੰ ਠੰਡ ਵਾਲੇ ਚੌਧਰੀ ਠੰਡ ਵਾਲੇ ਨੂੰ ਬਹਾਦਰ ਚੌਧਰੀ ਨਡਲ ਚੌਧਰੀ ਚੌਧਰੀ ਦੀਆਂ ਕੀ ਬਾਲੀਆਂ ਸੁਣਦੇ ਹੋ। ਮੈਂ ਕਹਿੰਦਾ ਵੀ ਚੌਧਰੀ ਗਟਰ ਦੇ ਵਿੱਚ ਡਿੱਗ ਗਿਆ ਮੈਂ ਹੱਥ ਪਾ ਕੇ ਗਿਆ ਮੈਂ ਕਿਹਾ ਬਾਹਰ ਆ ਜਾ ਚੌਧਰੀ ਕਹਿੰਦਾ ਨਹੀਂ ਮੁਝੇ ਮਸਤ ਮਾਹੌਲ में जीने दे ਓਏ ਚੌਧਰੀ ਗਿਆ ਜੰਗਲ ਚ ਅੱਛਾ ਜੀ ਤੇ ਚੀਤਾ ਆ ਗਿਆ ਮੇਰੇ ਸਾਹਮਣੇ। ਫਿਰ ਚੀਤਾ ਮੈਨੂੰ ਵੇਖ ਕੇ ਕਰਦਾ ਓ ਮੈਂ ਚੀਤੇ ਦੇ ਮੂੰਹ ਚ ਬਾਂਹ ਦੇਤੀ। ਅੱਛਾ ਫਿਰ ਚੀਤਾ ਥੁੱਕਦਾ ਫਿਰੇ ਐ ਸਾਡੇ ਨਾਲ ਤਾਂ ਚੀਜ਼ ਦਾ ਚੰਗਾ ਪਾਈ ਉਹਨੂੰ ਹਲਾਲ ਹਰਾਮ ਦਾ ਪਤਾ ਸੀ ਸਾਨੂੰ ਸਮਝ ਨਾ ਆਵੇ ਵੱਡਾ ਗੋਸ਼ਤ ਹੈ ਛੋਟਾ ਗੋਸ਼ਤ ਹੈ ਚੀਤੇ ਚੌਧਰੀ ਦੇ ਬੜੇ ਨਸੀਬ ਲੱਕੀ ਆਦਮੀ ਉਹ ਕਿਵੇਂ ਜੀ? ਇਹੋ ਜਿਹਾ ਬੰਦਾ ਲੱਕੀ ਮੈਂ ਨਹੀਂ ਵੇਖਿਆ ਉਹ ਕਿਵੇਂ ਭਾਈ ਇਹੋ ਜਿਹੇ ਬੰਦੇ ਨੂੰ ਕੂੜੇ 'ਚ ਵੀ ਸਹੀ ਜੂਸ ਲੱਭ ਜਾਂਦਾ ਓਏ ਚੌਧਰੀ ਨੂੰ ਤੂੰ ਜੁਰਤ ਕੀਤੀ ਹੈ ਚੌਧਰੀ ਦੀ ਧੀ ਦਾ ਰਿਸ਼ਤਾ ਮੰਗਣ ਦੀ। ਤੁਹਾਡੀ ਤੇ ਧੀ ਆ ਦੇ ਦਿਓ ਤੁਹਾਡੇ ਕਿਸ ਕੰਮ ਓਏ ਆਪਣੇ ਵੱਲ ਵੇਖ ਤੇ ਸਹੀ 15 ਕਿਲੋ ਗੋਸ਼ਤ ਨਹੀਂ ਤੇਰੇ ਚ। ਤੇ ਤੁਸੀਂ ਗੋਸ਼ਤ ਰਹਿਣ ਦਿਓ ਨਾ ਤੁਸੀਂ ਟਕਾਟਾ ਖਾ ਲਓ ਚੌਧਰੀ ਇਹ ਗੋਲੀ ਮਾਰ ਦੇਗਾ ਅਗਲਾ ਅਨਪੜ੍ਹ ਆਦਮੀ ਇਹਦੇ ਨਾਲ ਮੈਂ ਕਹਿੰਦਾ ਤੋੜ ਦਵਾ ਧੀ। ਉਹ ਕਿਵੇਂ ਜੀ ਇਹਨੇ ਵੇਚਣ ਵਾਸਤੇ ਇੱਕ ਦਿਨ ਸਟ੍ਰਾਬੇਰੀ ਲਾ ਲਈ ਹਲਾ ਨਹਿਰ ਤੇ ਲਾਉਣਾ ਤੇ ਸ਼ਾਮ ਤੱਕ ਨਾ ਹੀ ਭੁੱਲ ਗਿਆ ਕਿ ਮੈਂ ਕੀ ਵੇਚਣ ਡਿਆ। ਮੋੜ ਸ਼ਾਮ ਨੂੰ ਇੱਕ ਗਾਹਕ ਆਇਆ ਹਾਂ ਉਹ ਆ ਕੇ ਇਹਨੂੰ ਕਹਿੰਦਾ ਅੱਲਾ ਦੇ ਬੰਦਾ ਕੀ ਵੇਚਣ ਡਿਆ ਅੱਗੋਂ ਕਹਿੰਦਾ ਬੁੱਝ ਹਵਾਲਾ। ਚੌਧਰੀ ਆਪਣੇ ਪੀਰਾਂ ਦੇ ਮੇਲੇ ਤੇ ਗਿਆ ਉਹਨਾਂ ਨੇ ਚੌਲਾਂ ਦੀ ਪਰਾਤ ਅੱਗੇ ਰੱਖੀ ਤੇ ਖਾ ਗਿਆ ਉਹਨਾਂ ਨੇ ਦੂਸਰੀ ਰੱਖੀ ਖਾ ਗਿਆ ਤੀਸਰੀ ਰੱਖੀ ਖਾ ਗਿਆ ਇੱਕ ਬੰਦੇ ਨੂੰ ਆਣ ਕਹਿੰਦਾ ਚੌਧਰੀ ਨੇ ਪੀਰਾਂ ਨੂੰ ਮੰਨਣਾ ਹੈ ਕਹਿੰਦਾ ਨਹੀਂ ਕਹਿੰਦਾ ਉੱਠ ਜਾਓ ਤੈਨੂੰ ਮੰਨ ਗਏ ਨੇ ਪਤਾ ਨਹੀਂ ਕਿਵੇਂ ਲੋਕ ਮੁਹੱਬਤ ਕਰ ਲੈਂਦੇ ਨੇ। ਆ ਪਾਕਿਸਤਾਨ ਚੌਧਰੀ ਨੇ ਦੇ ਇੱਕ ਕੁੜੀ ਨੂੰ ਕਿਹਾ ਮੈਂ ਤੁਮਸੇ ਮੁਹੱਬਤ ਕਰਤਾ ਹੂੰ। ਅੱਛਾ ਜੀ ਕਹਿੰਦੀ ਤੂੰ ਵੀ ਮੁਹੱਬਤ ਕਰਨ ਲੱਗ ਪਿਆ। ਚੌਧਰੀ ਤੇ ਵੱਡੀ ਤੇ ਸਰੀਆਂ ਕੌਣ ਭੁੰਨੇਗਾ। ਉਹ ਓਏ। ਤੈਨੂੰ ਇਹ ਕਹਿੰਦਾ ਚੌਧਰੀ ਆ ਬੱਚਾ ਤੇਰੀ ਬੱਚੀ ਨੂੰ ਪਿਆਰ ਕਰਦਾ ਪਿਆਰ ਦਾ ਕਾਤਲ ਨਾ ਬਣ ਚੌਧਰੀ ਉਹ ਤੂੰ ਕੁੜੀ ਮੁੰਡਿਆਂ ਨੂੰ ਮਿਲਾ ਦੇ ਚੌਧਰੀ ਮਿਲਾ ਦੇ ਤੈਨੂੰ ਸ਼ੌਕ ਤੇ ਤੂੰ ਘਰੋਂ ਲਿਆ ਦੇ ਮੇਰੇ ਨੂੰ ਭਾਵੇਂ ਅੱਗ ਲਾ ਦੇ ਖਬਰਦਾਰ ਇੱਥੇ ਕਿਸੇ ਨੇ ਪਿਆਰ ਮੁਹੱਬਤ ਕੀਤਾ ਲੱਤਾਂ ਤੋੜ ਦੇਗਾ। ਆ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਨੇ ਹਾਂ ਉਹਦੀਆਂ ਤਾਰਾਂ ਲਾ ਕੇ ਵੇਚਣ ਦੇ ਉਹਨਾਂ ਫੜ ਲਿਆ ਕਹਿੰਦਾ ਮੈਂ ਸਮਝਿਆ ਸੁਲਾਹ ਹੋ ਗਈ ਵੈਸੇ ਟੇਸਟ ਬਦਲਿਆ ਕਿਸੇ ਕੋਲੋਂ ਸਿਗੜ ਮੰਗਣ ਦਾ ਇਹਨੂੰ ਏਡਾ ਸ਼ੌਕ ਹੈ। ਆ ਮੇਰੇ ਦੋਸਤ ਨੂੰ ਇੱਕ ਬੰਦਾ ਸਿਗੜ ਲਾਉਣ ਡਿਆ ਉਹਨੂੰ ਕਹਿੰਦਾ ਦੋ ਲਾਈ ਉਹਨੇ ਸਿਗੜ ਥੱਲੇ ਰੱਖ ਕੇ ਦੋ ਲਾਈਆਂ। ਇਹਨੂੰ ਵੀ ਇਹ ਵੀ 20 ਮਿੰਟ ਦੇ ਸਿਗਰਟ ਪੀਂਦਾ ਉਹ ਕਿਵੇਂ ਸਿਗਰਟ ਤੇ 1 ਮਿੰਟ ਚ ਪੀ ਲੈਂਦਾ 19 ਮਿੰਟ ਮੰਗਦੇ ਆ ਕੰਮ ਦੇਣਾ ਮੰਜੀ ਤੇ ਲੱਭਾ ਪਿਆ। ਮੈਂ ਕਿਉਂ ਓਏ ਤੂੰ ਤੇ ਗਰੀਬ ਆਦਮੀ ਮੈਂ ਚੌਧਰੀ ਇਹ ਬਸਤੀ ਦਾ ਮਾਲਕ ਤੁਸੀਂ ਤੇ ਗਰੀਬ ਹਾਂ ਏਡੇ ਗਰੀਬ ਇਹਦੀ ਸਾਲਗਿਰਾ ਹੋਈ ਇਹਦੇ ਘਰ ਦੇ ਕੇਕ ਹੀ ਨਾ ਕੱਟਣ ਪ੍ਰਾਹੁਣੇ ਤੰਗ ਆ ਗਏ ਉਹ ਕਹਿੰਦੇ ਕੇਕ ਤੇ ਕੱਟੋ ਇਹਦਾ ਆਬਾ ਬਾਹਰ ਨਿਕਲ ਕੇ ਕਹਿੰਦਾ ਉਹ ਪੈਸੇ ਘੜ ਸਣ ਬੇਕਰੀ ਵਾਲਿਆਂ ਨੇ ਕੱਢ ਲਿਆ। ਮਾਫੀ ਚਾਹੁੰਦਾ ਤੇਰਾ ਗੱਲ ਲੰਮੀ ਸੀ। ਓਏ ਚੌਧਰੀ ਦਾ ਹੁਕਮ ਚੱਲੇਗਾ ਇੱਥੇ ਕੋਈ ਵੀ ਕੁਝ ਨਹੀਂ ਕਰਦਾ। ਓ ਚੌਧਰੀ ਸ਼ੁਕਰ ਆ ਆਪਣਾ ਬਾਬਾ ਜੀ ਕਿੱਥੇ ਗਏ ਚਲੋ ਮੈਨੂੰ ਸ਼ਹੀਦੀ ਚ ਲੈ ਲਓ ਤੇ ਤੂੰ ਆ ਗਿਆ ਸ਼ਰੀਰ ਦੀ ਚ ਦੱਸੋ ਮੈਂ ਕਿਹੜੇ ਕੀ ਹੋਇਆ ਇੱਕ ਮਣਕਾ ਹੋਰ ਪਾਣਾ ਤੂੰ
ठीक हो जाना बस। ਜਿਹੜੇ ਅਮਲ ਕਰਨੇ ਨੇ ਕਿਹੜੇ ਮੈਨੂੰ ਅਮਲ ਸਿਖਾ ਦਿਓ अमल करना करो किट किट होती किट बगाड़े बीच के घर में छू जंजर पूरी जंजर बाण बीच सवारी ਮੈਂ बीच ਤੇਰੇ बजा ਮੂੰਹ ਦੇ ਮਾਰਨਾ ਖੜੇ ਕਿਹੜਾ सारा मान। ਜ਼ਿੰਦਗੀ अब जाएगा हमें मेहरबान बाबा जी मेरा पैर कितने गए लगते बाबा जी बेटा केड़े मुंह नाल बुलाने बाबा जी ਉਤੇ ਮੂੰਹ ਮੰਗ ਕੀ ਚਾਹੁੰਦਾ ਹੈ मेरा ख्याल बाबा जी गए आ किते ਓਏ ਕੀ ਚਾਹੁੰਦਾ ਤੇ ਬਾਬਾ ਜੀ ਆਪਣੀ ਮਰਜ਼ ਮੂੰਹੋਂ ਨਹੀਂ ਦੱਸਣਾ ਚਾਹ ਰਿਹਾ बाबा जी ਜਦੋਂ ਆਉਣ ਨਾ ਓਏ ਆ ਗਿਆ ਮੈਂ ਉਹਨਾਂ ਨੂੰ ਮਿਲਣ ਆਇਆ ਹੈ ਬਾਬੇ ਦੇ ਡੇਰੇ ਤੇ ਆ ਬਾਬਾ ਜੀ ਬਹੁਤ ਵੱਡੇ ਲੋਕ ਨੇ ਉਹ ਉਹ ਪਤਾ ਲੱਗ ਗਿਆ ਮੈਂ ਕਾਕਾ ਅੰਦਰ ਹੀ ਆ ਤੂੰ ਇੱਧਰ ਆ ਇਹ ਵੱਡੇ ਲੋਕ ਬਾਬਾ ਜੀ ਮੈਂ ਤਕਲੀਫ ਆ ਮੈਂ ਤਵੀਰ ਲਾਣਾ ਤਵੀਰ ਅੰਦਰ ਲਗਾਉਣਾ ਮੈਂ ਦਮ ਨਹੀਂ ਕਰਾਉਣਾ ਹਾਂ। ਮੈਂ ਪੁੱਛਣੇ ਬਾਬਾ ਜੀ ਜਦੋਂ ਆਉਣ ਨਾ ਓਏ ਆ ਕੀ ਆ ਨੂੰ ਭੇਜ ਦਿੱਤੀ ਏ ਏਡੇ ਵੱਡੇ ਤੁਹਾਨੂੰ ਪਤਾ ਨਹੀਂ ਇਸ ਦਰਬਾਰ 'ਚ ਇਸ ਡੇਰੇ ਤੇ ਕੌਣ ਰਹਿੰਦੇ ਨੇ ਓਏ ਕੀ ਹੋ ਰਹਿੰਦੇ ਨੇ ਓ ਪਤਾ ਏਡੇ ਵੱਡੇ ਕਰਨੀ ਵਾਲੇ ਤੋਵੋ ਮੇਰੇ ਨੂੰ ਬਾਬਾ ਜੀ ਇਹਨੇ ਬੇਟਾ। ਕਹਿੰਦਾ ਸਾਡੇ ਇਲਾਕੇ 'ਚ ਡੈਂਗੀ ਬਹੁਤ ਏ ਓਏ ਇਹਦੇ ਪਿੱਛੇ ਬੋਰੀ ਬੰਨ ਔਰ ਫੌਰੀ ਬੰਦ ਫੌਰੀ ਕਹਿਣ ਦਾ ਮਤਲਬ ਇਹ ਹੈ ਓ ਕੀ ਗੱਲ ਆ ਤੈਨੂੰ ਬਾਬਾ ਜੀ ਤੇਰਾ ਤਾਂ ਨਾ ਮੈਨੂੰ ਬਾਬਾ ਜੀ ਮੈਂ ਤੁਹਾਨੂੰ ਛੁਪਾਉਣਿਆ ਨਹੀਂ ਨਹੀਂ ਕਿਉਂ ਨਹੀਂ ਤੇ ਮੈਨੂੰ ਛੁਪਾਣਿਆ ਮੈਂ ਤੁਹਾਨੂੰ ਛੁਪਾਉਣਿਆ ਨਹੀਂ ਮੇਰੀ ਭੁਰਤ ਸੁੱਲ ਗਈ ਸੀ ਕੀ ਪੁੱਤ ਸੁਣ ਗਈ ਆਹ ਸੁੱਤ ਭੁੱਲ ਗਈ ਸ਼ਾਨੀ ਏ। ਆ ਦੀ ਪੀਤੀ ਹੁੰਦੀ ਤੈਨੂੰ ਪਤਾ ਲੱਗ ਜਾਂਦਾ ਉਹੀ ਚਾਪਾ ਜੀ ਉਹ ਬਾਬਾ ਜੀ ਓਏ ਬਾਬਾ ਜੀ ਤੁਹਾਨੂੰ ਸਲਾਮ ਕਰਨ ਵਾਸਤੇ ਬੜੀ ਦੂਰੋਂ ਆਇਆ ਬਾਬਾ ਓਏ ਜੀ। ਹੁਣ ਦੱਸੋ ਹੁਕਮ ਕਰ ਬਾਬਾ ਜੀ ਮੇਰੇ ਕਿੰਨੇ ਹੀ ਕੰਮ ਰੁਕੇ ਨੇ ਉਹ ਤੂੰ ਕੰਮ ਕਰ ਦੱਸ ਮੈਨੂੰ ਮੈਂ ਚਾਹੁੰਦਾ ਤੁਸੀਂ ਮੇਰਾ ਕੰਮ ਸਿੱਧਾ ਕਰ ਦਿਓ ਸਿੱਧਾ ਹੀ ਹੈ ਇਹ ਕਹਿੰਦਾ ਬਾਹਰ ਚੱਲ ਭਾ ਜਾ ਨਹੀਂ ਕੰਮ ਮੇਰਾ ਕੰਮ ਵਿਗੜੇ ਸਿੱਧਾ ਕਰਾਉਂਦੇ ਆ ਤੂੰ ਉਹ ਵਿਗੜੇ ਕੰਮ ਨੇ ਬਾਬਾ ਜੀ ਮੈਂ ਜਿਹੜਾ ਕੰਮ ਕਰਦਾ ਮੇਰਾ ਕੰਮ ਨਹੀਂ ਜੇ ਚੱਲਦਾ ਚੱਲੇ ਓਏ ਕੱਲ ਕੰਮ ਦੀ ਦੱਸ ਬਾਬੇ ਕੋ ਟਾਈਮ ਕੋਈ ਗੱਲ ਕਰ ਕੀ ਉਹਨਾਂ ਨੇ ਮਰਨਾ ਵੀ ਏ ਬਾਬਾ ਜੀ ਦੀਆਂ ਕਰਾਮਾਤਾਂ ਦੱਸ ਪੁੱਤਰ ਸਾਰਾ ਜੱਗ ਜਾਂਦਾ ਬਾਬਾ ਜੀ ਯਾਦ ਜਦੋਂ ਤੁਸੀਂ ਪਰੇ ਮਜਮੇ 'ਚ ਕਿਹਾ ਸੀ ਆਹਾ। ਕਿ ਇਹ ਸਕੂਟਰ ਮੈਂ ਗਾਇਬ ਕਰਾਂਗਾ ਆਹਾ ਤੇ ਤੁਸੀਂ ਨਹੀਂ ਕਰ ਸਕੇ ਸੀ ਚਲੋ ਗੱਲਾਂ ਨੂੰ ਛੱਡਦੇ ਹਾਏ 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 ਬਾਬਾ ਜੀ ਯਾਦ ਹੈ ਜਦੋਂ ਤੁਸੀਂ ਲੰਗਰ ਲੈਣ ਵਾਸਤੇ ਲੈਣ 'ਚ ਸਭ ਤੋਂ ਅੱਗੇ ਖਲੋਤੇ ਸੀ ਉਹਨਾਂ ਨੇ ਦੇਗ ਹੀ ਪੁੱਠੀ ਖੋਲਤੀ ਇਹ ਤੇ ਕੋਈ ਭੇਤੀ ਲੱਗਦਾ ਬਾਬਾ ਜੀ ਭੇਤੀ ਇਹ ਬਾਬਾ ਜੀ ਦੀਆਂ ਮਰਾਕਾਤਾਂ ਨੇ ਓਏ ਕਰਾ ਮਾਤਾ ਨੇ ਉਹੀ ਤੂੰ ਕੀ ਲੈ ਕਰਾਮਾਤਾਂ ਤੂੰ ਕੀ ਬਾਬਾ ਲੈ ਜੀ ਯਾਦ ਹੈ ਕੀ ਪੁੱਤਰ ਜਦੋਂ ਪਿੰਡ ਤੁਸੀਂ ਚੋਰੀ ਕਰਦੇ ਫੜੇ ਗਏ ਸੀ ਓਏ ਨਹੀਂ ਬਾਜਾ ਕਰ ਖੋਤੇ ਦਾ ਮੂੰਹ ਕਾਲਾ ਕਰਕੇ ਤੁਹਾਡੇ ਤੇ ਭਾਇਆ ਸੀ ਉਹ ਬੁੱਝੇ ਮੋਰ ਉਹ ਤੇਰੀਆਂ ਪੁੱਠੀਆਂ ਸੈਂਸਾਂ ਉਹ ਕੀ ਹੋ ਗਿਆ ਕਿਉਂ ਗੱਲਾਂ ਪੁੱਠੀਆਂ ਕਰਨਾ ਤੂੰ ਖੋਤੇ ਨੂੰ ਵੀ ਤਕਲੀਫ ਹੋਈ ਸੀ ਨਹੀਂ ਮੂੰਹ ਉਹਦਾ ਕਾਲਾ ਹੋਇਆ ਸੀ ਲੇਕਿਨ ਬਾਬਾ ਜੀ ਥੱਲੇ ਸਨ ਓਏ ਐ ਬੱਚਿਆ ਰੱਬ ਦਾ ਵਾ ਮੈਂ ਥੱਲੇ ਬੜੀ ਤਕਲੀਫ ਹੀ ਮੈਂ ਤੈਨੂੰ ਦੱਸ ਦਿੱਤਾ ਮੈਂ ਇਜਾਜ਼ਤ ਲੈਣੀ ਹੈ ਜੀ ਇਜਾਜ਼ਤ ਤੈਨੂੰ ਗੱਲ ਕਰ ਅੰਦਰ ਬਾਬਾ ਜਗ੍ਹਾ ਹੈ ਹਾਂ ਮੈਂ ਅੰਦਰ ਗੇਮਾਂ ਰੱਖ ਲਵਾਂ ਅਸੀਂ ਮਰ ਜਾਈਏ ਉਹਦੇ ਚੂਹਾ ਹੁੰਦਾ ਰਹਿ ਗਿਆ ਤੇ ਚਾਦਰਾਂ ਚੜ੍ਹਦੀਆਂ ਨਹੀਂ ਰਹਿਣੀਆਂ ਨਹੀਂ ਐਵੇਂ ਕਿਹੜੇ ਚੂਹੇ ਤੇ ਚਾਦਰਾਂ ਚੜਦੀਆਂ ਬਾਬਾ ਜੀ ਯਾਦ ਹੈ ਜੀ ਜਦੋਂ ਤੁਸੀਂ ਆਪਣੇ ਮੁਰਸ਼ਦਾਂ ਦੇ ਦੀਵਿਆਂ 'ਚ ਤੇਲ ਕੱਢ ਕੇ ਵੇਚਿਆ ਸੀ ਹਾਏ ਹਾਏ ਪੁੱਤਰ ਜਾ ਤੇਰੇ ਵਰਗੇ ਮਰੀਜ਼ ਨੂੰ ਧੋਤੀਆਂ ਚੁੱਕ ਚੁੱਕ ਕੇ ਦੁਆਵਾਂ ਮਿਲਦੀਆਂ ਨੇ ਹਾਏ 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 ਯਾਦ ਆਇਆ ਧੋਤੀ ਚੱਕਣ ਦਾ ਓਏ ਨਾ ਬਸ ਮੈਂ ਮਾਰਨਾ ਤੇ ਨਹੀਂ ਯਾਦ ਰੱਖੀ ਨਹੀਂ ਉਹ ਵੀ ਬਾਬਾ ਜੀ ਕਰਾਮਾਤ ਸੀ ਨਾ ਨਹੀਂ ਨਹੀਂ ਕੋਈ ਨਹੀਂ ਕਰਾ ਮਾਤ ਨਹੀਂ ਸੀ ਹਾਂ ਬਗੈਰ ਤੀ ਬਾਬਾ ਜੀ ਨੂੰ ਰੋਜ਼ਿਆਂ 'ਚ ਮਾਰ ਪੈ ਗਏ ਉਹ ਕਿਵੇਂ ਜੀ ਸ਼ਹਿਰੀ ਜਗਾਉਣ ਵੇਲੇ ਮਸੀਤੇ ਐਲਾਨ ਕਰਨ ਦੇ ਸਨ ਅੱਛਾ ਕਹਿੰਦੇ ਬੀਬੀਓ ਭੈਣੋ ਉੱਠ ਜਾਓ ਅਸੀਂ ਵੀ ਤੇ ਤੁਹਾਡੇ ਨਾਲ ਹੀ ਸੁੱਤੇ ਸਾਂ ਕੀ ਬਾਬਾ ਕਰਨਾ ਪਿਆ ਤੂੰ ਬੱਚਿਆ ਬਾਬੇ ਕੋ ਤੂੰ ਜੋ ਲੈਣਾ ਹੈ ਉਹ ਨਹੀਂ ਮੰਗਦਾ ਹਾਂ। ਮੰਗੀ ਮੁਰਾਦ ਦੱਸ ਬਾਬਾ ਪੂਰੀ ਕਰ ਦੇਗਾ ਬੱਚਾ ਬਾਬਾ ਜੀ ਇੱਥੇ ਤੁਹਾਡੇ ਕੋਲ ਆਇਆ ਹਾਂ ਠੀਕ ਹੈ ਬੱਚਾ ਤੇ ਤੁਸੀਂ ਮੇਰੇ ਕੋਲ ਆਇਓ ਮਤਲਬ ਇਹ ਨੇ ਬਾਬਾ ਜੀ ਕੁਝ ਖਾਣਾ ਪੀਣਾ ਜੀ ਤੇ ਹੁਕਮ ਕਰੋ ਆਹੋ ਪੁੱਤਰ ਕਿਉਂ ਨਹੀਂ ਬਾਦੇ ਰੋਟੀ ਖਾਣੀ ਆ ਰੋਟੀ ਖਾਣੀ ਹੈ? ਹਾਂਜੀ। ਤੇ ਪਹਿਲੇ ਦੱਸੋ ਬਾਬਾ ਜੀ ਸਾਡੇ ਬਾਬੇ ਆਏ ਹੁਣ ਤੇ ਰੋਟੀ ਨਾ ਖਵਾ ਹੁਣ ਰੋਟੀ ਆਉਣੀ ਬਾਬਾ ਜੀ ਸਾਡੀ ਸਾਡੀ ਹੈਲੋ 1 2 3 4 ਚਾਰ 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 ਦੋ ਬੰਦੇ ਹੋਰ ਵੀ ਆ ਕਿਹੜੇ
ਜੇਦਾ ਬੋਲ ਰਿਹਾ, ਜੇਦਾ ਬਦਮਾਸ਼। ਹਾਂਜੀ, ਇਮੋਸ਼ਨ ਭੱਟੀ ਦੇ ਨਾਲ ਨਹੀਂ ਫਿਰਦਾ। ਆ ਜਿਹੜਾ ਚੰਗੇ ਭਲੇ ਕਿਚਨ 'ਚ ਨੁਕਸ ਕੱਢ ਦਿੰਦਾ। ਆਹੋ, ਐਵੇਂ ਲੋਕਾਂ ਨੂੰ ਕਹੀਏ ਦੁੱਧ 'ਚ ਸਰਫ ਪਾਉਂਦੇ ਆ, ਮੈਂ ਦੁੱਧ ਨਾਲ ਕੱਛੇ ਧੋਣ ਲੱਗ ਪਿਆ। ਹਾਂਜੀ ਹਾਂਜੀ, ਉਹੀ ਬੋਲ ਰਿਹਾ ਜਨਾਬ। ਨਹੀਂ ਪਛਾਣਿਆ ਜਿਹਨੂੰ ਤੁਸੀਂ ਕੱਲ ਪੌਣੇ 2 ਘੰਟੇ ਨਹੀਂ ਕੁੱਟਿਆ? ਹਾਂਜੀ, ਉਹੀ ਬੋਲ ਰਿਹਾ ਜੀ, ਜੇਦਾ ਜੇਦਾ। ਮੈਂ ਨਹੀਂ ਆਇਆ ਦਰਬਾਰ ਤੇ, ਡੇਰੇ ਤੇ ਬਾਬਾ ਜੀ ਦੇ ਕੋਲ। 1 2 3 4। ਹਾਂਜੀ, ਬੰਦੇ ਤੇ 2 ਹੀ ਨੇ ਤੇ 2 ਨਾਲ ਚਵਲਾਂ ਨੇ। ਹਾਂਜੀ, ਤੁਸੀਂ ਇਸ ਤਰ੍ਹਾਂ ਕਰੋ, 3 ਕਿਲੋ ਮਟਨ ਕੜਾਈ ਅੱਛੀ ਤਰ੍ਹਾਂ ਭੁੰਨ ਕੇ ਨਾ, ਕਾਲ ਕੇ ਮਿਰਚਾਂ ਪਾ ਕੇ ਤੇ ਦਰਬਾਰ ਤੇ ਭੇਜ ਦਿਓ ਅੱਲਾ ਦੇ ਨਾਂ ਤੇ। ਹਾਂਜੀ ਹਾਂਜੀ, ਜੇ ਪੈਸੇ ਹੁੰਦੇ ਤਾਂ ਮੈਂ ਕੱਲ ਨਾ ਖਾ ਜਾਂਦਾ। ਨਹੀਂ, ਕਿੱਥੇ ਪਛਾਣਨਾ ਗਰੀਬਾਂ ਨੂੰ ਤੁਸੀਂ? ਕੱਲ ਜਦੋਂ ਮੁੰਡਾ ਤਵੇ ਤੇ ਕੀਮਾ ਬਣਾਉਣ ਡਿਆ ਸੀ, ਹਾਂਜੀ, ਉਹਦੇ ਸਾਹਮਣੇ ਤਰਸਿਆ ਕੌਣ ਖਲੋਤਾ ਸੀ? ਮੈਂ ਹੀ ਆ ਜਨਾਬ। ਮੇਰਾ ਨੰਬਰ ਤੁਹਾਡੇ ਕੋਲ ਆ ਕੇ ਨਾ ਲਿਖ ਲਓ। ਆ ਜਦੋਂ ਵਧਿਆ ਸਾਲਣ ਸੁੱਟਣਾ ਹੋਵੇ ਮੈਨੂੰ ਮਿਸ ਬੈਲ ਦੇਣਾ ਤੁਸੀਂ। ਮੈਂ ਸਰ ਉੱਥੇ ਡਰਮੀ ਦੇ ਨਾਲ ਹੀ ਬੈਠਾ ਨਾ, ਜੇ ਮੁੰਡਾ ਨਹੀਂ ਲਿਆ ਕੇ ਸੁੱਟਦਾ। ਮੁੰਡਾ ਪਤਾ ਨਹੀਂ ਤੁਹਾਡਾ ਚਰਸ ਪੀਂਦਾ, ਕੱਲ ਮੇਰੇ ਸਿਰ 'ਚ ਸਾਲਣ ਸੁੱਟ ਗਿਆ। ਉਹਨੂੰ ਕੋ ਡਰਮੀ ਕੋਲ ਆ ਕੇ ਜਿਹੜਾ ਖੰਗ ਲਿਆ ਕਰੇ, ਨਾਲੇ ਦੁਕਾਨ ਤੇ ਨੋ ਸਮੋਕਿੰਗ ਲਿਖ ਕੇ ਲਾਓ। ਕੱਲ ਰਹਿਤੇ 'ਚ ਸਿਗਰਟ ਕਿਨੇ ਬੁਝਾਇਆ ਸੀ? ਉਹ ਮੈਂ ਨਹੀਂ ਖਾਦਾ ਜਨਾਬ। ਬਾਬਾ ਜੀ ਨੇ ਬੁਰਕੀ ਲਾਈ ਤੇ ਵਿੱਚ ਫਿਲਟਰ ਆ ਗਿਆ। ਮੈਂ ਬਾਬਾ ਜੀ ਨੂੰ ਮੈਂ ਕਹਿੰਦਾ, ਮੈਂ ਕਿਹਾ ਗੋਲਡੀ ਫਾਲੇ ਦਾ ਰਹਿਤਾ ਖਾਓ ਤੁਸੀਂ। ਉਹ ਤਾਂ ਬੁਰਕੀ ਨੂੰ ਤੀਲੀ ਲਾਈ ਤੇ ਬੁਰਕੀ ਅੱਗੇ ਟੁਰੀ ਜਨਾਬ। ਇਹ ਗੱਲ ਚੋਰੀ ਹੈ। ਅੱਛਾ 12 ਵਜੇ ਦੁਕਾਨ ਬੰਦ ਕਰਨੀ। ਠੀਕ ਹੈ, ਤੁਸੀਂ ਛਾਪਰ 'ਚ ਪਾ ਕੇ ਨਾ ਤਾਲੇ ਦੇ ਨਾਲ ਰੱਖ ਦਿਓ, ਮੈਂ ਜਾਂਦਾ ਹੋਇਆ ਚੁੱਕ ਲਾਂਗਾ। ਤੇ ਛਾਪਰ ਥੋੜਾ ਜਿਹਾ ਉੱਚਾ ਰੱਖਿਆ ਕਰੋ, ਕੱਲ ਵੀ ਕੁੱਤਾ ਚੁੱਕ ਕੇ ਲੈ ਗਿਆ ਸੀ। ਅੱਜ ਦਾ ਚੁੱਕੀ ਹਾਲਤ। ਬਾਬਾ ਜੀ, ਮੈਂ ਆਇਆ ਸੀ ਆਪਣੀ ਅਰਜ਼ ਲੈ ਕੇ, ਰੋਟੀ ਤੇ ਤੁਹਾਡੇ ਕੋਲ ਆ ਹੀ ਰਹੀ ਹੈ। ਅਰਜ਼ ਲੈ ਕੇ ਆਇਆ ਸੀ ਕਿ ਮੇਰੇ ਘਰ ਔਲਾਦ ਨਹੀਂ ਹੁੰਦੀ ਬਾਬਾ ਜੀ। ਓਏ ਸ਼ਾਦੀ ਹੋਈ ਆ? ਵਿਆਹ ਹੋਇਆ ਤੇਰਾ? ਨਹੀਂ। ਤੇ ਔਲਾਦ ਤੈਨੂੰ ਮੂੜੇ ਚੋਂ ਦੇ ਦਈਏ? ਤੇ ਵਿਆਹ ਕਰਨ ਲਈ ਵਿਆਹ ਕਰਕੇ ਔਲਾਦ ਹੁੰਦੀ? ਵਿਆਹ ਕਰਨਾ ਪੈਂਦਾ ਬੱਚਾ। ਇਹ ਜਿਹੜੇ 2 ਮਲੰਗ ਹੋਏ ਕਦੋਂ ਵਿਆਹ ਨਾਲ ਹੋਏ ਨੇ? ਇਹ ਬੇਟਾ ਮੇਰੇ ਤਜਰਬੇ ਨੇ, ਛੱਡ ਤੂੰ। ਇਹ ਦੇਖੋ, ਇਹਦੇ ਵਾਰੀ ਇਹਦਾ ਮਾਂ ਪਿਓ ਦਰਬਾਰ ਤੇ ਗਿਆ, ਕਹਿੰਦਾ ਬਾਬਾ ਜੀ ਮੇਰੇ ਘਰ ਪੁੱਤਰ ਹੋਵੇ, ਮੈਂ ਤੁਹਾਡੇ ਤੇ ਚਾਦਰ ਚੜਾਵਾਂ। ਇਹ ਜਦੋਂ ਪੈਦਾ ਹੋਇਆ ਤੇ ਪਿਓ ਨੇ ਮੂੰਹ ਵੇਖ ਕੇ ਬਾਬੇ ਤੇ ਗੱਡੀ ਚੜਾਤੀ। ਮੈਂ ਬਾਬਾ ਜੀ ਅਸਾਂ ਰਿਸ਼ਤਾ ਕਰਨ ਆਇਆ। ਕਿੱਥੇ ਰਿਸ਼ਤਾ? ਮੈਂ ਇੱਕ ਕੁੜੀ ਦੇ ਨਾਲ ਪਿਆਰ ਕਰਨਾ, ਮੁਹੱਬਤ ਕਰਨਾ, ਤੁਹਾਡੇ ਕੋਲ ਕੋਈ ਹੈ ਓਏ ਰਿਸ਼ਤਾ? ਫਿਕਰ ਹੋ ਜਾ ਬੱਚਾ। ਹੈ ਜਾ, ਤੇਰਾ ਕੰਮ ਹੋ ਗਿਆ। ਬਾਬੇ ਅੱਜ ਮੌਤ ਆਏ ਨੇ, ਤੈਨੂੰ ਤੇ ਵਿਆਹ ਕਰਾ ਦਿੰਨੇ ਆ। ਕੀ ਆ ਬਾਬਾ? ਖੈਰ ਹੋ ਗਈ ਬਾਬਾ, ਜਦੋਂ ਵੀ ਲੋੜ ਪਈ ਹੈ ਤੂੰ ਹੀ ਦਿੱਤੀ। ਤੇ ਕੁੜੀ ਰਹਿੰਦੀ ਕਿੱਥੇ ਵਿਆਹ ਦੱਸ? ਉਹ ਵੀ ਦੱਸ ਨੇ ਬਾਬਾ ਜੀ। ਐਡੀ ਸੋਹਣੀ ਕੁੜੀ, ਗੋਰਾ ਚਿੱਟਾ ਰੰਗ, ਹਾਏ ਮੈਂ ਸਦਕੇ ਜਾਵਾਂ। ਠੀਕ ਹੈ, ਮੈਨੂੰ ਮਨਜ਼ੂਰ ਹੈ। ਐਡੀ ਐਡੀ ਮੋਟੀ ਅੱਖ, ਐਡੀ ਐਡੀ ਬਾਬਾ ਜੀ ਕੋਈ ਮੱਝ ਤੇ ਨਹੀਂ ਘੇਰੀ? ਯਾਰ ਐਡੇ ਐਡੇ ਲੰਮੇ ਵਾਲ, ਕੋਈ ਲੱਤਾਂ ਵਾਲੇ ਤੇ ਨਹੀਂ ਵਧੇ? ਬਾਤ ਥੋੜੇ ਉੱਚੇ ਕਰ। ਜਾ ਕੇ ਵਿਆਹ ਦੀ ਤਿਆਰੀ ਕਰਦੇ। ਬਸ ਕੁੜੀ ਦੇ ਵਿੱਚ ਛੋਟਾ ਜਿਹਾ ਨੁਕਸ ਹੈ ਬੱਚਾ। ਉਹ ਕੀ? ਬਸ ਕੁੜੀ ਦੀ ਇੱਕ ਬਾਂਹ ਨਹੀਂ ਹੈਗੀ। ਚਲੋ ਕੋਈ ਗੱਲ ਨਹੀਂ, ਮੈਂ ਕਿਹੜਾ ਉਹਦੇ ਕੋਲ ਤਾੜੀ ਬਣਵਾਣੀ ਹੈ। ਛੋਟਾ ਜਿਹਾ ਇੱਕ ਨੁਕਸ ਹੋਰ ਹੈ। ਉਹ ਕੀ? ਕੁੜੀ ਦੀ ਇੱਕ ਅੱਖ ਵੀ ਨਹੀਂ ਹੈਗੀ। ਚਲੋ ਠੀਕ ਹੈ, ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਵੇਖੇਗੀ, ਕਿਉਂ ਨਹੀਂ? ਹਾਂ, ਆਹੋ। ਬਸ ਕੁੜੀ ਦੀ ਇੱਕ ਲੱਤ ਵੀ ਨਹੀਂ ਹੈਗੀ। ਤਾਂ ਕੋਈ ਨਹੀਂ, ਮੈਂ ਕਿਹੜਾ ਕੁੜੀ ਖੜਾਉਣਾ, ਸਟਾਪ ਖੜਾਉਣਾ। ਇੱਕ ਬਸ ਲੱਖ ਨਹੀਂ ਕੁੜੀ ਚੱਲੇਗੀ। ਕੁੜੀ ਸਿਰੋਂ ਗੰਜੀ ਹੈ। ਗੰਜੀ ਹੈ? ਹਾਂ। ਚੰਗਾ ਚਲੋ, ਵਾਰ ਪੁੱਟਣ ਤੇ ਝਗੜੇ ਮੁੱਕ ਜਾਣਗੇ। ਕੁੜੀ ਦੇ ਮੂੰਹ 'ਚ ਦੰਦ ਵੀ ਕੋਈ ਨਹੀਂ। ਦੰਦ ਵੀ ਕੋਈ ਨਹੀਂ? ਹਾਂ, ਬਾਬਾ ਜੀ ਤੁਹਾਡੇ ਕੋਲ ਛਾਪਰ ਹੈ? ਉਹ ਕਰਨਾ। ਉਹ ਕੁੜੀ ਮੈਨੂੰ ਉਹ ਚ ਪਾ ਦਿਓ, ਮੈਂ ਲੈ ਜਾਊਂਗਾ। ਲੱਤ ਵੀ ਹੈ ਨਹੀਂ, ਬਾਹ ਵੀ ਹੈ ਨਹੀਂ, ਕੁੜੀ ਦੇ ਪੱਲੇ ਹੈ ਕੀ ਆ? ਮੇਰਾ 2.5 ਕਿਲੋ ਗੋਸ਼ਤ ਦੇਣ ਲੱਗੇ, ਮੈਂ ਵਿੱਚ ਜਾ ਕੇ ਆਲੂ ਪਾ ਲਵਾਂ? ਹੈ ਇੱਕ ਗੱਲ ਕਰਨਾ ਨਹੀਂ। ਬਾਬਾ ਜੀ ਤੁਸੀਂ ਮੇਰੀ ਮਦਦ ਕਰੋ। ਇੱਕ ਕੁੜੀ ਮੈਂ ਵੇਖੀ ਉੱਥੇ ਮੇਰਾ ਰਿਸ਼ਤਾ ਕਰਾ ਦਿਓ। ਅੱਛਾ ਜੀ। ਬਾਬਾ ਜੀ ਆਪਣੇ ਡੇਰੇ ਦੇ ਨਾਲ ਹੀ ਪਿਛਲੀ ਸਾਈਡ ਤੇ ਰਹਿੰਦੀ ਆ। ਮੈਂ ਗਲੀ ਨਹੀਂ ਪਿਛਲੀ, ਉਹਦੀ ਗਲੀ ਦੇ ਨਾਲ ਅਗਲੀ ਗਲੀ, ਤੁਹਾਡੇ ਵਾਲੀ ਜਿਹੜੀ ਗਲੀ ਉਹ ਨੁੱਕਰ ਵਾਲਾ ਘਰ ਹੈ ਨਾ, ਜਿੱਥੇ ਦਰਖਤ ਲੱਗਾ, ਉਹਦੇ ਨਾਲ ਇੱਕ ਖੁਸਰਾ ਲੱਗਾ। ਦਰਖਤ ਲੱਗਾ? ਨਹੀਂ, ਉਹਦੇ ਨਾਲ ਖੁਸਰੇ ਦਾ ਘਰ ਏ। ਉਹਦੇ ਨਾਲ ਬਰਫ ਵਾਲਾ ਫੱਟਾ, ਠੀਕ ਆ। ਫੱਟੇ ਦੇ ਨਾਲ ਨੀਲੇ ਰੰਗ ਦਾ ਗੇਟ ਹੈ। ਆਹੋ। ਬਾਬਾ ਜੀ ਤੁਹਾਡਾ ਘਰ ਨਹੀਂ, ਹਾਂ। ਤੁਹਾਡੇ ਘਰ ਦੇ ਕਿੱਧਰਲਾ ਘਰ? ਸੱਜਿਆ। ਇੱਕ ਇੱਧਰਲਾ ਘਰ, ਜਿਹੜਾ ਸੈਂਟਰ 'ਚ ਘਰ ਹੈ, ਮੈਂ ਉੱਥੇ ਕੁੜੀ ਪਹੁੰਚਾਈ। ਮੇਰੇ ਘਰ ਨੂੰ ਜਾਂਦੇ ਜੋ ਪਾਟੇ ਲੋਟਾ ਜੋ। ਬਾਬਾ ਜੀ ਦਾ ਪੁੱਤਰ ਆਜੋ, ਮੇਰੀ ਮਠਿਆਈ ਮੋੜੋ, ਮੈਂ ਨਹੀਂ ਤੁਹਾਡਾ ਬੁਲਾਉਂਦਾ। ਮੇਰੇ ਘਰ ਹੀ ਬੜੀ ਜਾ ਕੁੱਤੇ ਦੇ ਪੁੱਤਰਾ ਢਿੱਲੀ ਛੱਡ। ਆ ਢਿੱਲੀ ਛੱਡ।
समझे मैं सुता अब मैं दूसरे साइड तो रस्सी अपने पैर में बनी तू जितना बाहर आया ना मैं इतने तक आ गया सी मैंने पता है तू चवल मारे ही मारे ਓਏ ਪੁੱਤਰਾ ਤੂੰ ਭਾਵੇਂ ਸੌ ਨਾ ਸੌ ਇਹ ਢਿੱਲੀ ਛੱਡ ਦੇ ਤੇਰੇ ਅੱਬੇ ਦਾ ਅੱਬਾ ਜਾਗਣ ਡਿਆ ਇਹ ਤੇ ਨਹੀਂ ਹੋਣਾ ਅੱਬਾ ਓਏ ਢਿੱਲੀ ਛੱਡ ਦੇ ਪੁੱਤਰ ਆ ਨਹੀਂ ਪਾਪਾ ਓਏ ਇਸ਼ਕ ਕਰਨ ਵਾਲਿਆਂ ਤੇ ਜ਼ੁਲਮ ਨਾ ਕਰ ਆ ਵੇਖ ਇਸ਼ਕ ਦਾ ਸਮੁੰਦਰ ਠਾਠਾ ਪਿਆ ਮਾਰਦਾ ਤੇਰੇ ਪਿਓ ਨੇ ਇੱਕ ਚੁੱਪੀ ਲਾਣੀ ਤੇ ਟੰਮ ਕਰਕੇ ਵਾਪਸ एक चुप्पी लानी है हुन तेरी उम्र चुप्पी लाने वाली है हुन तो चुप्पी भी लाई तेरी इन्नी कमाल निकली ਨਾ ਪੁੱਤਰ ਅਸੀਂ ਚੁੰਮ ਵਾਲੇ ਨਹੀਂ ਹਾਂਜੀ। ਓਏ ਜੇ ਚੁੰਮ ਸਾਡੀ ਟੁੱਬੀ ਹੁੰਦੀ ਤੇ ਅਸੀਂ ਇਹ ਕੱਛੂ ਕੁਮੇ ਜਿਹੜਾ ਪੁੱਤਰ ਨਾ ਜਾਣਦੇ ਤੇ ਇੱਕ ਹੀ ਬੱਚਾ ਜੰਮੇ ਆਗੂ ਚੁੱਪੀਆਂ ਮੋਕੀਆਂ ਸਨ ਬੱਚਾ ਹੀ ਐਡਾ ਤਗੜਾ ਜੰਮਿਆ ਮੇਰੀ ਮਸ਼ੀਨ ਹੀ ਖਰਾਬ ਕਰਤੀ ਤੇ ਬੰਦਾ ਮਸ਼ੀਨ ਕਿਸੇ ਨੂੰ ਵਿਖਾ ਲੈਂਦਾ ਹੈ। ਦੁੱਖ ਯਾਦ ਕਰਨਾ ਦੁੱਖ ਉਹ ਜਿਹਨੂੰ ਮੈਂ ਮਸ਼ੀਨ ਵਿਖਾਈ ਉਹ ਠੀਕ ਕਰਨ ਗਿਆ ਤੇ ਉਹਦੇ ਨਾਲ ਠੀਕ ਹੋ ਗਈ ਇਹਦਾ ਮਤਲਬ ਮਸ਼ੀਨ ਠੀਕ ਸੀ ਤੂੰ ਖਰਾਬ ਸੀ ਓਏ ਖਰਾਬ ਨਹੀਂ ਤਗੜਾ ਜਿਹਨੂੰ ਰਸਾ ਪਾਏ ਇਹ ਮੇਰਾ ਇਸ਼ਕ ਹੈ ਇਹਦੇ ਬਗੈਰ ਮੈਂ ਨਹੀਂ ਜੀ ਸਕਦਾ ਬਸ ਸਾਦੇ ਅੱਬਾ ਨਹੀਂ। ਲੈ ਜਾਨੀ ਆਪਣੀ ਸਾਈਵਾਲ ਦੀ ਬੈੜੀ ਓਏ ਉਹਨਾਂ ਦੀ ਸਾਹੀਵਾਲ ਦੀ ਵੈੜੀ ਨੂੰ ਛੱਡ ਆਪਣਾ ਫੈਸਲਾਬਾਦ ਦਾ ਟੱਗਾ ਅੱਗੇ ਜਾਣ ਦੇ ਸ਼ਰਮ ਕਰ ਬਾਬਾ ਕਿਉਂ? ਖਾਣਾ ਖਰਾਬਾ ਤੇ ਤੇਰੀਆਂ ਕਬਰ ਚ ਲੱਗਾ ਨੇ ਮੂੰਹ ਤੇ ਬਾਹਰ ਹੀ ਹੈ ਨਾ ਉਹ ਵੀ ਅੰਦਰ ਹੋ ਜਾਣੇ ਠੁੱਡਾ ਵੱਜਣਾ ਬਸ ਐ ਗੰਦੀਆਂ ਔਲਾਦੇ ਤੈਨੂੰ ਜੰਮਣ ਤੋਂ ਬਿਹਤਰ ਸੀ ਮੈਂ ਟਰੈਕਟਰ ਦਾ ਇੰਜਣ ਖੋਲ ਲੈਂਦਾ ਇਹ ਤੇਰਾ ਕੱਖ ਨਾ ਰਵੇ ਅੰਦਰ ਆ ਨਖੱਤਿਆ ਖਬਰੇ ਕੀ ਵਿਖਾਇਆ ਮੇਰੀ ਭੈਣ ਨੂੰ ਜੋ ਉਹਨੂੰ ਵਿਖਾਇਆ ਤੂੰ ਵੇਖਣਾ ਨਹੀਂ ਮੇਰੇ ਪਿਓ ਨੇ ਕੀ ਵਿਖਾਇਆ ਤੇਰੀ ਭੈਣ ਨੂੰ ਤੇਰੀ ਭੈਣ ਨੇ ਮੇਰੇ ਪਿਓ ਨੂੰ ਅੰਨੇਵਾਹ ਵਿਖਾਇਆ ਕੁੱਤਿਆ ਮੈਂ ਖਾਣਾ ਖਰਾਬਾ ਮਰਦੇ ਤੂੰ ਅੰਦਰ ਆ ਤੇ ਤੇਰੇ ਮੂੰਹ ਤੇ ਦੰਦ ਤੇ ਕੋਈ ਨਹੀਂ ਹਾਏ, ਤੂੰ ਭੈਣ ਨੂੰ ਇਸ਼ਕ ਕਰਾਉਣਾ ਕਿ ਮੇਰੇ ਕੋਲ ਦੰਦੀਆਂ ਵੜਵਾਉਣੀਆਂ ਨੇ ਮੇਰੇ ਅੱਗੇ ਆ ਜਿੱਡੀ ਤਗੜੀ ਹੈ, ਰੱਸਾ ਚੜਾ ਆਵਾਜ਼ ਆ ਗਿਆ ਮੈਂ ਇਹ ਖਿੱਚਣਾ ਤੇਰੀ ਕੋ ਆਵਾਜ਼ ਆਣੀ ਚਰ ਚੱਰ ਏਡਾ ਤੇਰਾ ਵੈਲ ਦਾ ਪਿਓ ਮੇਰੀ ਗੱਲ ਸੁਣ ਹਾਂ ਬਾਬਾ ਮੈਂ ਤੈਨੂੰ ਇੱਕ ਦਿਨ ਮਜ਼ਾ ਚਖਾਵਾਂਗੀ ਨਹੀਂ ਉਹ ਦਿਨ ਤੇ ਦੱਸ ਕਦੋਂ ਤਰੀ ਖਾਂਦੇ ਬਾਬਿਆਂ ਨੂੰ ਤੈਨੂੰ ਕਾਦੀ ਅੱਗ ਲੱਗੀ ਹੈ ਨਹੀਂ ਲੈ ਜਾਣੀ ਆਪਣੀ ਭੈਣ ਨੂੰ ਮੈਂ ਤੂੰ ਲੈ ਜਾ ਤੇਰਾ ਬੇੜਾ ਫਿਰ ਕੋਲੇ ਐਡੀ ਖੁੱਲੀ ਸਲਵਾਰ ਵਾਲੀ ਭੈਣ ਮੇਰੀ ਗੱਲ ਸੁਣ ਲੱਸੀ ਢਿੱਲੀ ਛੱਡ ਦੇ ਤੂੰ ਭਾਵੇਂ ਨਾ ਢਿੱਲੀ ਛੱਡ ਤੂੰ ਰੱਸਾ ਢਿੱਲਾ ਛੱਡ ਰੱਸੀ ਇਹਨਾਂ ਦੀ ਮੈਂ ਆਪ ਢਿੱਲੀ ਕਰ ਲਾਂਗਾ ਇੱਧਰ ਲੈ ਆ ਜਾ ਮੈਨੂੰ ਨਹੀਂ ਮੈਂ ਨਹੀਂ ਜੀ ਕਿ ਸਕਦਾ ਮੈਂ ਲੱਤ ਮਾਰ ਤੋੜ ਦੇਣਾ ਹਟ ਬਾ ਹਟ ਹਟ ਹੀਰੇ ਹੀਰੇ ਜਿੱਦਾਂ ਮੈਂ ਤਪਿਆ ਵਾਂ ਜਿੱਦਣ ਮੇਰਾ ਰੱਸਾ ਖੁੱਲਾ ਮੈਂ ਤੁਹਾਡੀ ਕੰਧ ਪਾੜ ਦੇਣੀ ਆ ਮੈਂ ਤੇਰੇ ਖੁੰਨੇ ਖੋਲ ਦੇਣੇ ਨੇ ਇਹ ਬਾਬਾ ਖੁੱਲੇ ਦਾ ਖੋਲ ਮੇਰੇ ਭੇਤ ਖੋਲ ਵਾਪਸ ਆ ਬਾਬਾ ਓਏ ਜ਼ਾਲਮਾ ਦੋ ਪਿਆਰ ਕਰਨ ਵਾਲੇ ਨੂੰ ਰੱਸੇ ਪਾਏ ਗਏ ਓਏ ਤੁਹਾਡੀ ਨਗਰੀ ਬਰਬਾਦ ਹੋ ਜਾਏਗੀ ਪਿਆਰ ਕਰਨ ਵਾਲੇ ਨੂੰ ਤੰਗ ਕੀਤਾ ਹੀ ਬਸ ਕਰ ਦੇ ਅੱਬਾ ਓਏ ਹਜੇ ਤਾਂ ਮੇਰੀ ਮਾਂ ਦੀ ਕਬਰ ਦੀ ਮਿੱਟੀ ਵੀ ਨਹੀਂ ਸੁੱਕੀ ਤੇ ਤੂੰ ਹਲਾ ਲਾ 15 ਸਾਲ ਹੋ ਗਏ ਤੇਰੀ ਮਾਂ ਨੂੰ ਮਰਿਆ ਨੂੰ ਪਤਾ ਨਹੀਂ ਕਿਹੜਾ ਕੁੱਤੇ ਦਾ ਪੁੱਤਰ ਰੋਜ਼ ਉੱਥੇ ਪਾਣੀ ਪਾ ਜਾਂਦਾ ਹੈ 15 ਨਹੀਂ ਜੀਆ ਮੈਂ ਜਾਵਾਂਗਾ ਇੱਧਰ ਨਿਕਲ ਵੱਡੇ ਢੇ ਡਾਲਿਆ ਬੇੜਾ ਕਰਕੇ ਤੇਰਾ ਨਹੀਂ ਤਮੀਜ਼ ਕਰ ਨਹੀਂ ਮੈਂ ਤਮੀਜ਼- ਲੈ ਜਾ ਆਪਣੀ ਭੈਣ ਨੂੰ ਕਿਧਰੇ ਮੈਂ ਤਮੀਜ਼ਾਂ ਕਰਕੇ ਖਾਣਾ ਖਰਾਬਾ ਮੇਰਾ ਪਿਓ ਖਰਾਬ ਕਰ ਦਿੱਤਾ ਹੀ ਹੈ ਓਏ ਅਸੀਂ ਹਾਂਜੀ ਤੁਸੀਂ ਮੈਂ ਕਰ ਜਾ ਤੇਰਾ ਪਿਓ ਠੀਕ ਕਦੋਂ ਹੈ ਮਾਸੂਮ ਜਿਹਾ ਮੇਰਾ ਪਿਓ ਹੈ ਕੀ ਹਾਂਜੀ ਕੀ ਹੈ ਮਾਸੂਮ ਹੈ ਤੇਰਾ ਪਿਓ ਵੇ ਤੇਰਾ ਬੇੜਾ ਕਰਕੇ ਖਾਣਾ ਖਰਾਬਾ ਤੇਰਾ ਪਿਓ ਠਰਕੀ ਤੂੰ ਆਪ ਠਰਕੀ अल्लाह माफ कर दे कह कि तू ठीक ही रही है खाना खराब तेरा कचरा रवे अंदर आ एडी खुली डुली पहनने फिरती है हया नहीं अंदर तो मले जान पाया वे तेरा पियो खराब है तेरे याद तेरा बेड़ा करके होने ही तेरा खाना खराब नहीं है। तेरा खाना खराब तेरा बेड़ा करके नहीं तेरा कख नहीं हो रहा ना नहीं मेरा प्यो खराब करने वाली है ए की है के नाल फेरेंगे तमीज नहीं है तेनू हैं ओए मैं तेरा मुंह तोड़ लेगी चल मरना ही मर नहीं चल तमीज की है जान दे ओ की है हेलो ये लड़ाई ਵੱਧ जानी है ये फिर इथे मुकनी नहीं होना दस दे तेनू ओ हेलो
ਮੇਰੇ ਪਿਓ ਦਾ ਵਿਆਹ ਤੁਹਾਡੇ ਘਰ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਜੇ ਉਹਦਾ ਵਿਆਹ ਤੁਹਾਡੇ ਘਰ ਹੋ ਗਿਆ ਹਾਂ। ਤੇ ਫਿਰ ਮੇਰਾ ਸਾਂਢੂ ਬਣ ਜਾਏਗਾ। ਜਿੱਥੇ ਮੈਂ ਆਖ ਰੱਖੀ ਉੱਥੇ ਇੰਨੀ ਦੇ ਬੱਚੇ ਨੇ ਆਖ ਰੱਖੀ ਹੈ ਜੀ। ਕੀ ਕਰੀਏ ਪਿਓ ਦਾ? ਜਾਨ ਹਾਂ। ਮੇਰੀ ਗੱਲ ਦੱਸ ਹੁਣ ਕੀ ਕਰੀਏ? ਮੈਂ ਤਾਂ ਕਹਿੰਦਾ ਆਪਣੇ ਗਲੇ 'ਚ ਰੱਸੀ ਪਾ ਕੇ ਨਾ ਹਾਂ। ਲਮਕਾ ਦੇ ਕਹੋਗਾ ਇਹਨੇ ਆਤਮ ਹੱਤਿਆ ਕਰ ਲਈ। ਉਹ- ਹੈਂ? ਚੱਲ ਮੇਰੇ ਕੋਲ ਅੱਛਾ ਮਸ਼ਵਰਾ। ਉਹ ਕੀ? ਆਪਣੇ ਦੀਆਂ ਲੱਤਾਂ ਵੜ ਦੇ। ਨਹੀਂ ਐ ਫਿਰ ਚੈਨਾ ਦਾ ਤਾਲਾ ਲੱਗੇਗਾ। ਹਾਂ। ਮੈਂ ਐਡਾ ਜੱਬਾ ਲੈ ਕੇ ਕਿੱਥੇ ਫਿਰਦਾ ਰਹਾਂਗਾ। ਇੱਕ ਤਰਕੀਬ ਹੈ। ਕੀ? ਦੋਵੇਂ ਨਸ ਜਾਈ ਸਮਾਨ ਚੁੱਕ ਕੇ। ਨੱਸ ਜਾਈਏ? ਬਾਹਰ ਤੱਕ ਕਾ ਕਰ ਲੱਗੀ। ਉਹ ਕਿੱਦਾਂ? ਚੁੱਕ ਸਮਾਨ ਚੱਲ ਨਿਕਲੀ ਮੱਲੇਦਾਰ ਵੀ ਨਹੀਂ ਗਏ ਔਰ ਨਿਕਲ ਜਾਏ। ਉਹ ਸੋਨੀ ਘਰ ਬੰਦਾ ਵੜ ਗਿਆ ਜੇ। ਉਹ ਬਚ ਕੇ ਬਾਹਰ ਨਿਕਲੋ। ਬਾਬਾ ਜੀ ਕੀ ਹੋਇਆ? ਸੋਨੀ ਘਰ ਬੰਦਾ ਵੜ ਗਿਆ ਜੇ। ਆਏ ਪਾਣੀ ਤੱਕ ਰੱਖੋ। ਉਹ ਕੀ ਹੋਇਆ ਜੇ? ਓਏ ਛੋੜੀ ਘਰ ਬੰਦਾ ਵੜ ਗਿਆ। ਓਏ ਵੀ ਠੰਡ 'ਚ ਕਿਵੇਂ ਵੜ ਗਿਆ? ਉਹ ਬੰਦਾ ਲੱਗਾ। ਸੋਨੀ ਘਰ ਬੰਦਾ ਵੜ ਗਿਆ। ਹਾਂਜੀ ਸੋਨੀ ਘਰ ਬੰਦਾ ਵੜ ਗਿਆ। ਪੂਰੇ ਵੜ ਗਿਆ। ਉਹ ਵੜ ਗਿਆ ਹੁੰਦਾ ਨਾ। ਸੋਨੀ ਦੇ ਘਰ ਬੰਦਾ। ਓਏ ਇੱਧਰ ਆ ਕੀ ਲੈਣ ਗਿਆ ਹਾਂ? ਉਹ ਘਰ ਪਾਣੀ ਨਹੀਂ ਸੀ ਆ ਰਿਹਾ, ਮੈਂ ਵੁਜ਼ੂ ਕਰਨ ਆਇਆ ਸੀ। ਬਾਬਾ ਤੇਰੇ ਸਦਕੇ ਜਨ। ਉਹ ਚਲਾਕਾ ਮੈਂ ਤੇਰੀਆਂ ਚਲਾਕੀਆਂ ਜਾਣਨਾ ਸਾਰੀਆਂ। ਬਾਬਾ ਜੀ ਮੈਂ ਕੁਝ ਵੀ ਨਹੀਂ ਕੀਤਾ। ਉਹ ਮੇਰੀ ਮਾਨ ਦਾ ਮੈਂ ਕੁਝ ਨਹੀਂ ਕੀਤਾ। ਬਾਬਾ ਮੈਂ ਉਹ ਪਰਾਂ ਜਾ ਕਿਤੇ ਬਾਬਾ ਜੀ ਬਾਬਾ ਮੇਰੀ ਗੱਲ ਸੁਣ। ਬਾਬਾ ਜੀ ਉਹ ਬਾਬੇ ਨੂੰ ਇਸ ਤਰ੍ਹਾਂ ਹੀ ਸ਼ਾਹ ਕੋਲ ਲੈ ਗਿਆ। ਬਾਬਾ ਜੀ ਮੈਂ ਕੁਝ ਵੀ ਨਹੀਂ। ਬਾਬਾ ਮੈਂ ਕੁਝ ਬੇੜਾ ਬਹਿ ਗਿਆ, ਬਾਬੇ ਦਾ ਕੁਝ ਨਹੀਂ ਜਾਣਾ। ਮੇਰਾ ਦੋਸਤ ਕਾਣਾ ਕਰਨ ਲੱਗਾ। ਮੈਨੂੰ ਸਾਲ ਹੋ ਗਿਆ ਬਾਬਾ ਜੀ ਕੋ। ਤੂੰ ਇੱਕ ਮਿੰਟ 'ਚ ਮਲੰਗ ਹੋ ਗਿਆ। ਬਾਬਾ ਤੇਰੇ ਚੱਕਰ 'ਚ ਮੈਨੂੰ ਵੀ ਰਵੜ ਗਿਆ। ਚੁੱਪ ਤੇ ਜੋ ਨਸੀਬਾਂ ਦਾ ਮਿਲ ਗਿਆ। ਬੜਾ ਤਬਰਕ ਦੇ ਕੇ ਗਿਆ ਮੈਨੂੰ। ਚੱਲ ਤੇ ਐਸ ਮੁੰਡੇ ਦਾ ਕੀ ਕਰਨਾ ਜਿਹੜਾ ਰੋਜ਼ ਤੰਗ ਕਰਦਾ? ਇਹਦਾ ਖਣਾ ਬੰਦੋਬਸਤ ਕਰੋ। ਇਹਨੂੰ ਲਾ ਕੇ ਨਾ ਹਲਕਾ ਜਿਹਾ ਅਸਾਫ ਹਸਪੀਟਲ ਨੂੰ ਉੱਥੇ ਛੱਡ ਆਂਦੇ। ਉਹ ਜਿਹੜਾ ਨਹੀਂ ਚੁੱਕਣਾ ਹੁੰਦਾ। ਜੋ ਹਟਾਉਣ ਵਾਲਾ। ਅੱਛਾ ਬਾਬਾ ਜੀ ਜੀ ਇਹ ਮੁੰਡੇ ਦਾ ਇੰਤਜ਼ਾਮ ਮੈਂ ਕਰ ਲਿੱਤਾ। ਜੀ ਆ ਮੈਂ ਨਾ ਇੱਕ ਕੁੜੀ ਹਾਇਰ ਕੀਤੀ ਦੋਸਤ ਇਹਦੇ ਵਾਸਤੇ ਉਹ ਇਹਨੂੰ ਥੱਲੇ ਲੈ ਗਈ। ਠੀਕ ਫਿਰ ਆ। ਤੁਸੀਂ ਫੜ ਲਾ। ਵੇ ਆ ਜਾਓ। ਇਹ ਹੈ ਦੇਖਿਆ ਇਹ ਕੁੜੀ ਆ। ਆਂਦੀਆਂ ਥਾਲੀਆਂ ਇੰਜੀਆਂ ਜਿਵੇਂ ਉਕਾੜੇ ਜਲਸੇ ਦੇ ਆਈਆਂ। ਤੇ 5 ਮਿੰਟ ਬਾਅਦ ਇੱਥੇ ਓਏ ਆ ਜਾ ਇਧਰੋਂ ਧਰਨੇ 'ਚ ਜੰਮਣ ਵਾਲੇ ਆ। ਮੇਰੀ ਗੱਲ ਨੂੰ ਬਾਬਾ ਜੀ ਇਹ ਹੈ ਇਹ ਦੱਸੋ ਇਹ ਲੜਕੀ ਆ। ਇਹ ਲੜਕੀ ਹੈ ਤੇਰੇ ਨਾਲ ਕੰਮ ਹੈ। ਅੱਛਾ। ਇੱਕ ਮੁੰਡਾ ਤੰਗ ਕਰਦਾ, ਉਹਨੂੰ ਪੁਲ ਤੋਂ ਥੱਲੇ ਲਾਉਣਾ ਹੈ। ਅੱਜ ਪੁੱਲ ਤੋਂ ਲਾਉਣਾ ਹੈ। ਹਾਂ ਪਹਿਲੇ ਕਰ ਦੋ ਨਾ ਲਿਸਾ। ਇਹ ਬਗੇ ਸਵਾਰੀ ਤੇ ਪੁਲ ਤੋਂ ਥੱਲੇ ਲਾਉਣਾ ਪੁਲ ਤੋਂ ਹੁੰਦਾ। ਲਾਉਣਾ। अच्छा बंदा थले लड़े। जी, जी, जी। ले, बंदा थे लड़ने कभी आता था मैं। ਨਹੀਂ ਨਹੀਂ ਖੱਬੇ ਨਾਲ ਅਸੀਂ ਪਹਿਲੇ ਬੇੜੇ ਕਰ ਕੀਤੇ ਆ। ਕਿਉਂ ਨਹੀਂ ਕਰਦੀ ਸਹੀ? ਓਏ ਮਿਰਿੰਡਾ ਦੀ ਬੋਤਲ ਲੱਗ ਰਹੀ ਆ। ਜੇ ਪੀਣੀ ਹੈ ਤੇ ਦਵਾ ਪੈਪ ਤੈਨੂੰ ਫਿਰ। ਅਸੀਂ ਕਿਹੜੇ ਕੰਮ ਲਈ ਬੁਲਾਈ ਆ ਤੇ ਉਹਦੇ ਕੱਪੜੇ ਵੇਖਣ ਦੇ ਆ। आपको पता है आपको किस लिए बुलाया है? तुसी जो कहोगे मैं करांगी। हाँ जी जो कहोगे मैं करांगी। बाबा जी रखो पानी तता। ਉਹ ਸਾਰੇ ਪਾਣੀ ਰੱਖੀ ਜਾਂਦੇ ਹੋ ਆਂਡੇ ਬਾਲਣੇ ਆ। ਕੁੜੀ ਤੇ ਵੇਖ ਪਹਿਲੇ ਕਿੱਡੀ ਸੋਹਣੀ ਹੈ। ਮੈਂ और लिया। ਆ ਬੇਬੂ ਹੈ। ਸਮਝਾਓ ਬੱਚੀ ਨੂੰ। ਓਏ ਇੱਧਰ ਵੀ ਲਾਇਆ, ਇੱਧਰ ਹਰਾਮ ਦਾ ਮਾਲ ਆ। ਆਪੋ ਜੀ ਮਾਵਾਂ ਧੀਆਂ ਵੱਡੀ ਜਾਣ ਨੇ। ਲਾ ਲੋ ਨਾ ਬੰਦਾ। ਇਹਦਾ ਜ਼ਾਕਰ ਵੇਖ। ਹੱਥ ਵੀ ये क्या कर रहा है? ठरकी है। हाँ। आपको इसने ऐसे किया ऐसे। हाँ, बिल्कुल। 2-3 बार इन्हें इंज कीता। हाँ। ये बहुत बुगारत हैगा, बहुत चवल हैगा। फिर आपको इसने ऐसे भी किया। हाँ। पहले तेनू इंज ही कीता है ना, ये बहुत बुगारत हैगा। बाद में सॉरी करता है ये। हजे तो इन्हें इंज भी करना सी। ਹਾਂ पहुंच ਉਹ ਬਾਬਿਆਂ ਕੋ ਆਈਏ ਬਦਤਮੀਜ਼ੋ ਦਵਾ ਲੈਣ ਆਈਏ। ਉਹਨੂੰ ਇੰਜ ਕਰੀ ਜਾਂਦੇ ਹੋ, ਇੰਜ ਕਰਦੇ ਹੋ, ਇੰਜ ਕਰਦੇ ਹੋ, ਇੰਜ ਕਰਦੇ ਹੋ। ਅੱਗੇ ਉਹ ਬਾਬਾ ਤੇਰੀ ਵਾਰੀ ਏ। ਓਏ ਹੁਣ ਬਕਾਇਆ ਬਚਿਆ ਕੀ ਏ?
ओ मैंने दसो चलो जी बाबा भाई जी हाँ ये अच्छी लड़की है हाँ ये इतनी प्यारी माशाल्लाह है हीलवन टाइटैनिक समुद्र वाला जहाज हाँ बाबा तूफान आने वाला ही है जी। ओ डुब ना जाई ठीक है बाबा। कुंडे नु हाथ पा दे ओ बाबा अरे बाबा अब बाबा नहीं अब बाबा नहीं तेरे कुंडे नु हाथ पाएगा बचेगा छाट अन्नी दिया बच्चिया छाट एक केस मुके नहीं दूजा पाਉਣਾ ਹੀ ਮੇਰੇ ਤੇ ਓਏ ਤੇ ਤੂੰ ਕੀ ਸਮਝਿਆ ਮੈਂ ਸੌਂ ਗਿਆ ਅੱਧਾ ਘੰਟਾ ਤੇ ਕੋਲ ਹੈ ਟੋਟਲ 30 ਮਿੰਟ ਭਾਈ ਸਾਹਿਬ ਇਹ ਤੁਹਾਡੀ ਵਜ੍ਹਾ ਤੋਂ ਮੈਨੂੰ ਅੱਧੇ ਘੰਟੇ ਦੀ ਛੁੱਟੀ ਮਿਲੀ ਏ ਇਹ ਤੇ ਕੈਦੀਆਂ ਨੇ ਇਸਰਾਰ ਕੀਤਾ ਉਹਨੇ ਕਿਹਾ ਬਾਬੇ ਨੂੰ ਮਿਲਣਾ ਮੈਂ ਬਾਬੇ ਨੂੰ ਬਾਬਾ ਜੀ ਕੋਲੋਂ ਦੁਆ ਲੈਣ ਆਇਆ ਧੰਨ ਭਾਗ ਤੁਹਾਡੇ ਕਿ ਮੈਂ ਤੁਹਾਡੇ ਕੋਲ ਆਇਆ ਓਏ ਬੱਲੇ ਤੇਰੇ ਕੰਨ ਪਾਕ ਬੱਚਾ 4 ਸਾਲ ਕੈਦੇ ਬਾਮਸ਼ੱਕਤ ਕੱਟੀ ਏ ਅੱਲਾ ਰਹਿਮ ਕਰੇ शुक्र अल्हम्दुलिल्लाह और परसों फांसी आखिरी ख्वाहिश पूरी कराने वास्ते मैं ले आया ये मेरी आखिरी ख्वाहिश ताड़ी दुआ ताड़ी फूक च बड़ा असर है बाबा जी हाँ बेटा बाहर गड्डी जरा हवा के भर खमूना बाबे दियां फूका अच्छा जी। साडे तो बाबा कौन जानदा अच्छा है। मैं डीएसपी सां जदों बाबे कोल आया सी ते हुण बाबा जी ने दुआ की हाँ। सब इंस्पेक्टर हो गए बाबा जी ताड़ी फूक च बड़ा असर है ਤਰੱਕੀਆਂ पिछले हफ्ते मैनू फांसी सी ਅੱਛਾ सुबह 4:30 बजे ਤੇ ਹੋਈ ਕਿਉਂ ਨਹੀਂ मैं सुता ही 11 बजे उठे बाबा जी कौड़ियां भार ਤੁਹਾਡੇ ਕੋਲ ਆਵਾਂਗਾ ਤਾਂ ਕਿ ਫਾਂਸੀ ਦਾ ਰਸਾ ਰੂਹ ਦਾ ਧਾਗਾ ਬਣ ਜਾਏ ਓਏ ਚੌਕਸ ਰਹਿਣਾ ਇਹ ਚਲਾਕੀ ਕਰਦਾ ਜੀ अच्छा जी ਨੇੜੇ ਨੇੜੇ ਇਹ ਮੈਨੂੰ ਤੇ ਫਾਂਸੀ ਇਹ ਤੇ ਤੁਸੀਂ 250 ਦੇ ਕਿਉਂ ਬਣੇ ਹੋ ਇਹ ਕੀ ਕਰ ਰਹੇ ਹੋ ਤੁਸੀਂ ਸਾਨੂੰ ਤਰੱਕੀ ਚਾਹੀਦੀ ਹੈ ਚੱਲ ਫਿਰ ਕਾਕਾ ਤੈਨੂੰ ਤੇ ਤਰੱਕੀ ਦੇ ਆਵਾਂ ਜ਼ਰਾ ਓਏ ਬਾਬਾ ਜੀ ਇਹੋ ਜਿਹੀ ਫੂਕ ਮਾਰੋ ਕਿ ਫਾਂਸੀ ਮੁਲਤਵੀ ਹੋ ਜਾਏ ਹੋ ਜਾਏਗੀ ਬੱਚਾ ਤੁਸੀਂ ਪਹੁੰਚੀਆਂ ਵਾਲੇ ਹੋ ਤੁਸੀਂ ਭਰਨੀਆਂ ਵਾਲੇ ਹੋ ਤੁਸੀਂ ਕਰਨੀਆਂ ਵਾਲੇ ਹੋ ਇਹ ਤਾਂ ਪੁੱਤਰ ਗੱਲ ਕਰ ਤੂੰ ਬਾਬਾ ਜੀ ਮੈਨੂੰ ਦੁਆ ਦਿਓ देखो बाहर कितनी ठंड है ਹਾਂ परसों मैं मर जाना मैं एवं मरना नहीं चाहता मैनू दुआ दियो बाबा जी फांसी होनी है बंदे नू जरा हल्का कर दियो फांसी होनी है ते वैसे सी की कहंदा बाबा जी दो उबले अंडे ते एक यखनी दा कप पी के आया मैनू दुआ दियो ओए का हो उधर हो के ओ छेती करो टाइम घट रह गया बाकी रह गए 5 मिनट हैं बाबा जी ਤਦ ਮੈਂ ਤੇ ਸ਼ਿਕਰਦਾ ਮੈਂ ਤੇ ਆਪ ਚੜਾਵਾ ਚੜਾਉਣ ਆਇਆ तेरी सुनी गई फिर ਅੱਛਾ ਜੀ जा छोटी भैन ले हाथ चढ़ा दे थे ਓਏ बाबा जी निकला चल उठ जा जा तू बाबा जी पैसे फड़ो मैनू दुआ दियो पुरबाश बेटा पुरबाश दे जा पर हो जा उठ ਜਬਲਸ मैं चार गिर के सुते ए उदो चुको जदों मैनू दुआ दियो अच्छा जेड़ा भी चुके हो ऐ सोच रहे हो मैं वो भैन कड्डनी जिदा जॉब दा नंबर चलदा मेरे को है ਉਹ ਹੀ ਭੈਣ ਕੱਢਾਂਗੇ ਜਿਹਦੇ ਸਿਰ ਤੇ ਤੁਹਾਡਾ ਖਰਚਾ ਚੱਲਦਾ ਹੈ ਚੁੱਕ ਹੁਣ 600 ਦੀ ਭੈਣ ਕਢਾ ਲਈਏ ਉਹ ਭਾਵੇਂ 250 ਚੋਂ ਆਉਂਦੀ ਹੋਵੇ ਓਏ ਬੜਾ ਚਲਾਕ ਜੇ ਚੌਕਸ ਰਹਿਣਾ ਚੁੱਕੋ ਬਾਬਾ ਜੀ ਅੱਜ ਤੇ ਨੋਟ ਹੀ ਇਕੱਠੇ ਕਰ ਲੈ ਜੇ बाबा जी ਓਏ
ਇਹ ਜਿਹੜਾ ਪੈਸੇ ਚੁੱਕੇਗਾ ਉਹਦੀ ਉਹ ਭੈਣ ਕੱਢੀ ਜਿਹੜੀ ਟਾਈਮੋ ਟਾਈਮ ਘਰ ਵਾਪਸ ਆਉਂਦੀ ਹੈ। ਕੋਈ ਗੱਲ ਨੀ, ਮੇਰੀ ਭੈਣ ਹੀ ਕੋਈ ਨਹੀਂ। ਓ ਯਾਰ ਉਹ ਮੈਂ ਮਰ ਗਿਆ। ਉਹ ਮੈਨੂੰ ਪਹਿਲੇ ਕਿਉਂ ਨਹੀਂ ਯਾਦ ਆਇਆ? ਉਹ ਭੈਣ ਤੇ ਮੇਰੀ ਵੀ ਕੋਈ ਨਹੀਂ। ਭਤੀਜੀਆਂ ਭਾਂਜੀਆਂ ਵੀ ਨਾਲ। ਯਾਨੀ ਮੇਰੇ ਇੱਥੋਂ ਵੀ ਗਏ। ਕਤਲ ਹੋ ਗਿਆ ਬਾਬਾ ਜੀ ਇਹ ਸਾਡੇ ਇੱਥੋਂ। ਅੱਛਾ ਰਹਿਮ ਕਰੇ ਬੰਦਾ ਮਾਰਿਆ ਔਰਤ ਮਰ ਗਈ। ਉਹ ਕੀ ਔਰਤ ਕਿਵੇਂ ਮਾਰੀ? ਮੈਨੂੰ ਕੀ ਪਤਾ ਸੀ ਕਿ ਉਹਨੇ ਮਾਰੀ ਜਾਣਾ ਹੈ। ਮੈਂ ਇਸ ਚੱਕਰ 'ਚ ਸਾਂ ਕਿ ਹੋਰੇ ਮਜ਼ੇ 'ਚ ਉਹ ਮਰ ਰਹੀ ਸੀ। ਯਾਰ ਤੂੰ ਸਹੀ ਦੱਸ, ਔਰਤ ਮਰੀ ਕਿ ਬੰਦਾ? ਸਰ ਬੰਦਾ ਮਰਿਆ। ਜਿਸ ਔਰਤ ਦਾ ਬੰਦਾ ਮਰਿਆ ਉਹ ਔਰਤ ਵੀ ਤੇ ਮਾਰੀ ਗਈ। ਸਹੀ ਕਹਿ ਰਹੇ। ਸਵੇਰੇ 9 ਵਜੇ ਮਾੜੀ ਕਿਸਮਤ ਕਰੋ ਬਾਹਰ ਨਿਕਲੇ। ਅੱਛਾ। ਚੌਂਕ ਦੇ ਵਿੱਚ 4 ਮੁੰਡੇ ਕੁੜੀ ਦੇ ਕੱਪੜੇ ਪਾੜ ਰਹੇ ਸਨ। ਬਸ ਕਹਿਣਾ ਜਾਗੀ ਇਹਨੇ ਚਾਰਾਂ ਨੂੰ ਕੁੱਟਿਆ ਹੋਣਾ। ਨਹੀਂ ਉਹਨਾਂ 4 'ਚ ਮੈਂ ਵੀ ਸਾਂ। ਫਿਰ ਗੈਰਜ ਜਾਗੀ। ਜਿਸ ਮੁੰਡੇ ਨੇ ਕੁੜੀ ਦੀ ਕਮੀਜ਼ ਇੱਥੋਂ ਫੜੀ ਸੀ ਨਾ, ਫੜ ਲਿਆ ਸੋਨੇ ਉਹਦਾ ਗੁੱਟ ਮੈਂ। ਉਹ ਅੱਗੇ ਮੈਂ ਪਿੱਛੇ ਕਸਾਈ ਦੀ ਦੁਕਾਨ 'ਚ ਵੜ ਗਿਆ। ਫਿਰ ਤੇਰੇ ਦੀ ਬੁਗਦਾ ਚੱਲ ਰਿਹਾ ਸੀ। ਇਹਨੇ ਫੜਿਆ ਚਾਪੜ ਟੋਟੇ ਕੀਤੇ। ਫੜਨ ਲੱਗਾ ਕਸਾਈ ਕਹਿੰਦਾ ਅੱਜ ਹਫਤਾ ਹੈ ਮੈਂ ਬਲੀਮੇ ਦਾ ਗੋਸ਼ਤ ਦੇਣਾ, ਠਹਿਰ ਜਾ। ਮੈਂ ਫਿਰ ਛੱਡ ਦਿੱਤਾ। ਤੇ ਬੰਦਾ ਕਿਵੇਂ ਮਾਰਿਆ? ਸਟੇਸ਼ਨ ਤੇ ਚਲੇ ਗਿਆ। ਟ੍ਰੇਨ ਮੈਂ ਪਿੱਛੇ ਅੱਛਾ। ਟ੍ਰੇਨ 'ਚ ਬਹਿ ਗਿਆ ਕਰਾਚੀ ਵਾਲੀ ਤੇ। ਓਏ ਕਰਾਚੀ ਵਾਲੀ ਤੇ ਹੁਣ ਵੇਖੋ ਕਦੋਂ ਵਾਪਸ ਆਉਂਦਾ। ਇਹ ਤੇ ਵੀ ਕਾਦਲ ਹੀ ਆਇਆ ਮੇਰੇ ਤੇ। ਓਏ ਉਹ ਬੰਦਾ ਵਾਪਸ ਆਏਗਾ ਤੇ ਉਹਨੂੰ ਮਾਰਾਂਗਾ ਨਾ। ਬਾਕੀ ਰਹਿ ਗਏ 22 ਮਿੰਟ। ਸਾਹਿਬ ਜੀ ਇੰਨੀ ਸਖਤੀ ਨਾ ਕਰੋ। ਬਾਬਾ ਜੀ ਗਰਮ ਪਾਣੀ ਰੱਖੋ। ਅੱਛਾ ਇਹ ਗਰਮ ਪਾਣੀ ਰੱਖੋ, ਜੇ ਗੱਲ ਬਣ ਗਈ ਤੇ ਨਹਾ ਲਾਂਗੇ, ਨਹੀਂ ਤੇ ਪੱਤੀ ਪਾ ਲੈਣਾ। ਨਾ ਉਹ ਵੀ ਨਾ ਤੇ ਮੇਰੇ ਨੂੰ ਵੀ ਨਾ। ਲਓ ਜੀ ਇਹਦੀ ਮੈਂ ਭੈਣ ਨਹੀਂ ਜੇ ਕੱਢਣੀ। ਉਹ ਕਿਉਂ? ਮੈਂ ਇਹਨੂੰ ਹੀ ਕੱਢਣਾ ਵੇ। ਕੀ ਇਹ? ਬਾਬਾ ਇੱਕ ਤਾਂ ਮਰੇਗਾ ਇੱਥੇ ਕੋਈ। ਹੁਣੇ ਤੇਰਾ ਕੋਲਿਆਂ 'ਚ ਲਾ ਜਾਣਾ ਸੀ। ਚੁੱਕ ਇਹਨੂੰ ਏਦਾਂ ਕਿਤੇ। ਚੁੱਕ ਕੁੜੀਏ ਪੈਸੇ। ਓਏ ਬਾਕੀ ਰਹਿ ਗਏ 15 ਮਿੰਟ ਤੇਰੇ ਮਰਨ 'ਚ। ਤੇਰੇ ਵਾਪਸ ਜਾਣ 15 ਮਿੰਟ ਬਾਕੀ ਨੇ। ਓਏ ਅਸੀਂ ਤੇ ਵੈਸੇ ਹੀ ਫਾਇਲ ਲੱਗਣ ਵਾਲੇ ਆ। ਨੀ ਮੈਂ ਸੱਚੇ ਜਾਵਾਂ, ਮੇਰੀ ਜਾਨ ਮੇਰੇ ਚੰਨ ਦਾ ਟੋਟਾ। ਕੀ ਇਹ? ਇਹਨੂੰ ਦੱਸ 4 ਸਾਲ ਕੈਦੇ ਬਾ ਮੁਸ਼ੱਕਤ ਕੱਟੀ ਹੈ ਮੈਂ 4 ਸਾਲ ਔਰਤ ਨਹੀਂ ਵੇਖੀ, ਬਲਕਿ ਮੈਂ ਉੱਥੇ ਜੇਲ੍ਹ 'ਚ ਵੀ ਚੂਹਾ ਹੀ ਵੇਖਿਆ, ਚੂਹੀ ਨਹੀਂ ਵੇਖੀ। ਇਹ ਮੇਰੇ ਵਾਸਤੇ ਇੰਜ ਹੀ ਹੈ ਜਿਵੇਂ ਸਾਰੀਆਂ ਜਮਾਤਾਂ ਵਾਸਤੇ ਇਮਰਾਨ ਖਾਨ ਹੈ। ਇਹਨੂੰ ਬਚਾ ਲੈ। ਜਾਨ ਮੈਂ ਸੱਚੇ ਜਾਵਾਂ, ਮੇਰੇ ਚੰਨ ਦਾ ਇਹ ਕੈਂਚੀ ਲਾਉਂਦੀ ਉਸ ਤਰ੍ਹਾਂ ਲਾ ਜਾਏਗੀ ਜੇ। ਮੈਡਮ ਤੂੰ ਰਹਿ ਗਿਆ 10 ਮਿੰਟ। ਮੈਡਮ ਕੱਲ ਵਾਸਤੇ ਮੇਰੀ ਜ਼ਿੰਦਗੀ ਜਾਣੀ, ਮੈਂ ਤਾਂ ਪਰਸੋਂ ਫਾਇਲ ਲੱਗ ਜਾਣਾ। ਹਾਏ ਮੈਂ ਇਸੇ ਵਾਸਤੇ ਆਈ ਹਾਂ ਕਿ ਜਾਨ ਤੂੰ ਤਸ ਕੇ ਨਾ ਮਰੇ, ਮੈਂ ਤੇਰੇ ਕਿਸੇ ਕੰਮ ਆ ਸਕਾਂ। ਰੱਖ ਪਾਣੀ ਖਲੋਤਾ। ਜਾ ਬੱਚਾ, ਜੇ ਤੂੰ ਆਪਣੀ ਫਾਂਸੀ ਨੂੰ ਬਚਣਾ ਚਾਹੁੰਦਾ ਤਾਂ ਬਾਬੇ ਨੇ ਚੜਾਵਾ ਚੜਾ ਦੇ, ਤੂੰ ਬਰੀ ਹੋ ਜਾਏਗਾ। ਆਪਣੇ ਘਰ ਜਾ ਕੇ 10 ਟੇਕਾਂ ਬਿਰਿਆਨੀ ਦੀਆਂ, 10 ਟੇਕਾਂ ਦਰਦੇ ਦੀਆਂ, 10 ਟੇਕਾਂ ਕੋਰਮੇ ਦੀਆਂ, 2 ਹਲਵੇ ਦੀਆਂ, 500 ਨਿਆਣ ਲਿਆ ਕੇ ਬਾਬੇ ਦੇ ਕੋਲ ਲਾਇਆ, ਤੂੰ ਬਰੀ ਹੋ ਜਾਏਗਾ। ਅੱਛਾ ਮੈਂ ਜਿੰਨਾ ਦਾ ਬੰਦਾ ਮਾਰਿਆ ਨਾ, ਮੈਨੂੰ ਉਹਨਾਂ ਦਾ ਫੋਨ ਆਇਆ ਕਿ ਚੱਲ 15,000 ਹੀ ਦੇ ਦੇ ਸਾਨੂੰ। ਅੰਨੀ ਦੇ ਬੱਚੇ ਤੂੰ ਇੱਥੇ 7 ਭੈਣ ਦਾ ਵਲੀਮਾ ਲਗਾਉਂਦੇ ਆ। ਸਿੱਧਾ ਉਹ ਕਿਉਂ ਜੀ? ਮੈਂ ਤੇਰੇ ਉਸ ਜਗ੍ਹਾ ਤੇ ਗੋਲੀ ਮਾਰਾਂਗਾ ਜਿੱਥੋਂ ਆਸਾਨੀ ਨਾਲ ਅੰਦਰ ਚਲੇ ਜਾ। ਫਿਰ ਇਹ ਨਾ ਕਹਿ ਕੇ ਸਿੱਧਾ ਹੋ ਜਾ। ਆਹੋ ਗੋਲੀ ਮਾਰਾਂਗਾ ਗੋਲੀ। ਕਿਹੜੀ ਉਂਗਲ ਨਾਲ? ਐਸ ਨਾ ਆ ਵੇਖੋ ਉਹ ਉਂਗਲ ਹੀ ਨਹੀਂ ਜਿਹਦੇ ਨਾਲ ਗੋਲੀ ਚਲਾਉਣੀ। ਸੱਚੀ ਮੁੱਚੀ ਫੈਸਲਾਬਾਦ ਡਰਾਮਾ ਕਰ ਰਹੇ, ਮੇਰੇ ਨਾਲ ਵਾਪਸ ਆ ਰਿਹਾ ਗੱਡੀ ਤੇ। ਰਸਤੇ ਪੁਲਿਸ ਨੇ ਰੋਕ ਲਿਆ, ਕਹਿੰਦੇ ਇਹਨੂੰ ਥੱਲੇ ਲਾਓ, ਚਰਸ ਪੀਂਦਾ। ਫਿਰ ਉਹ ਮੈਂ ਕਿਹਾ ਨਹੀਂ ਪੀਂਦਾ, ਕਹਿੰਦੇ ਚਰਸ ਪੀਂਦਾ। ਮੈਂ ਕਿਹਾ ਵੇਖੋ ਇਹ ਤਾਂ ਸਿਗੜੀ ਨਹੀਂ ਖੋਲ ਸਕਦਾ ਕਿੱਥੋਂ।
ਉਹ ਪੁਲਿਸ ਵਾਲਾ ਵੇਖ ਕਹਿੰਦਾ ਆਹੋ। ਮੈਂ ਕਹਿੰਦੀ ਗਰਮ ਨਹੀਂ ਕਰ ਸਕਦਾ ਤੂੰ ਤੇ ਕਿਸੇ ਜਗ੍ਹਾ ਤੇ ਖਲੋ ਕੇ ਇਹ ਨਹੀਂ ਕਹਿ ਸਕਦਾ ਕਿ ਸਾਡੇ ਘਰ ਏਡਾ ਏਡਾ ਲੰਮਾ ਚੌਲ ਪੱਕਦਾ ਜੀ। ਇਹ ਤੇ ਬੱਸ ਦੇ ਵਿੱਚ ਸ਼ਰਾਰਤ ਨਹੀਂ ਕਰ ਸਕਦਾ। ਉਹ ਕਿਵੇਂ ਹੈ ਹੀ ਨਹੀਂ ਉਹ। ਮਾਸ਼ਾਅੱਲਾ ਤੂੰ ਤੇ ਅੰਪਾਇਰ ਨਹੀਂ ਲੱਗ ਸਕਦਾ। ਉਹ ਕਿਵੇਂ ਕਿਹੜੀ ਉਂਗਲ ਨਾਲ ਆਊਟ ਦੇ ਗੱਲ ਹਾਸੇ ਚ ਨਾ ਪਾ, ਹੁਣ ਉਂਗਲ ਵਾਪਸ ਕਰ। ਆਹੋ ਉਹ ਤੂੰ ਤੇ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਤੁਸੀਂ 1 ਮਿੰਟ ਖਲੋਵੋ ਮੈਂ ਆਇਆ। ਉਹ ਤੇ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਵੀ ਔਰਤਾਂ ਇੱਧਰ ਹੋ ਜਾਓ ਤੇ ਮਰਦ ਇੱਧਰ। ਨਹੀਂ ਇਹ ਤੇ ਕਿਸੇ ਪੰਚਾਇਤ ਚ ਇਹ ਨਹੀਂ ਕਹਿ ਸਕਦਾ ਛੱਡੋ ਜੀ ਐਡੀ ਕੁ ਗੱਲ ਪਿੱਛੇ ਕੀ ਲੰਗਣਾ। ਬਾਕੀ ਰਹਿ ਗਏ 6 ਮਿੰਟ। ਹੋਏ ਉਹ ਰੱਬ ਦਾ ਵਾਸਤਾ ਬਾਬਾ ਜੀ, ਰੱਬ ਦਾ ਵਾਸਤਾ ਚਾਹੀਦਾ। ਇਹਨੂੰ ਕਿਉਂ ਤੁਸੀਂ ਤਵੀਜ਼ ਨਹੀਂ ਦਿੰਦੇ? ਕਿਉਂ? ਇਹਨੂੰ ਤਵੀਜ਼ ਦੇ ਦਿਓ, ਇਸ ਤੋਂ ਪਹਿਲਾਂ ਕਿ ਇੱਥੇ ਪੁਲਿਸ ਆ ਜਾਵੇ। ਆਹੋ ਤੁਸੀਂ ਬਾਜੇ ਵਾਲੇ ਹੋ ਤੁਸੀਂ। ਖਬਰਦਾਰ ਬਾਕੀ 4 ਮਿੰਟ ਸਾਨੂੰ ਮਾਫ ਕਰ ਦੇ ਅਸੀਂ ਚੱਲੇ। ਜੇ ਵੀ ਤੂੰ ਪਿਆਰ ਦੀ ਗੱਲ ਕਰਨੀ ਕਰ ਲੈ, 4 ਮਿੰਟ ਰਹਿ ਗਏ ਨੇ। ਮੈਨੂੰ ਪਿਆਰ ਦੀ ਗੱਲ ਮੈਨੂੰ ਰੱਸਾ ਨਜ਼ਰ ਆਉਂਦਾ ਤੂੰ ਮੈਨੂੰ ਪਿਆਰ ਦੀ ਗੱਲ ਕਰ। ਇਧਰ ਆ ਹੱਥਾਂ 'ਚ ਹੱਥ ਪਾ, ਇਹ ਪਾ ਲੈ। ਅੱਖਾਂ 'ਚ ਅੱਖਾਂ ਪਾ, ਪੈਰਾਂ 'ਚ ਪੈਰ ਪਾ। ਕੁੜੀਏ ਵੇਖ ਨੂੰ ਯਰਕਾਨ ਤੇ ਨਹੀਂ। ਚੈਕਿੰਗ ਜ਼ਰੂਰੀ ਹੁੰਦੀ ਹੈ। ਹੱਥਾਂ 'ਚ ਹੱਥ ਪਾ। ਪਾ ਲੈ। ਇਹ ਤੂੰ ਦੱਸਣਾ ਹੈ। ਇਹਦਾ ਮੈਨੂੰ ਨਹੀਂ ਪਤਾ। ਮੈਂ ਨਹੀਂ ਪਤਾ, ਮੈਂ ਵੀ ਖੇਡਾਂਗਾ। ਕਿੱਥੇ ਆ ਰਹੀ ਆ? ਵੇਖੋ ਖੇਡੇਗਾ। ਇਧਰ ਆ। ਮੈਂ ਨਹੀਂ ਪਤਾ। ਉਹ ਇਧਰ ਆ। ਹਾਫ ਸੈਟ ਦੀ ਚੈੱਕ, ਹਾਫ ਸੈਟ ਦੀ ਚੈੱਕ। ਬਾਕੀ ਰਹਿ ਗਏ 3 ਮਿੰਟ। ਹੱਥਾਂ 'ਚ ਹੱਥ ਪਾ। ਓਏ ਬਦਤਮੀਜ਼। ਕੌਣ ਹੈ ਓਏ? ਇਹਦਾ ਕਲਾਵਾ ਨਾ ਪਾ। ਹੱਥਾਂ 'ਚ ਹੱਥ ਪਾ। ਬਾਕੀ ਰਹਿ ਗਏ 2 ਮਿੰਟ। ਹੱਥਾਂ 'ਚ ਹੱਥ। ਹੱਥਾਂ 'ਚ। ਪੈਰਾਂ 'ਚ ਪੈਰ, ਅੱਖਾਂ 'ਚ ਅੱਖਾਂ। ਬਾਕੀ ਰਹਿ ਗਏ 35 ਮਿੰਟ। ਅੰਨੀ ਜਾ ਤੇਰੀ ਜਿਹੜੀ ਘੜੀ ਐਨ ਚੱਲਣ ਲੱਗ ਪਈ ਹੈ। ਬੜਾ ਟਾਈਮ ਹੈ ਯਾਰ। ਟਾਈਮ ਹੱਥਾਂ 'ਚ ਹੱਥ ਪਾ। ਬਾਕੀ 1.5 ਮਿੰਟ ਰਹਿ ਗਏ। ਫਟਾਫਟ ਅੱਖਾਂ 'ਚ ਹੱਥ ਪਾ। ਅੱਗੇ ਚੱਕਾ। ਅੱਖਾਂ 'ਚ ਅੱਖਾਂ ਪਾ। ਪੈਰਾਂ 'ਚ ਪੈਰ ਪਾ। उनको पुष्पा पुष्पा याद करो वो पूर्णमासी की रात। याद करो पूर्णमासी की रात। उस रात जो मैंने तुम्हारे हाथ में दिया था, उस रात जो मैंने तुम्हारे हाथ में दिया था, वो मेरे पिछले ने मुझे दिया था। ਉਹ ਬਾਹਰ ਨਿਕਲੋ ਮਲੰਗੋ। ਉਹ ਫਕੀਰੋ ਬਾਹਰ ਆਓ। ਕੌਣ ਹੈ? ਕੌਣ? ਉਹ ਜਾਦੂ ਹੈ ਹੀ ਕੋਈ ਓਏ ਨਹੀਂ। ਮੈਂ ਤੇਰਾ ਕਿੱਥੇ? ਇਹ ਫੜੋ ਆਪਣੇ ਕੱਪੜੇ। ਉਹ ਬਾਬਾ ਜੀ ਉਸਤਾਨੀ ਦੇ ਕੱਪੜੇ। हैं? ਉਸਤਾਨੀ ਦੇ ਕੱਪੜੇ। ओए आप किथे वे? ए फड़ो ਯਾਰ ਉਸਤਾਨੀ ਕਿੱਥੇ ਹੀ? ए कपड़े आ गए। ਆਗੇ उस्तानी सुबह 6 बजे लाई जाना आनके। बेटा बाहर जी ओ मैडम इंद्रीना भोली। ਆਹੋ ओ जेडी हर महीने मदाद करन आंदी ना। अच्छा मुर्ग भोली। ਆ ਰਹੇ ਨੇ। हां जी ਕਿੱਥੇ ਹੀ? ए आ गए। ਓਏ 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 मैं ਓਏ। आ जाऊं। हेलो हेलो हाउ आर यू? हेपेटाइटिस। एक्सक्यूज मी। हेलो हेलो एना कोंडा। मैं क्या जी हाँ? मेरे हुंदे किसी नु ठंड नहीं लगनी चाहिए। बाबा जी आ जाओ यार। मेरी जिंदगी का मिशन है की? गरीबां नु गरम रखना। अच्छा बाबा जी ਤੁਸੀਂ ਫਿਰ ਪਾਣੀ ਤੱਤਾ ਰੱਖੋ। बेटा उधर ए जो गरम देखो। हो रही ਜੀ हाय 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 हाय। पुत्र अंदर जाके कोई बड़ा सारा भांडा लेके आ। क्या छेती ना। ਇਹ ਤੁਸੀਂ ਸਾਨੂੰ ਆਰਮੀ ਨੇ ਅਤੇ ਕੀਤਾ ਕੀ ਤੁਸੀਂ? है गाड़ी इमदाद है। अच्छा थैंक यू। तो क्या किया? हाय 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 हाय। ਜਦੋਂ ਤੁਸੀਂ ਹਾਏ ਹਾਏ ਤੋਂ ਬਾਅਦ ਇਹ ਹਾਏ ਇੱਥੇ ਕਹਿੰਦੇ ਹੋ ਨਾ हाँ जी 2 ਮਿੰਟ ਦਾ ਸਟੇ ਕਰਨਾ। ओ क्यों? ਮੈਂ ਉੱਤਰ ਕੇ ਸਿਗਰਟ ਸੁਗਟ ਲੈਣੇ ਨੇ। सिगरेट तेरे कोल ही है की हो गया तेनू? तो और आप कैसी है? आई फोन। मैं क्या जी दो बल्ब फ्यूज करते तक क्यों रहा था क्यों रहा चलो चल कपड़े मंडी फिरदी है कपड़े लेने सी। ओए क्यों कपड़े ले तानु चौधरी ने मना किया किसी को कोई चीज नहीं लानी। गलती हो गई। गलती हो गई ਹੁਣ ਲੈ ਕੇ ਚੀਜ਼ਾਂ ਤੇ ਗੱਲਾਂ ਕਰਨ ਦਿਓ। गलती हो गई। ਚੀਜ਼ਾਂ ਲੈ ਕੇ ਲੋਕਾਂ ਕੋਲੋਂ ਇਸ ਸ਼ਹਿਰ 'ਚ ਚੌਧਰੀ ਦਾ ਮੂੰਹ ਕਾਲਾ ਕਰਨਾ ਜੇ। क्या
ਇਹ ਕਿਹਨੇ ਲਿਆ ਤੇ ਕਿਹਨੇ ਦਿੱਤਾ ਹਿੱਸਾ ਕਿਹਨੇ ਲਿਆ ਜੀ ਇਹਨੇ ਕਿੱਥੇ ਲੈ ਕੱਪੜੇ ਲਿਆ ਆਪਣਾ ਹਿੱਸਾ ਲੈ ਲਿਆ ਜੀ ਤੂੰ ਲੈ ਲਿਆ ਆਪਣਾ ਹਿੱਸਾ ਮੈਂ ਵੀ ਲੈ ਲਿਆ ਜੀ ਲਿਆ ਜੀ ਮੇਰਾ ਹਿੱਸਾ ਮੇਰਾ ਮਤਲਬ ਇੱਥੇ ਮਰਾ ਇਹਨਾਂ ਜੀ ਚੌਧਰੀ ਸਾਹਿਬ ਤੁਸੀਂ ਚੌਧਰੀ ਹੋ ਚੌਧਰੀ ਇੱਕ ਗੱਲ ਪੁੱਛਾਂ ਕੀ ਗੱਲ ਕੀ ਤੁਸੀਂ ਕਦੀ ਪਰਾਡੋ 'ਚ ਬੈਠੇ ਹੋ ਬੈਠਾ ਤਾਂ ਨਹੀਂ ਦੋ ਤਿੰਨ ਵਾਰ ਥੱਲੇ ਆਇਆ ਹਾਂ ਤਜਰਬਾ ਹੋ ਗਿਆ ਹੁਣ ਮੈਂ ਲੈ ਵੀ ਲਾਵਾਂ ਥੱਲੇ ਬਿਲਕੁਲ ਠੀਕ ਇਹ ਹੋਰ ਤੇ ਗਰੀਬ ਹੈ ਕਿ ਚੌਧਰੀ ਸਾਹਿਬ ਚੱਲ ਜਾ ਕੇ ਮੇਰੀ ਪਰਾਡੋ ਧੋ ਹਾਂਜੀ ਉਹ ਪਰਾਡੋ ਧੋ ਮੇਰੀ ਹੁਣ ਵੱਡੇ ਹੋ ਗਏ ਆਪਣੀ ਪਰਾਡੋ ਆਪ ਧੋਇਆ ਕਰੋ ਜੀ ਬਾਬਾ ਜੀ ਜਾਨ ਕਿਹਨੂੰ ਦੇਣੀ ਹਾਂਜੀ ਜਾਨ ਕਿਹਨੂੰ ਦੇਣੀ ਅੱਲਾ ਨੂੰ ਛੋਟੀ ਭੈਣ ਮੈਨੂੰ ਦੇ ਬੁਗਿਆ ਕਿਆ ਅੱਛਾ ਤੇ ਮੈਂ ਕਿਹਾ ਗੱਲ ਕੀ ਵਿੱਚੋਂ ਚੌਧਰੀ ਸਾਹਿਬ ਹਾਂ ਚੌਧਰੀ ਸਾਹਿਬ ਵੀ ਕਰ ਕੋਈ ਹਾਏ 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 ਅੱਗ ਲੱਗੀ ਪਈ ਏ ਓਏ 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 ਇੱਧਰ ਧੂਏ ਨਿਕਲੇ ਜੀ ਸਲਾਮ ਅਲੈਕੁਮ ਮੁਹਤਰਮਾ अस्सलाम वालेकुम ਵਾਲੇਕੁਮ ਸਲਾਮ हाय 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 ਤੇਰੇ ਨਾਲ ਹੋਏ? ਹਾਂਜੀ ਇਹਨੂੰ ਸਮਝਾ ਕਾਕਾ ਇਹਨੇ ਕੋਈ ਸਮਾਨ ਸੁੱਟ ਪੈਣਾ ਹੀ ਅਸੀਂ ਗਰੀਬ ਆਦਮੀ ਸਾਡੇ ਕੋਲ ਭਰਿਆ ਨਹੀਂ ਜੇ ਜਾਣਾ ਆਏ ਕਿਤੇ हाय 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 ਇਹਨੂੰ ਲਹਿਦਾ ਦੱਸ ਕੇ ਮੈਂ ਪੂਰਾ ਡਰਾਮਾ ਕਰਨਾ ਤੇ ਕੱਪੜੇ ਮੇਰੇ ਕੋਲ ਇਹੋ ਹੀ ਆ ਬਾਕੀ ਮੌਸਮ ਸਾਹਿਬ ਨੂੰ ਦੇ ਦਿੱਤੇ ਨੇ ਕੋਟ ਤੇ मैं क्या जी मैं ਆਪਣੇ ਇੱਥੇ ਉਹ ਬੇੜਾ ਬਹਿ ਗਿਆ ਜਿਸ ਤਰ੍ਹਾਂ ਸਾਡੇ ਕੌਲੇ ਤੇ ਕੱਖ ਵੀ ਨਹੀਂ ਇੱਥੇ ਉਹ ਤੇਰੀ ਸਾਇੰਸ ਤੇ ਲਾਨਤ ਓਏ ਆਪਣਾ ਕਾਕੀ ਤੋਂ ਲੈ ਕੇ ਆਈ ये ਆਪਣੇ ਆਪ ਨੂੰ ਸਲਿਮ ਤੇ ਸਮਾਰਟ ਕਰ ਲੈ ओ क्या ਗਵਰਨਮੈਂਟ ਨਜਾਇਜ਼ ਤੇਜ਼ਾਬ ਦਾ ਢਾ ਰਹੀ ਜੇ ਹੋ ਤੂੰ ਓਏ ਉੱਧਰ ਹੋ ਜਾ ਇਹ ਦੇ ਲੋ ਮੈਂ ਮਾਫੀ ਚਾਹਨਾ ਇਹਦੀ ਕਰੀਮ ਜਰਾ ਵੀਕ ਨਾ ਹੋਸਦੀ ਹੈ मैं क्या जी जी। मेरे हुंदे किसी नु ठंड नहीं लगनी चाहिए ਸਾਫ ਜ਼ਾਹਿਰ ਆਪਣੇ ਰਾੜ ਲੈ ਕੇ ਨਿਕਲੇ ਹੋ ਦੇਖਾਂਗੇ ਨਾ ਅੱਗ ਤੇ। ਇਹ ਮੁਹਤਰਮਾ हाँ जी ਇੱਕ ਸਵਾਲ ਤੁਹਾਡੇ ਕੋਲ ਪੁੱਛਾਂ जी जी ਇਹ पूछो। ਜਦੋਂ ਬਾਰਿਸ਼ ਹੁੰਦੀ ਏ जी ਤੁਹਾਡੇ ਪੈਰਾਂ ਤੇ ਤੇ ਨਹੀਂ ਪੈਂਦੀ ਹੋਣੀ चौधरी साहब क्या बात है इन्होंने छड्डो गल सुनो हाँ दूध पानी जावांगी मलाई बन जावांगी ਉਹ ਇਹਦਾ ਮਤਲਬ ਸਾਨੂੰ ਸਿਰਫ ਚੀਨੀ ਲਿਆਉਣੀ ਪੈਣੀ ਆ ਆਹੋ ਪੱਤੀ ਤੇ ਪਾਉਣੀ ਨਹੀਂ ਉਹਨਾਂ ਨੇ ਉਂਗਲੀ ਡਬਾਉਣੀ ਆ ਆਏ ਕਿਹੜੇ ਕੰਮ ਦੰਦ ਨਾ ਕੱਢ ਲਈ ਆਏ ਕਿਹੜੇ ਕੰਮ मैं ना मैं गरीबां दी इमदाद करनी आ ਕੀ ਦੇ ਰਹੇ ਉਹਨਾਂ ਨੂੰ कपड़े ਕੱਪੜੇ ਕੱਪੜੇ हाँ ਤੇ ਸਾਨੂੰ ਗਰੀਬ ਸਮਝਿਆ ਤੁਸੀਂ ए गरीबां हस्ती भरो ਅਸੀਂ ਗਰੀਬ ਆ हाँ ਹਰ ਬੰਦੇ ਨੂੰ ਗਰੀਬ ਸਮਝ ਲੈਂਦੇ ਹੋ ਤੁਸੀਂ ਅਮੀਰ ਹੋ ਇੱਕ ਹੋਰ ਦਿਓ ਓਏ ਆ ਲੇਡੀ ਸੂਟ ਆਪਣੀ ਅੰਮੀ ਨੂੰ ਦੇ ਦੀ ਉਸ ਤਰ੍ਹਾਂ ਹੀ ਬੈਠੀ ਰਹਿੰਦੀ ਆ ਕਹਿੰਦਾ ਮੈਂ ਗਰੀਬ ਨਹੀਂ ਉਹ ਕਹਿੰਦਾ हाँ जी ਇਹਦੇ ਮੈਂ ਘਰ ਗਿਆ ਤੇ ਸਾਰੇ ਟੱਬਰ ਨੇ ਐਡੀਆਂ ਲੰਮੀਆਂ ਜਰਾਬਾਂ ਪਾਈਆਂ अच्छा ਮੈਂ ਕਿਹਾ ਲੰਮੀਆਂ ਜਰਾਬਾਂ ਕੋ ਪਾਈਆਂ ਸਾਰਿਆਂ ਨੇ ਹਾਂ। ਕਹਿੰਦੇ ਸਾਡੀਆਂ ਰਜ਼ਾਈਆਂ ਛੋਟੀਆਂ ਨੇ माय गॉड हंसते हंसते कितनी दूर निकल आए हम कौन सी जगह चौधरी आज वापस साहब जाके, वापस ਤੁਸੀਂ जाके। ਇੰਨੇ ਅਮੀਰ ਹੋ ਥੋੜੇ ਜਿਹੇ ਪੈਸੇ ਮੈਨੂੰ ਵੀ ਦੇ ਦਿਓ और पैसे की जरूरत टेंशन कोई नहीं ਆਖਰੀ ਮਸ਼ਵਰਾ ਦੇਣਾ ਚਾਹੁੰਦੇ ਅਸੀਂ श्योर श्योर ਥੋੜਾ ਕੀ जी ਤੁਸੀਂ ਜੋ ਕੁਝ ਵੀ ਖਾ ਰਹੇ ਹੋ ਨਾ हाँ ਇਹ ਤੁਹਾਡੇ ਮਿਹਦੇ 'ਚ ਨਹੀਂ ਜਾ ਰਿਹਾ ਬਾਬਾ ਜੀ ਇਹ ਤੁਹਾਡੀ ਮੋਬਾਈਲਾਂ ਦੀ ਦੁਕਾਨ ਤੇ ਨਹੀਂ ਨਹੀਂ ਪੁੱਤ ਮੇਰੀ ਮੋਬਾਈਲਾਂ ਦੀ ਦੁਕਾਨ ਤੇ ਨੇ ਤੇ ਮੂੰਹ ਕਾ ਡੱਡੂ ਚਾਰਜਰ ਵਰਗਾ ਕਾਕਾ ਤੇਰਾ ਪਿਓ ਪਾਇਲਟ ਹੈ ਨਹੀਂ ਤੇ ਤੇਰਾ ਮੂੰਹ ਕਿ ਜੰਗੀ ਜਹਾਜ਼ ਵਰਗਾ ਮੇਰਾ ਅੱਬਾ ਮੌਜ ਹੀ ਚਾਹੁੰਦਾ ਸੀ ਅੱਛਾ ਅੱਜ ਕੱਲ ਤੁਹਾਡੇ ਵਾਲ ਮੌਜ ਹੀ ਸੀਗਾ ਤੇ ਬੜਾ एडी सोहनी कुड़ी ते गल्लां करदे हो टगे टगे दियां आहो चंद वर्गा मुखड़ा ते रेशम वर्गियां बावां वाह मोटर चलाओ मैं ते भावा
ਤੁਸੀਂ ਨੇਕੀ ਦਾ ਕੰਮ ਕਰਦੇ ਹੋ ਵੈਸੇ ਆ ਜਿਹੜੇ ਕੱਪੜੇ ਵੰਡਦੇ ਹੋ ਹਾਂਜੀ ਇੱਕ ਇੱਕ ਸੂਟ ਦਿੰਦੇ ਹੋ ਇੱਕ ਇੱਕ ਬੰਦੇ ਨੂੰ ਹਾਂਜੀ ਠੀਕ ਹੈ ਅੱਲਾ ਖੈਰ ਬੇਫਿਕਰ ਹੋ ਜਾਈਏ ਆ ਲਾਰਾ ਗਮ ਅੱਛਾ ਡੈਮ ਬਣਾਵਣਾ ਏ ਅੱਛਾ ਡੈਮ ਬਣਾਵਣਾ ਏ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਗੱਲ ਸੁਣੋ ਤੂੰ ਸਭ ਪਾਣੀ ਬਚਾਵਣਾ ਏ ਬਚ ਕਦੇ ਕਿਤੇ ਨਾ ਬਣਾਏ ਭਾਵੇਂ ਬੋ ਨਾਲ ਸਾਡੀ ਮੱਤ ਵੱਜ ਜਾਵੇ ਓ ਮਾਈ ਗॉड ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ ਐ ਕੀ ਤਕੱਲਫ ਕੀਤਾ ਔਰ ਮੈਨੂੰ ਤੇ ਆਪ ਇੱਥੇ ਮਾਹੌਲ ਮਿਲਿਆ ਮਿੱਠੇ ਵਾਲੇ ਨੂੰ ਕਹਿੰਦਾ ਮਿੱਠੇ ਕਿੰਨੇ ਦਰਜਨ ਕਹਿੰਦਾ 100 ਰੁਪਏ ਦੇ ਕਹਿੰਦਾ 50 ਲਾ ਲਾ ਉਹ ਕਹਿੰਦਾ ਵੀ ਚੂਪੇ ਹੋਏ ਚੂਪ ਲੈ ਉਹ ਤਾਂ ਸ਼ਰਮਿੰਦਾ ਨਹੀਂ ਹੋਇਆ ਕਹਿੰਦਾ ਇਹਨਾਂ ਦੇ ਫਿਰ 30 ਲਾ ਲੈ ਘਰ ਜਾ ਕੇ ਆਪਣੀ ਬੇਗਮ ਨੂੰ ਵਿਆਹ ਤੋਂ ਦੂਜੇ ਦਿਨ ਬਾਅਦ ਆਪਣੀ ਬੇਗਮ ਨੂੰ ਤੇ ਆਪਣੀ ਨੂੰ ਕਹਿੰਦਾ ਹੋਰ ਤੇਰੇ ਵਾਲੀ ਨੂੰ ਕਹਾਂ ਦੂਜੇ ਦਿਨ ਵਿਆਹ ਤੋਂ ਬਾਅਦ ਆਪਣੀ ਬੇਗਮ ਨੂੰ ਕਹਿੰਦਾ ਜਾਨੂੰ ਹਨੀਮੂਨ ਤੇ ਚੱਲੀਏ ਉਹ ਵਿਚਾਰੀ ਨੇ ਬਾੜ ਕਹਿੰਦੀ ਮੈਂ ਤੇ ਕੱਪੜੇ ਧੋਣੇ ਤੂੰ ਆਪਣੀ ਮਾਂ ਨੂੰ ਲੈ ਜਾ ਸ਼ਰੀਫ ਆਦਮੀ ਉਹਨੂੰ ਕੀ ਪਤਾ ਹਾਂਜੀ ਹੋਰ ਸੁਣਾਓ अस्सलाम वालेकुम ਕਾਕਾ ਤੂੰ ਪੜਿਆ ਲਿਖਿਆ ਹੂ ਇਜ਼ ਦਿਸ ਇਹ ਕਿੱਥੋਂ ਲੱਭੀ ਤਿੰਨਾਂ ਮੂੰਹਾਂ ਵਾਲੀ ਕੁੜੀ हाँ है ਇੱਕ ਦੋ ਤਿੰਨ ਤਿੰਨਾਂ ਦੇ ਮੂੰਹ ਤੇ ਹੋਈ ओके ओके ਓ ਕਾਕਾ ਤੂੰ ਪੜਿਆ ਲਿਖਿਆ ਮੈਂ ਤੇ ਤੇਰੇ ਕੋਲ ਇਹ ਪੁੱਛਣਾ ਚਾਹੁੰਦਾ ਹੂ ਇਜ਼ ਦਿਸ ਦਿਸ ਹਾਂ I don't know but over swelling this is the ਬਾਬਾ ਬਾਬਾ over budget ਹਾਂ this is the ਕਾਫੀ ਜਮਾਤਾਂ ਦਾ ਕੱਟ ਜੋੜ हेलो मतलब- आराम नाल तुसी मेनू ले आए हो इजी ਜੀ ਜੀ हाँ जी ਸਦਕੇ ਜਾਵਾਂ ਕਰ ਲੈ ਜਿਹੜਾ ਮਾਂ ਦਾ ਪਿਆਰ ਸੜੋ ਉਹ ਘਬਰਾਏ ਪੈਨ ਵੀ ਟਿਕਟਾਂ ਅਸੀਂ ਖਰਚ ਕੇ ਮੌਜਾਂ ਇਹਦੀਆਂ ਲੱਗੀਆਂ ਅਸੀਂ ਵੀ ਇੱਥੇ ਹੀ ਆ ਭਾਜੀ हाय 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 ਪੈਕ ਕਰ ਦਿਓ ਪੈਕ ਕੀ ਕਰਦੇ ਹੋ ਪੈਕ ਕਰਕੇ ਲੈ ਆਇਆ ਜਿਹੜੇ ਕੱਪੜੇ ਲੇਕਿਨ ਗਜ਼ਾ ਸਹੀ ਹੋਵੇ ਮੋਸਨ ਭੱਟੀ ਸਾਹਿਬ ਬੈਠੇ ਨੇ ਉਹ ਲਿਹਾਜ਼ ਨਹੀਂ ਕਰਦੇ ਉਹਨਾਂ ਨੇ ਤੇ ਆਪਣੇ ਵਿਆਹ ਤੇ ਰੌਲਾ ਪਾਉਂਦਾ ਸੀ ਆ ਚਿਕਨ ਦੀ ਬੋਟੀ ਹਲਕੀ ਹੈ ਇੱਕ ਵੱਡੀ ਹੈ ਇੱਕ ਮੁਰਗਾ ਲੰਗੜਾ ਸੀ ਰੌਲਾ ਬਣਾ ਲੈਂਦੇ ਨੇ ਮੈਂ ਕਿਹਾ ਜਾਨੂ हाँ जी ਤੁਸੀਂ ਕਾਲਜ ਚ ਪੜ੍ਹਦੇ ਹੋ नहीं की होया ਬਸਤਾ ਕਿਉਂ ਟੰਗੀ ਫਿਰਦੇ ਜੇ अजीब कमाल है ਉਹ ਸਾਲਿਆ ਉਹ ਕੋਈ ਕੁੜੀ ਮੈਨੂੰ ਵੀ ਦੇ ਦਿਓ ਕਿ ਸਾਧ ਰੁਪਈਕ ਨੂੰ ਮੈਂ ਫੜਵਾਇਆ अस्सलाम वालेकुम हेलो ए कौन है जी हाय 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 हेलो once more एक दफा और हाय 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 ਉਹ ਕੀ ਟਾਈਮ ਹੋਇਆ ਇਹਨੂੰ ਤਲਬ ਸ਼ੁਰੂ ਹੋ ਗਈ ਆ ਉਹ ਹਮਰਾ ਇਹਨੂੰ ਡਾਂਸ ਦੀ ਤਲਬ ਸ਼ੁਰੂ ਹੋ ਗਈ ਆ अच्छा जी मैं क्या हाँ? मेरे हुंदे किसी नु ठंड नहीं लगनी चाहिए ਉਹ ਕੁੜੀਏ ਇੱਧਰ ਧਿਆਨ ਮਾਰ ਲੈ ਖੰਬੇ ਨਾ ਟੰਗੀ ਜਾਈ जी हाँ कहा की चीज़ की एक्चुअली मैं गरीबों की इमदाद करती हूँ अच्छा हाँ ओ मेरे जी। को बड़े पैसे सी जी मैं वंड बैठा अब मेरी भी इमदाद कर दियो श्योर श्योर दिस इज फॉर यू अच्छा आ गया इसमें कपड़े हैं अच्छा ये कपड़े हैं
कपड़े हैं। मैंने समझा वो कपड़े हैं। तो ये कपड़े आपने सड़क से लिए? मैं कपड़ों की इमदाद करती हूँ। मैं कहा जी जी ਇਹ ਜਨਾਬ ਲੇਡੀ ਸੂਟ ਆ हाँ जी ਉਹ ਸਾਡੀਆਂ ਔਰਤਾਂ ਨੇ ਧੁੱਪੇ ਬਾਹਰ ਨਿਕਲਣਾ ਹੁੰਦਾ ਤੇ ਉਹ ਐਨਕ ਕਿੱਥੇ ਆ? ਹਾਈ ਬੇਬੀ हेलो ਈਮਾ ਲੈਣ ਗਈ ਤੇ ਨਾ ਭੁੱਲ ਗਈ अच्छा ਕਹਿੰਦਾ ਜੀ ਉਹ ਗੋਸ਼ਤ ਦੇ ਭੋਰੇ ਦੇ ਦਿਓ ਉਹ ਚੱਲੋ ਚੱਲ ਹੈਲੋ ਬੇਬੀ ਬੜੀ ਪੀਲੀ ਸ਼ਰਟ ਪਾਈ ਸਾਲਿਆ ਤੂੰ ਸ਼ਹਿਰ ਵਾਲਿਆਂ ਦਾ ਕੰਜਰ ਹੈ भाई कंजर कोई जात नहीं है अच्छा ये एक कैफियत है ओ का हेलो बेबी हेलो वाओ हाउ इज इट पॉसिबल या कैन आई से समथिंग टू यू या वुड यू लाइक टू चूसिंग द मैंगोज कैन आई से समथिंग यस आप मुझे आई लव यू कह सकती हैं आई लव यू दे दू कम ऑन बेबी टेक आर रिस्क कम ऑन ਓਏ ਆ ਵਿਚਾਰੇ ਨੂੰ ਕਹਦੇ ਆਈ ਲਵ ਯੂ ਓਏ ਇਹਦਾ ਅੱਬਾ ਕੋਈ ਨਹੀਂ ਇਮਰਾਨ ਖਾਨ ਦੇ ਧਰਨੇ 'ਚ ਜੰਮਿਆ कम ऑन बेबी डोंट वेस्ट द टाइम गो आई लव यू अरे जाओ हाँ तुम्हारे नसीब में बाहुबली कहाँ ये बाहुबली है ਉਹ ਸਾਲੇ ਦਾ ਮੂੰਹ ਕਟੱਪੇ ਤੇ ਗੋਡੇ ਵਰਗਾ ਤੇ ਬਾਹੂਬਲੀ अच्छा असल में मैंने आपसे इमदाद करवाई ना जी जी मेरे पास बहुत पैसे थे अच्छा हमारे गांव में ना एक वो दाने भूनने वाली थी अच्छा वो इतने दाने भूनती थी इतने दाने भूनती थी वो तो अपना दाना भी भून जाती थी वो अपना सिट्टा भी भून जाती थी अच्छा गरीब थी मैंने सारा कुछ उसे दे दिया ओके ऊपर से बेवा थी हाय मैं ਉਹਦੇ ਨਾਲ शादी की थी गुड ਉਹਦੇ ਵਿੱਚੋਂ ਇੱਕ ਪੁੱਤਰ ਹੋਇਆ कहाँ है वो ਉਹ ਸਮਝ ਗਿਆ ਉਹ ਮੈਂ ਗਿਆ ਹਾਂਜੀ ਇਹਨੇ ਅਮਦਾਦ ਤੇ ਕੁੜੀ ਨੇ ਆਪਣੀ ਕਰਤੀ हाँ ਮੂੰਹ ਤੇ ਤੇਰਾ ਵੀ ਇਜ਼ਤਾ ਲੁੱਟਣ ਵਾਲਾ ਹੀ ਆ ਤੇ ਮੈਂ ਤਾਂ ਕਹਿੰਦਾ ਇਹਨੂੰ ਚੁੱਕ ਕੇ ਨਾ ਜੰਗਲਾਂ 'ਚ ਲੈ ਜਾਈਏ चलो ਜੰਗਲਾਂ 'ਚ ਤੈਨੂੰ ਚੁੱਕ ਲੈ ਜਾਵਾਂਗੇ जंगल जी ਹਾਂ जी उठे शेर आ गया ਫਿਕਰ ਨਾ ਕਰ ਹਾਂ। ਸ਼ੇਰ ਹੁਣ 5 ਸਾਲ ਨਹੀਂ ਆਉਂਦਾ ਖੀਰੇ हेलो ਖੀਰੇ ਰਾਹ 'ਚ ਮਿਲ ਗਏ ਖੀਰੇ ਨਹੀਂ ਕਿਤੇ ਚੱਲਾ ਪੁੱਤਰ ਨਾ ਖਿੱਚ ਤੂੰ ਕੀ ਸਮਝਿਆ ਮੈਂ ਸੁੱਤਾ ਓਏ ਪਿਓ ਦੇ ਸਕੂਨ ਦੇ ਕਾਤਲਾ ਕਿਉਂ ਨਹੀਂ ਅੱਗੇ ਚੜਦੇ ਰਿਹਾ ਕਿਉਂ ਨਹੀਂ ਤੂੰ ਬਾਜ਼ ਆ ਰਿਹਾ ਕੰਮਾਂ ਤੂੰ ਮੈਂ ਬਾਸ ਨਹੀਂ ਆਣਾ ਮੇਰੀ ਦੁਨੀਆ ਉਸ ਕੰਧ ਦੇ ਪਿੱਛੇ ਤੂੰ ਕੌਣ ਮਠਿਆਰੀ ਕਿਹਦਾ ये कौन है ਬੋਲ ਤਾਂ ਇਹ ਸੀ ਮੇਰਾ ਮਾਰੀ ਪਾਪਾ ਹੈ ਹੋਰ ਮੈਂ ਬਾਂਦਰ ਲਈ ਫਿਰਨਾ आप इनके पापा हैं मैं क्या ਹਾਂ हाय 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 ਅੱਲਾ ਦਾ ਵਾਸਤਾ ਹੁਣ ਤੇਰਾ ਸੱਟ ਲਾ ਕਰ ਦੇ ਨਹੀਂ ਬਾਪ ਕੰਮ ਤੇਰੇ ਤੋਂ ਭਾਰਾ ਹੈ ਨਹੀਂ ਪੁੱਤਰ ਤੇਰਾ ਪਿਓ ਬੱਜਾ ਬੱਜਾ ਭਾਰਾ ਹੋ ਗਿਆ ਤੇਰਾ ਢਿੱਲਾ ਤੇ ਕਰ ਕੌਣ ਕੌਣ ਹੈ ਹੈ ਆਪ एक्चुअली मैं गरीबों की इमदाद करती हूँ अच्छा अंदाज लेना है जी सिर्फ 2 मिनट देना मैं प्यो बन लूंगा
हैं ਉਹ ਤੋਂ ਬਗੈਰ ਤਾਂ ਬੰਦਾ ਵੀ ਮੈਨੂੰ ਨਲਕੇ ਨਾਲ जी फरमाइए, अस्सलाम वालेकुम, कैसी हैं आप? आई फाइन अच्छा जी। मैं क्या हाँ? हाय 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 वजह ये सफर की वजह की है? एक्चुअली मेरे ਹੁੰਦੇ ਕਿਸੇ ਨੂੰ ਠੰਡ नहीं लगनी चाहिए मेरे प्यो से अग लगी है ये। नो नो मैं अच्छा। गरीबों की इमदाद करती हूँ कैसे? कपड़े देती हूँ अच्छा, कपड़े जी गरीबों को कपड़े देती हो? जी कपड़े जी ਆਪਣਾ ਕੱਪੜੇ ਦਿੰਨੀ ਗਰੀਬਾਂ ਨੂੰ जी ਤੇ ਏਡੀ ਠੰਡ 'ਚ ਫਿਰ ਆਪ ਘਰ ਕਿਵੇਂ ਜਾਣੀ हाँ ਇਹ ਤੁਹਾਨੂੰ ਮੈਂ ਦੱਸਾਂਗਾ ਇੰਜੀਨੀਅਰ ਸਾਹਿਬ। हम मेरा पापा बहुत गरीब है, हम दोनों गरीब हैं। अच्छा हमें ये कपड़े, देखिए मैं आपके लिए कपड़े लाई हूँ अच्छा कपड़े मेरे पापा के लिए भी लाई हैं। ये आपके पापा के लिए सूट है ਇਹ ਤਾਂ ਮੈਨੂੰ ਚਾਹੀਦਾ ਸੀ ਚਿੱਟੇ ਰੰਗ ਦਾ ਸੂਟ अब्बा मजे लेगा जिंदगी दे। ਇਹ ਕੀ ਮੇਰਾ ਪਿਓ ਇਹ ਐਂ ਟੁਰਦਾ ਹੈ? ਅੱਬਾ ਇਹ ਕਰਨੀ ਮੈਂ ਠੰਡ ਖਤਮ ਕਰਨੀ ਹੈ, ਇਸ ਤਰ੍ਹਾਂ ਤਾਂ ਮੇਰੇ ਪਿਓ ਨੂੰ ਠੰਡ ਚੜ ਜਾਏਗੀ। ਪਾਪਾ ਦੇਖੋ ਇਹ ਕੱਪੜੇ ਨੇ हाँ ਹਾਂਜੀ जी ਨਹੀਂ ਮਰੇ ਤੇਰੇ ਬੁਤੀਕ ਤੇ ਮਾਰੇ ਛਾਪਾ ਮੋਸਨ ਪੱਟੀ ਇਹ ਕਿੱਥੇ ਤੇਰਾ ਬੁਤੀਕ ਲਿਆਓ ਸਿਰਫ ਕਮੀ ਅਕਰਾਲ नहीं में नहीं पूरा सूट है पूरा सूट ही ले आती हो। जी थैंक यू बड़ी मेहरबानी। ਇਹ ਤੈਨੂੰ ਕਿਸੇ ਨੇ ਬਾਹਰ ਦੱਸਿਆ ਕਿ ਮੇਰੇ ਪਿਓ ਦੇ ਟੋਟੇ ਹੋ ਗਏ ਨੇ? ਪਾਪਾ ਆਪਣਾ ਕੁੜੀਏ हाँ जी ਆਪਣੇ ਕੱਪੜੇ ਵਾਪਸ ਲੈ ਲੈ क्यों ਇਹ ਮੇਰੇ ਪੁੱਤਰ ਨੇ ਕੱਪੜੇ ਠੀਕ ਨਹੀਂ ਕਰਾਣੇ फिर ਇਹਨਾਂ ਕੱਪੜਿਆਂ ਦੇ ਨਾਪ ਦਾ ਪਿਓ ਕਰਵਾ ਲੈਣਾ ठीक कह रहे हैं ਹੜ ਆਪਣੇ ਕੱਪੜੇ आपके लिए तो इतना प्यारा कलर लाई हूँ अच्छा थैंक यू। हाँ जी लो कलर भी ऐसा कि बंदा सोच भी नहीं सकता। यही पाउना है पापा देखिए नया डिजाइन आया है। ਪੁੱਤਰ हाँ जी ਇਹ ਬੰਦਾ ਬਚਿਆ ਤਾਂ ਨਹੀਂ ਹੋਣਾ नहीं पापा जितों तक मेरा अंदाजा ना ये बच गया होना, सामने वाला नहीं बचिया होना। ਅੱਛਾ ਅੱਛਾ ਇਹ ਉਹ ਸਲਵਾਰ ਜਾਂ ਆਪ ਰੀ ਗਾਹਕ ਨੇ ਪੁੱਤਰ ਦੇ ਕੰਮ ਕਰ जी पापा ਇਹ ਸਲਵਾਰ ਮੈਨੂੰ ਪਵਾ ਕੇ ਨਾ ਤੇ ਮੇਰਾ ਰੱਸਾ ਖੋਲ ਦੇ अब्बा जी तुसी पा के बाहर निकले लोगों ने खूना खोल देना है। फाड़ नहीं अपने कपड़े हाँ जी एडे ਏਡੇ ਤੂੰ ਕੱਪੜੇ ਲਿਆਈ ਸਾਡੇ ਲਈ चल ऐसे पापा ना करिए। पिंजरे से ਹੈ मैं पिंजरे से आ जा कर। ऐसे ना कहीं मैं हर महीने इमदाद देती हूँ ਅੱਛਾ ਪੂਰੇ ਮਹੀਨੇ ਬਾਅਦ ਕੱਪੜੇ ਵੰਡਣਾ ਨਹੀਂ जी ਤੇ ਕੋਈ ਦਿਨ ਉੱਤੇ ਥੱਲੇ ਤੇ ਨਹੀਂ ਹੁੰਦਾ आ जाओ हामन मीर साहब। ਓਏ ਮੇਰੀਆਂ ਸਜ਼ਾਵਾਂ ਕਟਾਇਆ ਸੀ ਪੁੱਠੀ ਸਜ਼ਾ ਦੇ ਰਿਹਾ क्या हुआ ਬਗੈਰ ਯਖਨੀ ਪਿਆਈ ਜਾ ਰਿਹਾ ਦੇਸੀ ਆਂਡੇ ਖਵਾਈ ਜਾ ਰਿਹਾ ਰੱਸਾ ਟੈਟ ਕਰੀ ਜਾ ਰਿਹਾ ਚਲੇ ਜਾਓਗੇ ਇੱਥੋਂ ਕਿਸੇ ਦੀ ਲਾਸ਼ ਕਢਾਉਣੀ ਤੁਸੀਂ ਕੱਪੜੇ ਖਤਮ ਨਹੀਂ ਹੋਏ ਤੁਹਾਡੇ ਇਹ ਦੋ ਰਹਿ ਗਏ ਮੈਨੂੰ ਵੀ ਜਾ ये तेरे ने ओदे लैला ने। ਉਹ ਤੂੰ हाँ जी ਉਹ ਤੈਨੂੰ ਤਾਂ ਫਾਂਸੀ ਜੀ ਕੀ ਬਣਿਆ ਉਹ ਮੈਂ ਨਾ ਸਮਝ ਬੁਖਾਰ ਚੜਿਆ ਹੈ ਨਾ ਤੇ ਉਹ ਫਿਰ ਬਿਮਾਰ ਨੂੰ ਫਾਂਸੀ ਦਿੰਦੇ, ਤੰਦਰੁਸਤ ਨੂੰ ਦਿੰਦੇ ਨੇ। ਤੇ ਹੱਥ ਕੜੀ ਕਿੱਥੇ ਗਈ ਉਹ ਹੀ ਤੇ ਠੰਡੀ ਲੱਗ ਲੱਗ ਕੇ ਬੁਖਾਰ ਹੋਇਆ। ਉਹ ਫਿਰ ਮੈਨੂੰ ਜੱਜ ਸਾਹਿਬ ਨੇ ਕਿਹਾ ਤੂੰ 500 ਰੁਪਏ ਡੈਮ 'ਚ ਜਮ੍ਹਾਂ ਕਰਾ ਤੈਨੂੰ ਛੱਡ ਦੇਣਾ। ਉਹ ਮੈਂ 500 ਜਮ੍ਹਾਂ ਕਰਾਇਆ, ਅੱਲਾ ਖੈਰ ਮੈਂ ਰੇਟ ਵਧਾ ਰਹੇ ਹੈ। ਓਏ ਮੇਰੇ ਕੋਲ ਮਰ ਜਾਂਦਾ ਦੱਸ ਦੇ ਕੌਣ? ਸੁਣਾਣੀ अस्सलाम वालेकुम ਐਜ਼ ਏ ਫਾਂਸੀ हैं ਐਜ਼ ਏ ਫਾਂਸੀ ਹੋਲਡਰ ਆ ਮੈਂ। अच्छा जी, मैं मैडम। क्या जी जी। हाय 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 ਤਾਂ ਹੀ 100 ਲੈਣੀ ਸੀ, ਲੈ ਗਿਆ ਤੂੰ। ਓਏ ਓਏ ਉਹ ਗਰੀਬਾਂ ਦੀ ਇਮਦਾਦ ਕਰਦੀ ਏ ਕੱਪੜੇ ਦਿੰਦੀ ਏ ਕੀ ਕਰ ਰਹੇ ਹੋ ਮੈਡਮ? हाय 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 हाय
ਅੱਛਾ ਮੈਡਮ ਜੀ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਨਾ 20 ਰੁਪਏ ਦਾ ਹਾਏ ਹਾਏ ਪੈਕ ਕਰ ਦਿਓ ਤੇ 30 ਰੁਪਏ ਦਾ ਹਾਏ ਤੇ ਕਾਈਂਡਲੀ ਸ਼ਾਪਰ ਡਬਲ ਕਰ ਦੇਣਾ ਉਹ ਕਿਉਂ? ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਸ਼ਾਪਰ ਫਟੇ ਨਾ ਉਹ ਮੈਂ ਮੋਟਰਸਾਈਕਲ ਤੇ ਜਾਣਾ ਉਹ ਨਾ ਹੋਵੇ ਝਟਕਾ ਵੱਜੇ ਤੇ ਹਾਏ ਹਾਏ ਥੱਲੇ ਡਿੱਗ ਪਏ ਤੇ ਜੇ ਹਾਏ ਥੱਲੇ ਡਿੱਗ ਪਈ ਤੇ ਕੱਲੇ ਹਾਏ ਹਾਏ ਮੈਂ ਕੀ ਕਰਨੇ ਨੇ ਫਿਰ ਇਹ ਚਵਲ ਨੂੰ ਪਤਾ ਨਹੀਂ ਜੋੜੇ ਦੀ ਗੱਲ ਹੋਈ ਜੋੜੇ ਦੀ ਮੈਡਮ ਹਾਂਜੀ ਮੈਂ ਤੇ ਮਲੰਗ ਆਦਮੀ ਹੈ ਮੈਨੂੰ ਦੱਸਾਂਗਾ ਹਾਏ ਹਾਏ ਇਹਦੇ 'ਚ ਹੀ ਪਾ ਦਿਓ ਤੂੰ 10 ਵੀ ਰੱਖ ਮੈਂ ਵੈਸੇ ਪਾ ਦਿਆਂਗਾ ਮੈਂ ਤਾਂ ਵੈਸੇ ਕਹਿ ਦਿਆਂਗਾ ਉਹਨਾਂ ਨੂੰ ਇਹ ਮੇਰੇ ਏਡੇ ਕਿ ਵਾਕਫ ਹੈ ਨੇ ਹੋਟਲ ਤੇ ਜਾ ਕੇ ਤਾਂ ਕੀ ਪਕਾਇਆ ਉਹਨੇ ਕਿਹਾ ਦਾਲ ਚੌਲ ਆਲੂ ਗੋਭੀ ਤੇ ਬੱਕਰਾ ਕਹਿੰਦਾ ਬੱਕਰਾ ਕਿਹੜੇ ਪਤੀਲੇ 'ਚ ਉਹਨੇ ਕਿਹਾ ਲੈ ਨਹੀਂ ਦਿਆ ਢੱਕਣ ਪਰੇ ਕਰਕੇ ਤੇ ਕਰ ਉਹ ਕੀ ਕਰਦਾ मोटरसाइकिल से जा रहा 3 बच्चे अपने पीछे बिठाए 3 बच्चे अगे बिठाए 7वां बच्चा हैंडल पे बिठाया वार्डन ने रोकिया कहना रोक कहता काका तू हेलमेट पाउना पा नहीं पाउना ना पा इन्हां च वक्फा पा ਦਾਦੇ ਦੀ ਕਬਰ ਤੇ ਫੁੱਲ ਪਾਣ ਗਿਆ ਤੇ ਹਨੇਰਾ ਸੀ ਅੱਛਾ ਸਪੀਡ ਬ੍ਰੇਕਰ ਤੇ ਪਾ ਆਇਆ ਪਰਸੋਂ ਮੈਨੂੰ ਕਹਿੰਦਾ ਮੈਂ ਰਾਤ ਨੂੰ ਸੋਣਾ ਮੇਰੀ ਖਾਬ ਚ ਅੰਗਰੇਜ਼ ਆਉਂਦੇ ਨੇ ਅੱਛਾ ਤੇ ਮੈਂ ਕਿਹਾ ਤੂੰ ਲੰਡਨ ਦੀ ਜਰਸੀ ਲਾ ਕੇ ਸੋਇਆ ਕਰ बस नहीं ਤੇਰੇ ਆਉਂਦੀ ਹੈ ਮੇਰੇ ਆਉਂਦੀ ਹੈ ये पता नहीं कहने आती है जेड़ा पैसे देवे ਬੈੱਡ ਦੇ ਉੱਤੇ ਚੀਨੀ ਵਿਛਾ ਰਿਹਾ ਬੈੱਡ ਦੇ ਉੱਤੇ ਚੀਨੀ ਵਿਛਾ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਅੱਜ ਮੈਂ ਮਿੱਠੀ ਨੀਂਦ ਸੋਵਾਂਗਾ गाल गाल पटाना जी अच्छा मैडम जी आप करती क्या है एक्चुअली मैं पढ़ती हूँ हैं? मैं पढ़ती हूँ पढ़ती है यस अच्छा अच्छा अच्छा। शादी होई ਤੁਹਾਡੀ नो ਕੀ ਜ਼ੁਲਮ ਕਮਾ ਰਹੇ ਜੇ ਇਹ ਇਤੇ ਮੌਸਮ ਚ ਵਿਆਹ ਦਾ इस मौसम से ब्याह दा की फायदा ਦੇਖੋ ਹਰ ਗਲੀ ਮਹੱਲੇ ਚੌਂਕ ਦੇ ਵਿੱਚ ਮਠਿਆਈ ਵਾਲੇ ਨੇ ਉਹ ਗਾਜਰ ਦਾ ਹਲਵਾ ਲਾਇਆ ਹੈ। यस ਉੱਤੇ ਆਂਡੇ ਕੱਟ ਕੇ ਸੋਹਣੇ ਆ ਨਿਕਲ देसी क्यों पा ਮਾੜੇ ਦਾ ਮਾੜਾ ਆਦਮੀ ਵੀ ਪਾਈਆ ਤੇ ਉਹ ਹਲਵਾ ਖਾ ਹੀ ਲੈਂਦਾ ਹੈ। आराम नाल ਤੇ ਜਿਹਨੇ ਪਾਈਆ ਹਲਵਾ ਖਾਦਾ ਹੋਵੇ ਤੇ ਘਰ ਉਹਦੇ ਜਨਾਨੀ ਨਾ ਹੋਵੇ ਉਹ ਵਿਚਾਰੇ ਬੰਦੇ ਨੇ ਤੇ ਰਾਤ ਦੇ 2:30 ਵਜੇ ਬਰਫ਼ ਵਾਲੇ ਫੱਟੇ ਤੇ ਬਹਿ ਕੇ ਫਿਰ ਇਹ ਹੀ ਕਹਿੰਦੇ ਹੋਣਾ ਨਾ ਉਹ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਇਸ ਹਕੂਮਤ ਨੇ ਵੀ ਕੁਝ ਨਹੀਂ ਕਰਨਾ ਹੈਗਾ ਚੱਲ ਜਾਓ ਆਪਣੀ ਉਹਦੀ ਦਾਲ ਨਿਕਲੀ ਤੇ ਬਹਿ ਕੇ ਹਕੂਮਤ ਚੋਂ ਨੁਕਸ ਕੱਢ ਰਹੇ हलवा ਕਹਿੰਦੇ ਮੇਰੀ ਵੀ ਸ਼ਾਦੀ ਹੋਈ ਸੀ अच्छा ਮੈਂ ਆਪਣੀ ਬੀਵੀ ਨੂੰ ਕਿਹਾ ਜਾ ਕੁੰਡੀ ਲਾ ਗਿਆ फिर ਉਹ ਬਾਹਰੋਂ ਲਾ ਕੇ ਦੌੜ ਹੀ ਗਈ किसे और नाल शायद उन्हें आधा किलो हलवा खाता हो हाँ आप कितना पढ़ी है एक्चुअली मैंने ग्रेजुएशन की हुई है वाह ਇਹੋ ਜੀ ਕੁੜੀ 3 ਦਿਨ ਲਾ ਕੇ ਪਹਾੜ ਤੇ ਚੜਦੀ ਫਿਰ ਉੱਥੇ ਜਾ ਕੇ ਇੰਗਲਿਸ਼ ਬੋਲ ਜਾਂਦੀ ਮੈਂ ਨੀਚੇ ਕੈਸੇ ਉਤਰ ਗਈ ਮੈਨੇ ਨੀਚੇ ਉਤਰਨਾ ਹੈ। ਤੇ ਬੰਦਾ ਪੁੱਛੀ ਐਡੀ ਉੱਚੀ ਤੂੰ ਫਲਾਂ ਦਾ ਬਾਦਸ਼ਾਹ ਲੈਣ ਗਈ ਸੀ ਇਹ ਲਾਹੌਰੀਏ ਨੇ ਖੂਹ ਚ ਵੀ ਗੱਲ ਸੁਣ ਉੱਥੋਂ ਵੀ ਕੱਢ ਲਿਆਉਣਗੇ क्या बात है लाहौरी लो ते लाहौरियां दी की पछाण है ਬਾਅਦ ਚ ਸਮਝ ਲੱਗਦੀ ਇਹਨਾਂ ਨੂੰ नहीं गल तो सही की लाहौरियां नूं बाद च समझ लगदी हाँ। 2 साल बाद चो पता लगा भी खोता ही खांदे रहे हैं ਖੋਤਾ 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 ਕਿਸੇ ਨੇ ਨਹੀਂ ਖਾਦਾ ਕੀਮਾ ਕੁਮਾ ਭਾਵੇਂ ਖਾ ਲਿਆ ਹੋਵੇ और पट्टी साहब ने बचा लेने जिन्होंने मुका देने सी उसकी स्मेल होती है वो हराम होता है ਨਹੀਂ ਖਾਇਆ ਜਾਂਦਾ नहीं स्मेल आउंदी ਤੇ विचों ਮੰਨਣਾ ਫਿਰ ਆਪਣਾ ਲਾਹੌਰ ਦੇ ਕੁੱਕਾਂ ਨੂੰ ਕੈਸੇ ਮਸਾਲੇ ਪਾਏ ਹੁੰਦੇ ਕਿਸੇ ਲਾਹੌਰੀਅਰ ਕੋਲ ਪਾਏ ਦੇ ਖੰਬੇ ਨੂੰ ਹੱਥ ਨਾਲ ਚ ਕਰੰਟ ਹੈ ਉਹ ਕਿਹਨੂੰ ਕਹਿ ਰਹੇ ਆ ਇਹਦੇ ਚ ਆਹ ਕਰੰਟ ਕਾਹਦੇ ਵਿੱਚ ਬਾਅਦ ਚ ਸਮਝ ਲੱਗਦੀ ਕਰੰਟ ਖਾ ਕੇ 71 ਸਾਲ ਹੋ ਗਏ ਸੋਹਣਾ ਪਾਕਿਸਤਾਨ ਬਣਿਆ हाँ जी ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਹੈਲਮਟ ਸਿਰ ਤੇ ਪਾਉਣਾ ਅਸੀਂ ਟੈਂਕੀ ਤੇ ਰੱਖਿਆ ਅੱਜ ਕੱਲ੍ਹ ਤੇਰਾ ਥੋੜੀ ਜਿਹੀ ਸਖਤੀ ਹੈ ਹੈਲਮਟ ਕਿਸੇ ਨੇ ਬੁੱਢੀ ਨੂੰ ਫੜਾਇਆ ਉਹ ਬੁੱਢੀ ਨੇ ਇੱਕ ਅੱਜ ਹੈਲਮਟ ਫੜਿਆ ਇੱਕ ਅੱਜ ਬਚਾਓ ਕਿਸੇ ਨੇ ਘਬਰਾ ਕੇ ਹੈਲਮਟ ਖੜਾਉਣ ਲੱਗ ਪਈ ਓਹੋ ਕੌਮਾਂ ਆਪਣੇ ਪੈਰਾਂ ਤੇ ਉਹ ਖਲੋਂਦੀਆਂ ਨੇ जी
ਜਿਹੜੀਆਂ ਸੁਰਖ ਇਸ਼ਾਰੇ ਤੇ ਖਲੋਂਦੀਆਂ ये ਕਿਉਂ ਭਲਾ? क्योंकि तब्दीली आ गई है। ਹਾਂ ਤਬਦੀਲੀ ਤੇ ਮਾਸ਼ਾਅੱਲਾ ਬਹੁਤ ਸੋਹਣੀ ਹੈ। ਸਾਡਾ ਤੇ ਵਜ਼ੀਰ ਆਜ਼ਮ ਜਿਹੜਾ ਇੱਕ ਚਾਹ ਦਾ ਕੱਪ ਤੇ 2 ਬਿਸਕੁਟ ਖਾ ਰਿਹਾ। ਉਹ ਜਿਹੜੀਆਂ ਪਹਿਲੇ ਸੰਮਲੀ ਚ ਨਲੀਆਂ ਚੱਲਦੀਆਂ ਸੀ ਨਾ, ਉਹ ਗਈਆਂ ਹੁਣ ਤੇ ਸੰਮਲੀ ਦੇ ਵਿੱਚ ਵੀ ਨਾਲ ਦੇ ਉੱਤੇ ਹਲੀ ਮਿਲੀ। ਚਲੋ ਵੀ ਚਲੋ ਅੱਗੇ ਗਏ, ਚਲੋ ਵੀ ਚਲੋ ਅੱਗੇ ਗਏ, ਚਲੋ ਵੀ ਚਲੋ ਅੱਗੇ ਗਏ। ਇਹ ਥੋੜੀ ਜਿਹੀ ਲੀਨ ਕਰਾ ਦੱਸਾਂ ਖਾ ਸਾਨੂੰ। ਨਹੀਂ ਰਹਿੰਦੇ अस्सलाम वालेकुम। ਇੱਧਰ ਖਲੋਤਾ ਮੈਂ ਭਾਈ ਸਾਹਿਬ ਕਿੱਧਰ ਸਲਾਮ ਲੈ ਜਾਂਦੇ ਸਾਈ ਜੀ ਕੀ ਹਾਲ ਹੈ ਤੁਹਾਡਾ? ਕਿੱਧਰ ਆਏ ਹੋ ਮੈਂ ਸਰਕਾਰੀ ਮੁਲਾਜ਼ਮ ਆ ਚੌਧਰੀ ਲਾਲ ਸਾਹਿਬ ਨੂੰ ਮਿਲਣਾ ਹੈ। ਉਹ ਇਸ ਬਸਤੀ ਦੇ ਮਾਲਕ ਨੇ ਜਨਾਬ ਉਹ ਭਾਈ ਅਜੀ ਮੈਂ ਚੌਧਰੀ ਲਾਲ ਸਾਹਿਬ ਆਓ ਤੁਹਾਨੂੰ ਬੰਦਾ ਮੈਂ ਸਰ ਹੁਣੇ ਹੀ ਕਰਾਣਾ ਇੱਥੇ ਹੀ ਹੈਗਾ ਮੈਂ ਕਰਾਣਾ ਸਰ ਹੈਲੋ ਕਰਨਾ ਹੈਲੋ ਅਜੀ ਪਹੁੰਚ ਰਿਹਾ ਜੀ ਕੌਣ ਹੈ ਉਹ ਜਿਹੜੇ ਬੱਚੇ ਬਗੈਰ ਨਕਾਬ ਤੋਂ ਹੋਏ ਨਾ ਉਹਨਾਂ ਦੀ ਮਰਦਮਸ਼ੁਮਾਰੀ ਹੋ ਰਹੀ ਹੈ ਚੌਧਰੀ ਲਾਲ ਨੂੰ ਮਿਲਣਾ ਚੌਧਰੀ ਇਹਨੇ ਲਾਲ ਆ ਗਏ। ਕੌਣ? ਚੌਧਰੀ ਲਾਲ ਕੌਣ ਮਿਲਣਾ ਹੈ? ਇਹਨੇ ਮਿਲਣਾ ਜੋਈ ਸਾਹਿਬ। ਚੌਧਰੀ ਮਿਲਣਾ ਮੈਂ ਕਿਹੜਾ ਤੈਨੂੰ ਕੰਮ ਕਰਨਾ ਵਿਹਲਾ ਬੈਠਾ ਵਾਂ। ਕੀ ਹਾਲ ਹੈ? अस्सलाम वालेकुम चौधरी साहब। ਬਲਰਾਮ मैं सरकारी मुलाजम हाँ ਅੱਛਾ ਜੀ ਤੁਹਾਡੇ ਵਾਸਤੇ ਨੋਟਿਸ ਲੈ ਕੇ ਆਇਆ। ਪਸੰਦ ਮੰਗਾਇਆ ਹੀ ਨਹੀਂ ਉਹ ਜੋਈ ਸਾਹਿਬ ਸ਼ਾਇਦ ਤੁਸੀਂ ਆਰਡਰ ਦਿੱਤਾ ਹੋਵੇ। ਉਹ ਯਾਰ ਚੇਂਜ ਹੁੰਦੀ ਜਿਹੜੀ ਚੀਜ਼ ਮੰਗਾਈ ਹੋਵੇ ਜੇ ਚੇਂਜ ਹੁੰਦੀ ਮੰਨ ਲਓ ਅੱਛਾ ਮੇਰੀ ਗੱਲ ਸੁਣੋ ਸੁਣਾਈ जी जी ਮਾਸ਼ਾਅੱਲਾ ਬੜਾ ਕੱਦ ਤੁਹਾਡਾ ਹੈ ਜੀ ਜ਼ਰਾ ਉੱਤੇ ਚੈੱਕ ਕਰੋ ਆਵਾਜ਼ ਚੱਲਣੀ ਵੈਸੇ ਤੁਹਾਨੂੰ ਪੁੱਛਿਆ ਸਾਡਾ ਹੈ ਨੋਟਿਸ ਹੈ ਜਨਾਬ ਦੱਸੋ ਕਿ ਸਾਨੂੰ ਲਓ ਇਹ ਸਾਡੇ ਮਹੱਲੇ ਦਾ ਬਾਹੂ ਹੈ ਜੀ अस्सलाम वालेकुम जी। ਕਿੱਧਰ ਆਏ सरकारी मुलाजम हाँ जी मैं। ਤੇ ਮੈਂ ਕੀ ਕਰਾਂ ਕੰਮ ਮੇ ਤਾਂ ਦੱਸ ਦੇ ਨਾ ਨੋਟਿਸ ਲੈ ਕੇ ਆਏ ਇਹਨਾਂ ਵਾਸਤੇ। ਤੇ ਨਾਲ ਸਲਾਦ ਲਿਆਂਦਾ ਹੀ ਓ ਯਾਰ ਭਾਈ ਭਾਈ ਜੀ ਨੋਟਿਸ ਹੈ। ਨੋਟਿਸ ਦੇ ਨਾਲ ਰਹਤਾ ਗੱਲ ਕੀ ਹੈ ਜੀ ਤੁਹਾਨੂੰ ਦੱਸੋ ਚੌਧਰੀ ਸਾਹਿਬ ਮੇਰੀ ਗੱਲ ਸੁਣੋ, ਇਹ ਸਾਰੇ ਮਕਾਨ ਖਾਲੀ ਕਰ ਦਿਓ। ਓਏ ਮੇਰੀ ਗੱਲ ਸੁਣ ਤੁਸੀਂ ਸਵੇਦੀ ਕਰਨੀ ਫਜ਼ੂਲ ਗੁਫ਼ਤਗੂ ਤਾਈ ਮਨੇ ਹਾਂ ਇਹ ਨੋਟਿਸ ਆ ਗਿਆ ਤੁਹਾਨੂੰ ਅਸਾਫ ਹਸਪਤਾਲ ਤੋਂ ਇਲਾਵਾ ਸਾਰੇ ਡਿਗਣੇ ਨੇ ਐਸਨ ਵੀ ਨਾਲ ਹੀ ਯੈਸ ਇਹ ਇੱਕ ਇਹ ਕੀ ਲਾਏ ਹੋਏ ਮਾਸ਼ਾਅੱਲਾ ਅਫਸਰ ਹੋਵੇ ਤੇ ਐਸਾ ਮਜ਼ਾ ਆ ਰਿਹਾ ਆ ਰਿਹਾ ਇਹ ਹਲੇ ਮੂੰਹ ਹੈ ਮਜ਼ੇ ਤੇ ਅੱਗੇ ਨੇ ਨੋਟਿਸ ਫੜਾ ਇਹਨਾਂ ਨੂੰ ਮੇਰੀ ਗੱਲ ਸੁਣੋ ਚੌਧਰੀ ਸਾਹਿਬ ਤੁਸੀਂ ਮੇਰੀ ਵੀ ਸੁਣ ਲਓ ਜੀ। ਥੱਲੇ ਆ ਕੇ ਗੱਲ ਕਰ ਜਿਹੜੀ ਕਰਨੀ ਥੱਲੇ ਆ ਉਹਨੇ ਥੱਲੇ ਨਹੀਂ ਆਉਣਾ ਥੱਲੇ ਤੂੰ 2 ਇੱਟਾਂ ਰੱਖ ਲੈ ਉਹ ਠਹਿਰ ਜਾਓ ਸ਼ਰਾਰਤ ਵਾਲੀ ਉਂਗਲ ਇਹਨੂੰ ਕਹਿ ਰਿਹਾ ਹੈ ਇਹਨੂੰ ਕਹਿ ਰਹੇ ਆਪਣਾ ਚੌਧਰੀ ਕਾਲਾ ਸ਼ਾਹ ਕਾਕੂ ਸਾਹਿਬ ਲੈ ਉਹ ਭਾਈ ਲਾਲ ਲਾਲ ਚੌਧਰੀ ਲਾਲ ਲਾਲ ਤੇ ਹੈ ਹੀ ਨਹੀਂ ਉਹ ਤੇ ਡਾਰਕ ਬਰਾਊਨ ਹੈ ਆਹ ਲਿਖਿਆ ਜੀ ਜ਼ਰੂਰ ਲਾਲ। ਗੱਲ। ਤੁਸੀਂ ਟਾਈਮ ਕਰੋ ਨੋਟਿਸ ਦੇ ਯਾਰ। ਜੀ ਸਰ ਚੌਧਰੀ ਛਾਪਾ ਮਾਰਨਾ ਹੈ ਰਿਸ਼ਤੇਦਾਰੀ ਕਰਨਾ ਹੈ ਤੁਹਾਨੂੰ ਕੰਮ ਪੜੋ ਮੇਰੀ ਗੱਲ ਸੁਣੋ ਜੀ ਤੁਸੀਂ, ਪਖਾਓ ਜੀ ਕਿਹੜਾ ਨੋਟਿਸ ਇਹ ਸਕੂਲ ਦੇ ਥੱਲੇ ਜਿੰਨੇ ਮਕਾਨ ਬਣੇ ਨੇ ਹਾਂ ਸਾਰੇ ਹੀ ਨਜਾਇਜ਼ ਬਣੇ ਨੇ। ਅੱਛਾ 1-2 ਦਿਨਾਂ ਦੇ ਅੰਦਰ ਨਾ ਇਹਨਾਂ ਸਾਰਿਆਂ ਨੂੰ ਮੈਂ ਢਾ ਜਰਾ ਦੇਣਾ। ਦੁਬਾਰਾ ਕਹੀਓ ਕੀ ਗਿਆ ਇਹਨਾਂ ਸਾਰਿਆਂ ਨੂੰ ਮੈਂ ਤੋੜ ਦੇਣਾ। ਓਏ ਕਿਉਂ ਬੋਲੇਗਾ ਓਏ ਇਹਨਾਂ ਸਾਰਿਆਂ ਨੂੰ ਮੈਂ ਤੋੜ ਦੇਣਾ ਤੈਨੂੰ ਮੈਂ ਮੈਂ ਦੱਸਾਂ। ਤੇਰਾ ਦਮ ਤੋੜ ਦਿਆਂਗਾ ਓਏ ਅਫਸਰ ਹੈਗਾ ਅੱਛਾ ਆਰਾਮ ਨਾਲ ਤੋੜ ਆਰਾਮ ਨਾਲ ਤੋੜ ਅਫਸਰ ਹੈ ਨਹੀਂ ਵੀ ਕਿਉਂ ਮਕਾਨ ਤੋੜ ਦੇਗਾ ਤੂੰ ਜਵਾਨਾ ਕਿਉਂ ਜੀ ਨੋਟਿਸ ਹੈਗਾ ਓਏ ਅਸੀਂ 50 ਸਾਲਾਂ ਤੋਂ ਪੁਲ ਦੇ ਥੱਲੇ ਵਸਣ ਦੇ ਉਹ 50 ਸਾਲਾਂ ਤੋਂ ਓਏ ਆਰਾਮ ਨਾਲ ਗੱਲ ਕਰ। ਓਏ ਕੀ ਮਸਲਾ ਤੈਨੂੰ ਏ? ਪੜੋਗੇ ਖੜੋ। ਕੰਨ ਪਾੜਤਾ 50 ਸਾਲ 50 ਸਾਲ ਤੈਨੂੰ ਪੰਜਾਹ ਹਰ ਸਾਲ। ਸ਼ੈ ਪਾਟਣ ਦੀ ਫਿਕਰ ਹੁੰਦੀ ਹੈ ਉਹ ਆਰਾਮ ਨਾਲ ਚੰਗੀ ਜਹਾਜ਼ ਪੁੱਤਰ ਜੰਗੀ ਯਾਦ ਮੈਂ ਐਵੇਂ ਨਹੀਂ ਆ ਹਾਂ। ਪਿਓ ਮੇਰਾ ਫੌਜ ਚ ਹੁੰਦਾ ਸੀ ਹੁਣ? ਅੱਜ ਕੱਲ ਤੁਹਾਡੇ ਘਰ ਮੌਜ ਚ ਹੁੰਦਾ ਚਾਚਾ ਜੀ ਕਹਿੰਦਾ ਮਕਾਨ ਢਾਣੇ ਓਏ ਐਵੇਂ ਢਾ ਦੇਣੇ ਨੇ ਮਕਾਨ ਉਹ ਕੀ ਨੇ ਆ ਤੂੰ ਮੁੜਿਆ ਇਹਨੂੰ ਤਾਂ ਭਾਰੀ ਮਸ਼ੀਨਰੀ ਨਹੀਂ ਮਵਾਉਣੀ ਪੈਣੀ ਨੇ ਆਪੇ ਢਾ ਦੇਣੇ ਹੈਲੋ ਨੋਟਿਸ ਲਓ ਆ ਗੱਲ ਸੁਣੋ ਭਾਈ ਜੀ ਜੀ ਤੁਹਾਨੂੰ ਕਿਤੇ ਵੇਖਿਆ ਤੁਸੀਂ ਆਹ ਪੀਸੀ ਹੋਟਲ ਦਾ ਬੂਆ ਨਹੀਂ ਖੋਲਦੇ ਚੌਰ ਸਾਹਿਬ ਖੋਲਦਾ ਹੋਰ ਬੰਦਾ ਇਸ ਨੂੰ ਬੰਦ ਕਰਦਾ ਓਏ ਕੀ ਮਸਲਾ ਤੈਨੂੰ ਏ? ਇਹ ਨੋਟਿਸ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਦੇ ਤੂੰ ਸੜੇ ਲਿਖੇ ਨੂੰ ਦੇ ਦਿੱਤਾ ਪੜੇ ਲਿਖੇ ਨੇ ਉਹਨਾਂ ਨੇ ਕਾਲੇ ਕੀ ਲਿਖਿਆ ਯਾਰ ਤੂੰ ਗੇਮ ਬੇਸ ਤੇ ਤਾਂ ਨਹੀਂ ਭਰਤੀ ਹੋਇਆ ਤੂੰ ਹੈ
ਲਓ ਇਹ ਤੇ ਦੇਗਾ ਦੇ ਮਸਾਲੇ ਲਿਖੇ ਨੋਟਿਸ ਹੈ ਉਹ ਵੇਖੋ ਸਰਕਾਰੀ ਨੋਟਿਸ ਆ ਵੇਖੋ ਨਾ ਜ਼ਰਦੇ 'ਚ ਹਲਦੀ ਕੌਣ ਪਾਉਂਦਾ ਜ਼ਰਦੇ ਨਾਲ 2 ਪਲੇਟਾਂ ਹਲਦੀ ਦੀਆਂ ਲਿਖੀਆਂ ਜਾਇ ਦੇ ਬੱਚਿਆ ਐ ਲਿਖਿਆ ਕੀ ਲਿਖਿਆ ਪੜੋ ਲੋ ਦੱਸੋ ਤਿੰਨਾਂ ਬੰਦਿਆਂ ਨੇ ਫੜ ਨੋਟਿਸ ਲਿਆ ਤੇ ਪੜਨਾ ਨਹੀਂ ਆਉਂਦਾ ਲੋ ਦੱਸੋ ਪੜਨਾ ਨਹੀਂ ਆਉਂਦਾ ਤੂੰ ਤੇ ਪੜ ਇਹ ਤੇ ਕਹਿ ਰਿਹਾ ਪੜਨਾ ਨਹੀਂ ਆਉਂਦਾ ਮੇਰਾ ਦਫਾ ਹੋ ਜਾ ਆ ਚਾਚਾ ਪੜ ਇਹ ਮੈਨੂੰ ਕਰਨਾ मैं मसम्मी बरकते हाँ। जब तुम्हारा रस्सा खुले सीधे घर चले आओ वो तो बरकते का मुंडा है ਸੌਖਾ ਜਿਹਾ ਹੈਗਾ ਤੈਨੂੰ ਪੜਨਾ ਹੀ ਨਹੀਂ ਹੈ ਉਰਦੂ ਚ ਲਿਖਿਆ ਦਿਲਾਵਰ ਇਹ ਸਹੀ ਨਹੀਂ ਪਾਇਆ ਇਹ ਦਿਲਾਵਰ ਮੀਮ ਨਾਲ ਹੁੰਦਾ ਜੀ ਨਹੀਂ ਤੇਰੀ ਭੈਣ ਸ਼ਮੀਮ ਨਾਲ ਹੁੰਦਾ ਓਏ ਨੋਟਿਸ ਹੈਗਾ ਮਕਾਨ ਖਾਲੀ ਕਰਨ ਦਾ ये नहीं खाली होने ये नहीं मकान ਓਏ ਝੂਠੇ ਚੌਧਰੀ ਮਸਲਾ ਤੈਨੂੰ ਹੈ ਨਾ ਕਹੀਂ ਇਹਨੂੰ ਕਹਿ ਰਾਮ ਨਾਲ ਗੱਲ ਕਰ ਰਾਮ ਨਾਲ ਤੂੰ ਪੜੋਗੇ ਖੜੋ ਤੁਹਾਨੂੰ ਸਾਕੀ ਸਾਲਿਆਂ ਨੇ ਵੇਖ ਵੇਖ ਕੇ ਓਏ ਅਫਸਰ ਹੈਗਾ 16ਵੀਂ ਗ੍ਰੇਡ ਦਾ ओ यार ते ਅਸੀਂ ਗੱਲ ਸੁਣੋ ਮੇਰੀ ਹਾਂ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਹੈ ਬਿਲਕੁਲ ਚੌਧਰੀ ਤੇਰੇ ਨਾਲ ਅਸੀਂ ਇਤਜਾਜ ਕਰਾਂਗੇ ਇਤਜਾਜ ਕਰੋਗੇ ਮੈਂ ਨਾ ਸਾਰੇ ਮਕਾਨਾਂ ਨੂੰ ਪਰਸੋਂ ਢਾ ਦੇਣਾ ਨੀਵਾ ਹੋ ਗਿਆ ਨੰਗੀ ਸਾਡਾ ਬੂਹਾ ਨਾ ਤੋੜ ਦੇਈ ਓਏ ਛੋਟੇ ਆ ਜਾ ਇੱਧਰ ਹਟਦਾ ਹੀ ਨਹੀਂ ਓਏ ਗੱਲ ਸੁਣੋ ਓਏ ਠੀਕ ਹੈ ਜੀ ਤੁਸੀਂ ਇਨਸਾਨ ਦੇ ਬੱਚਿਆਂ ਤਰ੍ਹਾਂ ਨਾ ਇਸ ਨੋਟਿਸ ਤੇ ਅਮਲ ਕੀਤਾ ਮੈਂ ਤੁਹਾਡੀ ਇਹ ਪਿਸਤੀ ਕੁੱਤੀ ਫੜ ਕੇ ਲੈ ਜਾਣੀ ਇੱਕ ਮਿੰਟ ਔਰ ਵੇਖੋ ਕਹਿਣ ਕੌਣ ਡਿਆ ਸ਼ੇਰੇ ਪੰਜਾਬ ਉਹ ਤੂੰ ਸਾਰੀ ਫੈਸਲਾ ਕਰਨਾ ਕੀ ਹੈ ਅਸੀਂ ਇਤਜਾਜ ਕਰਾਂਗੇ ਹਾਂ ਅਸੀਂ ਚੇਅਰਿੰਗ ਕਰਾ ਜਾਵਾਂਗੇ ਮਾਲ ਤੇ ਧਰਨੇ ਚੌਂਕ ਜਾਵਾਂਗੇ ਸਾਨੂੰ ਤਾਂ ਦੂਰ ਵੀ ਨਹੀਂ ਇੱਥੋਂ ਨਿਕਲਣਾ ਅਸੀਂ ਸਾਹਮਣੇ ਤੇ ਗਿਆ ਕੀ ਮਤਲਬ ਤੂੰ ਮੈਂ ਮਾਰ ਰੋਡ ਤੇ ਜਾਵਾਂਗਾ ਨਹੀਂ ਚੌਧਰੀ ਸਾਰੇ ਜਾਣਗੇ ਪਰ ਤੂੰ ਮਾਰ ਰੋਡ ਤੇ ਨਹੀਂ ਜਾਣਾ ਕਿਉਂ ਉਹ ਤੈਨੂੰ ਕਿਸੇ ਨੇ ਟਾਇਰ ਸਮਝ ਕੇ ਅੱਗ ਲਾਤੀ ਤੇ ਕੀ ਕਰਾਂਗੇ ਆਓ ਮੇਰੇ ਕਰਨਾ ਹੋਗਾ ਕਰਨਾ ਹੋਗਾ ਮੈਨੂੰ ਸਾਹਮਣੇ ਘਰ ਚ ਵੜਨਾ ਹੋਗਾ ਆ ਬਗੈਰਤਾ ਆ ਪਾਤੀਆਂ ਖਿੱਚਾਂ ਤੂੰ ਕੀ ਸਮਝਿਆ ਮੈਂ ਸੁੱਤਾ ਇਹ ਕੀ ਕਰਨਾ ਆਪਾਂ ਓਏ ਕੁਛ ਨਹੀਂ ਪੁੱਤਰ ਅੱਜ ਤੇ ਰੱਸੀ ਖੋਲ ਦੇ ਕਿਉਂ ਓ ਨੋਟਿਸ ਆ ਗਏ ਨੇ ਕਹਿੰਦੇ ਨੇ ਪੁੱਲ ਦੇ ਥੱਲੇ ਜਿੰਨੇ ਮਕਾਨ ਨੇ ਉਹ ਢਾ ਦੇਣੇ ਨੇ ਪੂਰਾ ਮਹੱਲਾ ਜਲੂਸ ਚ ਗਿਆ ਉਹਨਾਂ ਨੇ ਇhtਜਾਜ ਕਰਨਾ ਮੈਨੂੰ ਵੀ ਜਾਣਾ ਚਾਹੀਦਾ ਤੇ ਜਾ ਰੱਸੀ ਬੜੀ ਲੰਮੀ ਹੈ ਮੇਰੇ ਕੋਲ ਇੰਨੀ ਰੱਸੀ ਤੂੰ ਸ਼ੇਖੂਪੁਰੇ ਵੀ ਜਾ ਸਕਦਾ ਓਏ ਖੋਲ ਦੇ ਓ ਨਹੀਂ ਅੱਪਾ ਖੋਲ ਦੇ ਰੱਸੀ ਹਾਂ ਖੋਲ ਦੇ ਇਹਨੂੰ ਬੜੀ ਆਖਰ ਆਈ ਹੋਈ ਹੈ ਆਪ ਖੋਲ ਲੈ ਟੁੰਡੀ ਖੋਲ ਨਾ ਜਾ ਅੱਜ ਖੋਲ ਹੀ ਲੈ ਠੀਕ ਹੈ ਕੁੱਤਿਆਂ ਮਾਂ ਨੂੰ ਇਜਾਜ਼ਤ ਦਿੱਤੀ ਉਹਨਾਂ ਅੱਬਾ ਹਾਂ ਇਹਨੇ ਤੈਨੂੰ ਖੋਲ ਲੈਣਾ ਹਾਂ ਰਾਂਝਾ ਉਹ ਜੋ ਕਹਿ ਗਿਆ ਫਿਰ ਕੀ ਕਰਨਾ ਹੈ ਕੀ ਬਾਤ ਖੋਲ ਦੇ ਨਹੀਂ ਡਵੇਗਾ ਨਾ ਓਏ ਪੁੱਲ ਤਵੇ ਹਾਂ। ਦੁਨੀਆ ਰਵੇ ਨਾ ਰਵੇ ਤੇਰਾ ਮੇਰਾ ਪਿਆਰ ਤੇ ਕਾਇਮ ਰਹੇਗਾ ਹਾਂ। ਗਾਣੇ ਨੇ ਮੈਨੂੰ ਇੰਨਾ ਗਰਮ ਕਰਤਾ ਹਾਂ। ਓਏ ਹੁਣ ਮਾਰ ਰੋਡ ਤੇ 20-25 ਡਾਂਗਾ ਤੇ ਖਾਵਾਂ ਹੀ ਖਾਵਾਂ ਨਾ ਰਾਂਝਾ ਜਲਦੀ ਆ ਢਾਓ ਮਕਾਨ।